ਤੋਂ ਗੱਲ ਸ਼ੁਰੂ ਕਰਦੇ ਹਾਂ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਦਨ ਵਿੱਚ 3 ਬਿੱਲ ਪਾਸ। ਜੀ ਬਿਲਕੁਲ, ਬਿੱਲ ਤੇ ਪਾਸ ਹੋ ਗਏ ਆ। 3 ਬਿੱਲਾਂ ਦੇ ਨਾਮ ਆਪਾਂ ਪਹਿਲਾਂ ਦੇਖ ਲੈਂਦੇ ਆ। ਇੱਕ ਤਾਂ ਪੰਜਾਬ ਵਿਲੇਜ ਕਾਮਨ ਲੈਂਡਸ ਰੈਗੂਲੇਸ਼ਨ ਸੋਧ ਬਿੱਲ, ਜਾਨੀ ਉਹ ਜਿਹੜਾ ਇਹਨਾਂ ਨੇ ਉਹ ਪਹਿਲਾਂ ਲਿਆਂਦਾ ਸੀਗਾ, ਵੈਸੇ ਤਾਂ ਕਾਂਗਰਸ ਵੇਲੇ ਹੀ ਸੀਗਾ। ਤਾਂ ਉਹ ਜ਼ਮੀਨਾਂ ਦੀ ਮਾਲਕੀਅਤ ਮਿਲ ਜਾਏਗੀ ਜਿਹੜੀਆਂ ਮਤਲਬ ਕਿ ਪੰਚਾਇਤਾਂ ਵਗੈਰਾ ਨੇ, ਸਾਂਝੀ ਜ਼ਮੀਨ ਦੀ। ਠੀਕ ਹੈ। ਤਾਂ ਉਹ ਸ਼ਾਇਦ ਲਾਲ ਡੋਰਾ ਵਾਲਾ ਉਹ ਲੈ ਆਏ ਸੀਗੇ ਅਮਰਿੰਦਰ ਸਿੰਘ ਸਰਕਾਰ ਵੀ, ਚੰਨੀ ਸਰਕਾਰ, ਸ਼ਾਇਦ ਕਾਂਗਰਸ ਸਰਕਾਰ ਕਹਿ ਸਕਦੇ ਆ। ਤਾਂ ਇਹ ਆ ਗਿਆ ਪੰਜਾਬ ਵਿਲੇਜ ਕਾਮਨ ਲੈਂਡਸ ਰੈਗੂਲੇਸ਼ਨ ਸੋਧ ਬਿੱਲ। ਤੇ ਦੂਸਰਾ ਆ ਗਿਆ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਰੀਪੀਲ ਬਿੱਲ 2022। ਇਹ ਕਿਹੜਾ ਹੈ? ਇਹ ਵੀ ਉਹੀ ਹੈ, ਅਮਰਿੰਦਰ ਸਿੰਘ ਨੇ ਕਮਿਸ਼ਨ ਬਣਾ ਦਿੱਤਾ ਸੀਗਾ। ਇਹਨੇ ਕੀ ਕੀਤਾ ਸੀਗਾ? ਵਿਜੀਲੈਂਸ ਕਮਿਸ਼ਨ ਜਦੋਂ ਪਹਿਲਾਂ ਬਣਾਇਆ ਸੀਗਾ 2002 ਵਾਲੀ ਸਰਕਾਰ ਦੇ ਵਿੱਚ, ਜਦੋਂ ਟੈਨਿਓਰ ਸੀ, ਤਾਂ ਬਾਦਲਾਂ ਨੇ ਉਦੋਂ ਰਿਪੀਲ ਕਰ ਦਿੱਤਾ। ਫਿਰ ਉਸ ਤੋਂ ਬਾਅਦ ਇਹ ਆਏ ਤੇ ਇਹਨਾਂ ਨੇ ਫੇਰ ਬਣਾ ਦਿੱਤਾ। ਇਹਦੇ ਲਾਏ ਨੇ ਮੈਨੂੰ ਲੱਗਦਾ ਕਿ ਚੇਅਰਮੈਨ ਜਿਹੜੇ ਜਸਟਿਸ ਮਹਿਤਾਬ ਸਿੰਘ ਜੀ। ਤਾਂ ਹੁਣ ਭਗਵੰਤ ਮਾਨ ਸਰਕਾਰ ਨੇ ਫੇਰ ਇਹਨੂੰ ਪਲਟ ਦਿੱਤਾ ਜੀ। ਤਾਂ ਕਹਿ ਸਕਦੇ ਆ ਕਿ ਰਿਪੀਲ ਬਿੱਲ ਆ। ਤਾਂ ਫਿਰ ਤੀਸਰਾ ਹੋ ਗਿਆ ਪੰਜਾਬ GST ਸੋਧ ਬਿੱਲ। ਇਹਦੇ ਬਾਰੇ ਹੁਣ ਥੋੜਾ ਡਿਟੇਲਡ ਆਪਾਂ ਨੂੰ ਪੜ੍ਹਨਾ ਪਵੇਗਾ, ਹਾਲ ਦੀ ਘੜੀ ਨਹੀਂ ਹੈ ਪਤਾ ਕਿ ਇਹਦੇ ਵਿੱਚ ਕੀ ਕੀ ਇਹਨਾਂ ਨੇ ਸੋਧ ਕੀਤਾ, ਕਿਉਂਕਿ ਸੋਧ ਬਿੱਲ ਹੈ ਇਹ। ਤਾਂ ਖੈਰ ਇਹ 3 ਬਿੱਲ ਨੇ, ਕਿਉਂਕਿ ਆਪਾਂ ਬਿੱਲਾਂ ਦੀ ਇਸ ਕਰਕੇ ਗੱਲ ਕੀਤੀ ਹੈ ਕਿ ਬਿੱਲਾਂ ਬਾਰੇ ਤੇ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ। ਦੇਖੋ, ਜਿਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਪੰਜਾਬ, ਤੁਸੀਂ ਅਮਰੀਕਾ ਵਾਲਿਆਂ ਨੇ ਸੁਣ ਲੈਣਾ 3 ਬਿੱਲ ਆਏ ਨੇ। ਪੰਜਾਬੀਆਂ ਨੂੰ ਤੇ 95% ਨੂੰ ਪਤਾ ਹੀ ਨਹੀਂ ਲੱਗਣਾ ਕਿ 3 ਬਿੱਲ ਆ ਗਏ ਨੇ, ਕਿਹੜੇ ਕਿਹੜੇ ਤੇ ਕਿਸ ਸੰਦਰਭ ਚ ਨੇ ਜੀ। ਹੁਣ ਇਹ ਇਸ ਕਰਕੇ ਕਿਉਂਕਿ ਉੱਥੇ ਚਰਚਾ ਘੱਟ ਆ, ਉੱਥੇ ਚਰਚਾ ਹੀ ਨਹੀਂ ਹੋ ਪਾ ਰਹੀ। ਇਹ ਜਿਹੜੇ 3 ਬਿੱਲ ਨੇ, ਤੁਸੀਂ ਹਿਸਾਬ ਲਾ ਲਓ ਕਿ ਮਿੰਟਾਂ ਸਕਿੰਟਾਂ ਦੀ ਖੇਡ ਹੈ, ਕਿਉਂਕਿ ਉਹਨਾਂ ਕੋਲ ਬੜੀ ਵੱਡੀ ਮੈਜੋਰਟੀ ਹੈ। ਬਿੱਲ ਆਏ ਬਸ ਜਦੋਂ ਵੀ ਮਤਲਬ ਬਸ ਇੱਕ ਆਵਾਜ਼ ਦੇ ਵਿੱਚ ਪਾਸ ਹੋ ਗਿਆ, ਠੀਕ ਹੈ, ਚਰਚਾ ਤੇ ਹੋਣੀ ਨਹੀਂ। ਕਿਉਂ? ਕਿਉਂਕਿ ਨਾ ਇਹ ਸਲੱਗ ਨੇ ਤੇ ਨਾ ਉਹ ਸਲੱਗ ਨੇ। ਦੋਵੇਂ ਧਿਰਾਂ ਇੱਕੋ ਜਿਹੀਆਂ, ਜਿਵੇਂ ਉਹ ਗਾਣਾ ਸੀ ਨਾ, ਦੋਵੇਂ ਧਿਰਾਂ ਇੱਕੋ ਜਿਹੀਆਂ ਹੋ ਜੂ ਹੁਣ ਨਬੇੜਾ। ਬਾਈ ਦੋਵੇਂ ਧਿਰਾਂ ਇੱਕੋ ਜਿਹੀਆਂ। ਨਾ ਤਾਂ ਕਾਂਗਰਸੀ ਹਟਦੇ ਆ, ਉਹਨਾਂ ਦੇ ਆਪਣੇ ਤਰਕ ਨੇ, ਉਹਨਾਂ ਦੀ ਆਪਣੀਆਂ ਦਲੀਲਾਂ ਨੇ, ਨਾ ਇਹ ਹਟਦੇ ਆ। ਔਰ ਇਹ ਉੱਥੇ ਹਟ ਕੇ ਪੈਂਦੇ ਆ। ਸੱਚ ਜਾਣਿਓ, ਕੁਝ ਬੰਦੇ ਤੇ ਇਸ ਤਰ੍ਹਾਂ ਲੱਗਦੇ ਆ ਕਿ ਮਾਫ ਕਰਨਾ ਸ਼ਬਦ ਮੇਰੇ ਕੜੇ ਨੇ ਥੋੜੇ, ਕਿ ਇਹ ਸਰਪੰਚ ਬਣਨ ਦੇ ਕਾਬਿਲ ਨਹੀਂ ਸੀ, ਅਸੀਂ MLA ਬਣਾ ਕੇ ਕਰ ਦਿੱਤੇ ਨੇ। ਮਾਫ ਕਰਨਾ, ਕੁਝ ਬੰਦੇ ਦੋਨਾਂ ਧਿਰਾਂ ਚ ਹੀ ਹੋ ਸਕਦੇ ਆ। ਪਰ ਆ ਜਿਹੜੇ ਨਵੇਂ ਆ, ਇਹ ਤਾਂ ਤੁਸੀਂ ਦੇਖਿਓ ਸਹੀ ਕਿਤੇ ਵਿਜ਼ੂਅਲ ਇਹਨਾਂ ਦੇ ਸਾਰੇ ਕਿ ਕਿਸ ਤਰ੍ਹਾਂ ਵਤੀਰਾ ਕਰਦੇ ਨੇ। ਅੱਜ ਜੌੜਾ ਮਾਜਰਾ ਜੀ ਇੱਥੋਂ ਤੱਕ ਇਹਨੂੰ ਖਹਿਰੇ ਨੂੰ ਬਾਹਰ ਕੱਢੋ, ਖਹਿਰੇ ਨੂੰ ਬਾਹਰ ਕੱਢੋ, ਖਹਿਰੇ ਨੂੰ ਬਾਹਰ ਕੱਢੋ। ਤਾਂ ਇਹ ਗੱਲਾਂ ਕਰਨ ਵਾਲੀਆਂ ਨਹੀਂ। ਹੁਣ ਦੇਖੋ ਧਾਲੀਵਾਲ ਸਾਹਿਬ ਵਜ਼ੀਰ ਨੇ, ਉਹ ਕਹਿੰਦੇ ਕਿ ਇਹ ਗਿੱਧਾ ਪਾਉਂਦੇ ਪਾਉਂਦੇ ਬੜਾ ਥੱਕ ਗਏ ਆ, ਇਹਨਾਂ ਨੂੰ ਚਾਹ ਪਾਣੀ ਪਿਆਓ, ਇਹਨਾਂ ਤੋਂ ਪ੍ਰੋਗਰਾਮ ਲਵਾਓ। ਇਹ ਕਿਹੜੀਆਂ ਗੱਲਾਂ ਨੇ? ਬੜੇ ਹੌਲੇ ਦਰਜੇ ਦੀਆਂ। ਕਾਂਗਰਸੀ ਕਹਿੰਦੇ ਆ ਕਿ ਬਈ ਅਸੀਂ ਰੋਈਏ ਨਾ ਤਾਂ ਕੀ ਕਰੀਏ, ਸਾਨੂੰ ਬੋਲਣ ਲਈ ਸਮਾਂ ਹੀ ਨਹੀਂ ਦਿੰਦੇ। ਸੁਖਪਾਲ ਖਹਿਰਾ ਨੇ ਆ ਕੇ ਉਹਨੇ ਕਿਹਾ ਕਿ ਦੇਖੋ, ਮੈਂ 12 ਵਾਰੀ ਘੱਟੋ ਘੱਟ ਖੜਾ ਹੋਇਆ, ਟਾਈਮ ਮੰਗਿਆ, ਮੈਂ ਕੋਈ ਖਰਾਬ ਤਾਂ ਮੰਗਦਾ ਨਹੀਂ, ਮੈਂ MLA ਆ। ਤੇ ਸਪੀਕਰ ਸਾਹਿਬ ਆ ਕੇ ਹੁਣ ਇਹ ਕਹੀ ਜਾਂਦੇ ਆ ਕਿ ਇਹਨਾਂ ਨੇ ਸੈਸ਼ਨ ਸਾਰਾ ਖਰਾਬ ਕਰ ਦਿੱਤਾ ਸੀ, 3 ਵਜੇ ਤੱਕ ਚਲਾਉਣਾ ਸੀ। ਉਹਨਾਂ ਨੇ ਸਾਰੀ ਲਿਆ ਕੇ ਟਾਈਮ ਟੇਬਲ ਦੀ ਜਿਹੜੀ ਸਾਰੀ ਕਾਪੀ ਸੀ ਅੱਗੇ ਰੱਖ ਦਿੱਤੀ। ਉਹਨੇ ਕਿਹਾ 12 ਵਜੇ ਤੱਕ ਤੇ 3 ਬਿੱਲ ਸੀ ਪਾਸ ਕਰ ਦਿੱਤੇ, ਦੱਸੋ ਬਾਅਦ ਚ ਬਿਜ਼ਨਸ ਕਰਨਾ ਕੀ ਸੀ? ਨਾ ਸਾਨੂੰ ਇਹ 0 ਆਵਰ ਦਿੰਦੇ ਨੇ, ਨਾ ਇਹ ਪ੍ਰਸ਼ਨ ਕਾਲ ਦਿੰਦੇ ਨੇ। ਅਸੀਂ ਜਾਈਏ ਤੇ ਜਾਈਏ ਕਿੱਧਰ? ਉਹ ਬਈ ਇਹ ਸਾਰਾ ਰੇੜਕਾ ਇਹਨਾਂ ਦਾ ਮੁਸਲਸਲ ਇਹ ਏਦਾਂ ਹੀ ਤੁਰਿਆ ਆਉਂਦਾ, ਔਰ ਏਦਾਂ ਹੀ ਲੱਗਦਾ ਕਿ ਤੁਰਿਆ ਜਾਊਗਾ। ਮਾਨ ਸਾਹਿਬ ਨੇ ਅੱਜ ਬੇਸ਼ੱਕ ਰਗੜੇ ਲਾਏ ਨੇ ਵਿਰੋਧੀ ਧਿਰ ਨੂੰ ਕਿ ਤੁਸੀਂ ਬਈ ਇੱਥੇ ਕਾਨੂੰਨ ਜਿੱਥੇ ਬੰਨੇ ਨੇ, ਤੁਸੀਂ ਉੱਥੇ ਕੋਈ ਕਾਰਵਾਈ ਨਹੀਂ ਚੱਲਣ ਦਿੰਦੇ, ਇਹਦੇ ਨਾਲ ਹੀ ਲੋਕਾਂ ਦੇ ਛੁੱਲੇ ਮੱਚਣੇ ਨੇ। ਤਾਂ ਜਿਵੇਂ ਉਹ ਤੁਹਾਨੂੰ ਪਤਾ ਕਰਦੇ ਹੁੰਦੇ, ਪਰ ਤਰਕ ਸੰਗਤ ਤੇ ਬਈ ਤੁਸੀਂ ਵੀ ਨਹੀਂ ਨਾ ਕਰਦੇ ਕੰਮ। ਨਿਆਂ ਸੰਗਤ, ਤਰਕ ਸੰਗਤ, ਸਾਰਾ ਕੁਝ ਜਿਹੜਾ ਹੈ ਉਹ ਤੁਸੀਂ ਵੀ ਨਹੀਂ ਕਰਦੇ। ਤਰਕ ਸੰਗਤ ਮਤਲਬ ਕਿ ਤੁਸੀਂ ਉਹਨਾਂ ਨੂੰ ਸ਼ਾਮਲ ਕਰਕੇ ਬਹਿਸ ਦੇ ਵਿੱਚ ਆਪਣੇ ਤਰਕ ਰੱਖੋ। ਨਿਆਂ ਸੰਗਤ ਕਿ ਸਪੀਕਰ ਜਿਹੜਾ ਪਾਰਦਰਸ਼ਤਾ ਦੇ ਨਾਲ ਚਲਾਵੇ, ਪੱਖਪਾਤ ਨਹੀਂ ਹੋਣਾ ਚਾਹੀਦਾ। ਹਾਂ ਠੀਕ ਹੈ, ਸਪੀਕਰ ਇਸ ਗੱਲੋਂ ਹੈ ਕਿ ਆਪਣੇ ਬੰਦਿਆਂ ਨੂੰ ਵੀ ਝਿੜਕ ਦਿੰਦੇ ਨੇ ਕਦੇ ਕਦੇ, ਪਰੰਤੂ ਉਹਨਾਂ ਤੇ ਦੋਸ਼ ਲੱਗਦੇ ਨੇ ਕਿ ਉਹ ਅੱਜ ਕੱਲ ਮੈਂ ਤੇ ਸੁਣ ਰਿਹਾ ਸੀਗਾ ਇੱਕ ਬਿਆਨ ਸੁਖਪਾਲ ਖਹਿਰਾ ਦਾ, ਉਹ ਕਹਿ ਰਹੇ ਸਨ ਚਾਹੀਦਾ ਹੈ ਕਿ ਜਿਹੜੀ ਚੇਅਰ ਆ ਉਹ ਹੁਣ ਇਹ ਜਾ ਕੇ ਤੇ ਭਗਵੰਤ ਮਾਨ ਦੇ ਨਾਲ ਹੀ ਡਾਲ ਹੈ, ਕਿਉਂਕਿ ਕੋਈ ਫਰਕ ਨਹੀਂ ਰਹਿ ਗਿਆ। ਦੱਸੋ। ਤਾਂ ਜਦੋਂ ਇਸ ਤਰ੍ਹਾਂ ਦੀ ਮਤਲਬ ਕਿ ਗੱਲ ਹੋਏਗੀ, ਬਾਤ ਹੋਏਗੀ, ਤਾਂ ਸੋਚ ਸਕਦੇ ਹੋ ਤੁਸੀਂ। ਦੂਜੀਆਂ 2 ਧਿਰਾਂ ਤੇ ਬਹੁਤ ਛੋਟੀਆਂ ਨੇ, ਜਿਵੇਂ ਅਕਾਲੀ ਦਲ ਬਾਦਲ ਹੈ, ਭਾਜਪਾ ਹੈ,
ਆਪਾਂ ਦੋ ਹੀ ਧਿਰਾਂ ਮੁੱਖ ਰੱਖ ਕੇ ਚੱਲਦੇ ਆ। ਤਾਂ ਦੋਨਾਂ ਧਿਰਾਂ ਦਾ ਰੌਲਾ ਰੱਪਾ ਅੱਜ ਵੀ ਖੂਬ ਪਿਆ, ਕੋਈ ਸਮਝ ਨਹੀਂ ਆਉਂਦੀ। ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿਆ ਹੁਣ ਜਿਹੜਾ ਤੀਸਰਾ ਬਿੱਲ ਹੈ ਮੈਨੂੰ ਖੁਦ ਨੂੰ ਨਹੀਂ ਪਤਾ ਨਾਲੇ ਅਸੀਂ ਖਬਰਾਂ ਦੀ ਦੁਨੀਆ 'ਚ ਰਹਿੰਦੇ ਆ ਕਿ GST ਬਾਰੇ ਕੀ ਸੋਧ ਕੀਤੀ ਇਹਨਾਂ ਨੇ, ਕਿਉਂਕਿ ਉੱਥੇ ਕੋਈ ਚਰਚਾ ਹੀ ਨਹੀਂ ਹੋਣੀ। ਹੁਣ ਸਵੇਰੇ ਪਤਾ ਲੱਗੇਗਾ, ਗੈਜਟ ਦੇ ਵਿੱਚੋਂ ਪਤਾ ਲੱਗੇਗਾ ਕਿ ਕਿਹੜੀਆਂ ਸੋਧਾਂ ਹੋਈਆਂ ਨੇ। ਜਦੋਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਲੋਕਾਂ ਤੱਕ ਪਹੁੰਚਾਉਣੀਆਂ ਹੀ ਨਹੀਂ ਤੇ ਫਿਰ ਉੱਥੇ ਝੱਗ ਮਾਰਨ ਦਾ ਫਾਇਦਾ ਕੀ ਹੈ ਜੀ? ਦੇਖੋ ਇਹਦੇ ਨਾਲ ਤਾਂ ਚੰਗਾ ਤੁਹਾਨੂੰ ਪ੍ਰੈਣਾ ਫੜਾ ਕੇ ਤੇ ਕਿਸੇ ਨਹਿਰ ਦੇ ਕੰਢੇ ਤੇ ਇਕੱਠੇ ਕਰ ਦਿੱਤਾ ਜਾਵੇ ਕਿ ਇੱਕ ਦੂਜੇ ਦੇ ਲੱਕ ਕੁੱਟੀ ਚੱਲੋ, ਫਿਰ ਹੋਰ ਕੀ ਹੈ? ਇਹਦੇ ਨਾਲ ਤਾਂ ਕੋਈ ਹੱਲ ਨਹੀਂ ਹੋਣਾ। ਤਾਂ ਇਹ ਹੈ ਕਿ ਸਾਰਿਆਂ ਦੇ ਵਿੱਚ ਅਸੀਂ ਕਿਸੇ ਇੱਕ ਨੂੰ ਨਹੀਂ ਕਹਿ ਸਕਦੇ, ਇੱਥੇ ਸਾਰੇ ਇੱਕੋ ਜਿਹੇ ਆ। ਤਾਂ ਇੱਕ ਦਿਨ ਹੋਰ ਹੰਗਾਮੇ ਦੀ ਭੇਟ ਚੜਿਆ ਵਾ। ਇਹਨਾਂ ਦਾ ਦਿਨ ਨਹੀਂ, ਦਿਨ ਲੋਕਾਂ ਦਾ, ਕਿਉਂਕਿ ਲੋਕਾਂ ਦੇ ਟੈਕਸ ਪੇਅਰਸ ਦੇ ਪੈਸੇ ਨਾਲ ਇਹ ਸਾਰਾ ਕੁਝ ਚੱਲਣਾ ਹੁੰਦਾ। ਸੋ ਇੱਕ ਦਿਨ ਅੱਜ ਫਿਰ ਬਗੈਰ ਚਰਚਾ ਤੋਂ, ਬਗੈਰ ਕੋਈ ਖਾਸ ਗੱਲਬਾਤ ਤੋਂ, ਬਸ ਭਗਵੰਤ ਮਾਨ ਜੀ ਅੱਗੇ ਵੀ ਇੱਕ ਦਿਨ ਬੋਲੇ ਸਨ, ਅੱਜ ਵੀ ਬੋਲੇ ਆ, ਹੋਰ ਕੁਝ ਸੁਣਾਈ ਨਹੀਂ ਦਿੰਦਾ। ਬਸ ਰੌਲਾ ਰੱਪਾ ਹੀ ਆ, ਦੋਨਾਂ ਧਿਰਾਂ ਦਾ ਰੌਲਾ ਰੱਪਾ, ਖੱਪ ਖਾਨਾ ਜਿਹਨੂੰ ਕਹਿ ਲਈਏ, ਖੱਪ ਖਾਨਾ। ਤੇ ਜੇ ਖੱਪ ਖਾਨਾ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਜਿਹੜਾ ਸਾਡਾ ਖਾਨਾ ਖਰਾਬ ਅੱਧ ਪਚੱਦਾ ਹੋਇਆ ਪਿਆ, ਇਹ ਪੂਰਾ ਹੀ ਹੋ ਜਾਣਾ ਹੈ। ਤੇ ਮਿੰਟੂ ਜੀ, ਇਸ ਵਾਰ ਇਹਨਾਂ ਦੇ ਕਿੰਨੇ ਦਿਨ ਰੱਖੇ ਇਸ ਸੈਸ਼ਨ ਦੇ? ਸੈਸ਼ਨ ਦਾ ਦਿਨ ਤੇ ਇੱਕੋ ਹੀ ਸੀਗਾ। ਉਹ ਵੀ ਤੁਹਾਨੂੰ ਪਤਾ ਚਲਾਕੀ ਜੀ ਵਾਲਾ ਦਿਨ ਸੀਗਾ, ਜਿਹੜਾ ਭਰੋਸਗੀ ਮਤੇ ਵਾਲਾ। ਉਹ ਸਾਰਾ ਹੀ ਤੁਸੀਂ ਬਹਿਸ ਸੁਣੀ ਹੋਣੀ ਹੈ, ਐਡੇ ਵੱਡੇ ਪੱਧਰ ਤੇ ਚਲੇ ਗਏ ਸੀਗੇ। ਤਾਂ ਹੁਣ ਇੱਕ ਦਿਨ ਸੀਗਾ, ਜਦੋਂ ਰੌਲਾ ਪਿਆ ਕਿ ਯਾਰ ਤੁਸੀਂ ਇਹ ਕੀ ਕਰ ਰਹੇ ਹੋ, ਤਾਂ ਫਿਰ ਇਹਨਾਂ ਨੇ 3 ਦਿਨ ਕਰ ਦਿੱਤਾ ਸੀਗਾ ਹੋਰ ਐਕਸਟੈਂਡ, ਜਿੱਦਾਂ ਵੀਰਵਾਰ, ਸ਼ੁੱਕਰਵਾਰ ਜਾਨੀ ਅੱਜ ਦਾ ਵਾਰ, ਤੇ ਫਿਰ ਸੋਮਵਾਰ। ਹੁਣ ਸੋਮਵਾਰ ਵੀ ਇਹਨਾਂ ਨੇ ਸਿਰਫ ਵੋਟਿੰਗ ਕਰਵਾਉਣੀ ਹੈ ਭਰੋਸਗੀ ਦੇ ਮਤੇ ਤੇ। ਪਹਿਲੇ ਦਿਨ ਭਰੋਸਗੀ ਦਾ ਮਤਾ ਲੈਂਦਾ ਤੇ ਆਖਰੀ ਦਿਨ ਹੁਣ ਉਹਦੇ ਤੇ ਵੋਟਿੰਗ ਹੈ। ਦੋਨਾਂ ਦਿਨਾਂ 'ਚ ਇਹ ਕੰਮ ਹੋਇਆ। ਤੇ ਜਿਹੜੇ ਆ 2 ਦਿਨ ਇਹ ਦੋਵੇਂ ਲੜ ਘੁਲ ਕੇ ਕੱਢ ਲੈ। ਨਾ ਕੁਐਸਚਨ ਆ ਰਿਹਾ, ਨਾ ਜ਼ੀਰੋ ਕੁਐਸਚਨ ਆ ਰਿਹਾ, ਨਾ ਪ੍ਰਸ਼ਨ ਕਾਲ ਹੈ, ਨਾ ਜ਼ੀਰੋ ਆ ਰਿਹਾ। ਹਾਂਜੀ, ਕੁਝ ਵੀ ਨਹੀਂ ਹੈ, ਤਾਂ ਕੱਖ ਵੀ ਨਹੀਂ ਹੈ। ਤਾਂ ਜਦੋਂ ਹੈ ਨਹੀਂ ਹੈ ਤਾਂ ਫਿਰ ਉੱਥੇ ਕੀ ਬੰਦਾ ਕਰੇਗਾ ਤੇ ਕੀ ਨਹੀਂ ਕਰੇਗਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਪਠਾਨਕੋਟ ਵਾਲੀ ਘਟਨਾ ਤੇ ਜੌੜ ਮਾਜਰਾ ਹੋਣਾ ਦਾ ਅਜੀਬ ਜਿਹਾ ਕਹਿੰਦੇ ਬਿਆਨ ਆ ਗਿਆ। ਦੇਖੋ ਇਹ ਨਾ ਪਠਾਨਕੋਟ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਹ ਬੜੀ ਸ਼ਰਮਿੰਦਗੀ ਦੇਣ ਵਾਲੀ ਸੀਗੀ ਸਾਰੇ ਪੰਜਾਬੀਆਂ ਨੂੰ, ਜਾਂ ਕਹਿ ਲਓ ਸਾਰੇ ਨਿਜ਼ਾਮ ਨੂੰ। ਕਿ ਇੱਕ ਔਰਤ ਸੀ, ਪ੍ਰਵਾਸੀ ਔਰਤ ਸੀਗੀ ਜੀ, ਉਹ ਕਿਤੇ ਆਏ, ਲੇਬਰ ਪੇਨ ਹੋ ਰਹੀ ਸੀ ਉਹਨੂੰ, ਤੇ ਉਹਦੇ ਘਰ ਵਾਲੇ ਦਾ ਇਹ ਕਹਿਣਾ ਹੈ ਕਿ ਉਹ ਡਾਕਟਰਾਂ ਕੋਲ ਗਿਆ, ਉਹਨਾਂ ਨੇ ਐਡਮਿਟ ਨਹੀਂ ਕੀਤਾ ਤੇ ਉਹਨੇ ਉੱਥੇ ਬੱਚੇ ਨੂੰ ਫਰਸ਼ ਤੇ ਜਨਮ ਦੇ ਦਿੱਤਾ। ਉਹ ਵੀਡੀਓ ਵੀ ਵਾਇਰਲ ਹੋਈ ਆ। ਤੇ ਇਸ ਗੱਲ ਤੇ ਬਈ ਬੜੀ ਬਹਿਸ ਛਿੜੀ ਹੋਈ ਆ ਕਿ ਯਾਰ ਘੱਟੋ ਘੱਟ ਇਹ ਚੀਜ਼ਾਂ ਦੇ ਪ੍ਰਬੰਧ ਤੇ ਹੋਣੇ ਚਾਹੀਦੇ ਆ ਨਾ। ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨੀ ਮੈਂ ਇੱਕ ਯੂਰਪੀ ਦੇਸ਼ ਦੀ ਖਬਰ ਪੜ੍ਹਦਾ ਪਿਆ ਸਾਂ ਕਿ ਇੱਕ ਇੰਡੀਅਨ ਟੂਰਿਸਟ ਸੀਗੀ ਬੀਬੀ, ਉਹਦੀ ਇਸ ਤਰ੍ਹਾਂ ਮੌਤ ਹੋ ਗਈ, ਪ੍ਰੈਗਨੈਂਟ ਸੀਗੀ। ਤਾਂ ਦੇਖ ਲਓ ਕਿ ਦੇਸ਼ ਦੀ ਸਿਹਤ ਮੰਤਰੀ ਨੇ ਜਦ ਹੀ ਅਸਤੀਫਾ ਸੁੱਟਤਾ, ਉਹਨੇ ਕਿਹਾ ਨਹੀਂ ਇਹ ਤਾਂ ਬਹੁਤ ਵੱਡੀ ਗਲਤੀ ਹੈ। ਤੋ ਇੱਥੇ ਹੁਣ ਹਿਸਾਬ ਲਾ ਲਓ ਕਿ ਏਡੀ ਸ਼ਰਮਨਾਕ ਘਟਨਾ ਵਾਪਰਦੀ ਹੈ ਸਾਡੇ ਸਾਰੇ ਸਮਾਜ ਵਾਸਤੇ। ਮੈਂ ਕਹੂੰਗਾ ਇਕੱਲੇ ਨੇਤਾਵਾਂ ਵਾਸਤੇ ਨਹੀਂ, ਸਾਡਾ ਵੀ ਕਸੂਰ ਹੈ। ਅਸੀਂ ਜ਼ਿਆਦਾ ਕਸੂਰਵਾਰ ਆ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਥਾਂ ਤੇ ਧਿਆਨ ਦਿੱਤਾ ਹੈ ਕਿ ਮੁੱਛ ਕਿਹਦੀ ਕੁੰਡੀ ਰਹਿੰਦੀ ਹੈ ਲੀਡਰਾਂ 'ਚ, ਗਾਲਾਂ ਜ਼ਿਆਦਾ ਕਿਹੜੀਆਂ ਕੱਢਦਾ ਹੈ, ਕਿਹੜੇ ਬਿਆਨ ਤੱਤੇ ਦਿੰਦਾ, ਕਿਹੜਾ ਠੰਡੇ ਦਿੰਦਾ। ਅਸੀਂ ਜਦੋਂ ਇਹਨਾਂ ਚੀਜ਼ਾਂ 'ਚ ਉਲਝੇ ਹੋਏ ਆ ਤਾਂ ਫਿਰ ਇਹੋ ਜਿਹੇ ਸਿਹਤ ਪ੍ਰਬੰਧ ਮਿਲਣੇ ਨੇ ਤੁਹਾਨੂੰ। ਤੇ ਸ਼ਰਮਨਾਕ ਗੱਲ ਇਹ ਸੀਗੀ ਕਿ ਉਸ ਤੋਂ ਬਾਅਦ ਸਰਕਾਰ ਨੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ। ਤੇ ਇਹ ਤੋਂ ਵੀ ਵੱਡੀ ਗੱਲ, ਜੌੜਾ ਮਾਜਰਾ ਕਹਿੰਦੇ ਕਿ ਜਿਹੜੇ ਬੰਦੇ ਨੇ ਵੀਡੀਓ ਬਣਾਈ, ਕਿਉਂਕਿ ਵੀਡੀਓ ਵਾਇਰਲ ਹੋ ਗਈ, ਤੇ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ, ਉਹਦੇ ਤੇ ਹੋਣੀ ਚਾਹੀਦੀ ਹੈ, ਕਿਉਂਕਿ ਅਗਲੇ ਦੀ ਪ੍ਰਾਈਵੇਸੀ ਦਾ ਹਨਨ ਕਰ ਦਿੱਤਾ। ਦੇਖੋ ਕਹਿੰਦਾ, ਵੈਸੇ ਕਮਾਲ ਦੀ ਗੱਲ ਇਹ ਹੈ ਕਿ ਜੌੜਾ ਮਾਜਰਾ ਇਹ ਕਹਿ ਰਿਹਾ ਹੈ, ਹੁਣ ਜੌੜਾ ਮਾਜਰਾ ਕਿਹੜਾ ਸਾਡਾ ਨਾਂ ਨਹੀਂ ਜਾਣਦਾ, ਗੱਦਿਆਂ ਵਾਲਾ ਡੀਸੀ ਨਾਲ ਪੰਗਾ ਪਿਆ ਸੀ ਜਿਹੜਾ ਸਿਹਤ ਮੰਤਰੀ ਹੈ। ਹੁਣ ਉਹ ਕਹਿ ਰਿਹਾ ਕਿ ਪਲਾਨਡ ਸੀਗਾ ਜੀ। ਚਲੋ ਮਤਲਬ ਕਿ ਡਿਲੀਵਰੀ ਵੀ ਪਲਾਨਡ ਹੀ ਕਰ ਦਿੱਤੀ ਉਹਨਾਂ ਨੇ, ਇਹ ਤਾਂ ਵਿਉਂਤਿਆ ਇੱਕ ਹੱਥਕੰਡਾ ਸੀਗਾ। ਫਿਰ ਵੇਖੋ ਕਮਾਲ ਦੀ ਗੱਲ ਹੈ ਵੀ ਬੱਚਾ ਜੰਮਣਾ ਕਿਸੇ ਨੇ ਸਿਆਸੀ ਧਿਰ, ਉਦੋਂ ਜਦੋਂ ਬੱਚਾ ਜੰਮਿਆ, ਮਤਲਬ ਕਿ ਬੱਚਾ ਹੁਣ ਜਦੋਂ ਗਰਭ ਠਹਿਰਿਆ ਹੋਏਗਾ, ਦੇਖੋ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕੋਈ ਉਮੀਦ ਹੀ ਨਹੀਂ ਹੋਈ ਹੋਏਗੀ। ਇਹ ਕਿੱਡੇ ਬੇਵਕੂਫਾਨਾ ਬਿਆਨ ਦੇ ਦਿੰਦੇ ਆ ਕਿ ਪਲਾਨਡ ਹੈ ਜੀ। ਜਿਸ ਤਰੀਕੇ ਨਾਲ ਕੋਈ ਵੀਡੀਓ ਬਣਾਉਣ ਵਾਲਾ ਕਹਿ ਰਿਹਾ ਜੀ ਨਾ ਢੱਕਿਓ ਨਾ ਢੱਕਿਓ ਨਾ ਬੱਚੇ। ਗੱਲ ਇਹ ਹੈ ਕਿ ਚਲੋ ਹੋ ਸਕਦਾ ਵੀਡੀਓ ਬਣਾਉਣ ਵਾਲੇ ਨੇ ਤੇ ਇਸ ਭਾਵਨਾ ਨਾਲ ਵੀਡੀਓ ਬਣਾਈ ਹੋਵੇ ਕਿ ਬਾਈ ਦੁਨੀਆ 'ਚ ਗੱਲ ਜਾਵੇ, ਲੋਕਾਂ 'ਚ ਗੱਲ ਜਾਵੇ, ਕਿ ਗਾਹ ਨਾ ਹੋਵੇ। ਤਾਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਹ ਸਾਰਾ ਕੁਝ ਹੀ ਵਿਉਂਤਿਆ ਸੀਗਾ, ਬੱਚਾ ਵੀ ਅਗਲੇ ਵਿਉਂਤ ਕਰਕੇ ਤੁਹਾਡੇ ਨਾਲ ਵਿਤਕਰਾ ਕਰਕੇ ਜਾਂ ਕੋਈ ਤੁਹਾਡੇ ਨਾਲ ਕੋਈ ਨਫ਼ਰਤ ਕਰਕੇ ਜੰਮ ਰਹੇ ਸੀ। ਤਾਂ ਉਸ ਤੋਂ ਬਾਅਦ ਨਾਲ ਇੱਕ ਹੋਰ ਤਰਕ ਦੇ ਦਿੱਤਾ ਉਹਨਾਂ ਨੇ ਕਿਹਾ ਕਿ
ਦੇਖੋ ਇਹ ਪੰਜਵਾਂ ਬੱਚਾ ਸੀ ਤੇ ਆਮ ਤੌਰ ਤੇ ਜਦੋਂ ਪੰਜਵੀਂ ਵਾਰ ਜਵਾਕ ਜੰਮਦੀਆਂ ਨੇ ਨਾ ਬੁੜੀਆਂ, ਉਦੋਂ ਕੀ ਹੈ ਕਿ ਬੱਚਾ ਆਪਣੇ ਆਪ ਹੀ ਹੋ ਜਾਂਦਾ ਹੈ, ਕੋਈ ਜ਼ਿਆਦਾ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ। ਮਤਲਬ ਕਿ ਗਲਤੀਆਂ ਮੰਨਣ ਦੀ ਥਾਂ ਤੇ ਹੋਰ ਹੀ ਗੱਲਾਂ ਕਰੀ ਜਾਂਦੇ ਨੇ ਉਹ। ਨਵੀਆਂ ਪੜ੍ਹਾਈਆਂ ਪੜ੍ਹਾਉਂਦੇ ਨੇ। ਵੈਸੇ ਹਾਂ ਜੀ, ਆਪ ਜਿਹੜੀਆਂ ਪੜ੍ਹਾਈਆਂ ਪੜ੍ਹੀਆਂ ਨੇ ਇਹ ਮਤਲਬ ਕਿ ਇਹਨਾਂ ਨੇ ਕੋਈ ਐਮਡੀ ਕੀਤੀ ਹੈ, ਇਹ ਐਮਬੀਬੀਐਸ ਨੇ ਜਿਹੜੇ ਸਿਹਤ ਮੰਤਰਾਲਾ ਸਾਂਭ ਰਹੇ ਨੇ, ਮੇਰੇ ਵਾਂਗੂ 10-12 ਪੜ੍ਹੇ ਨੇ, ਸਾਊਥ ਕੋਰੀਆ ਚ ਚੱਕਰ ਕੱਢ ਕੇ ਆਏ ਨੇ, ਤੇ ਉਹ ਕਦੇ ਵੀਸੀ ਦੇ ਨਾਲ, ਤੇ ਆਹ ਦੇਖ ਲਓ ਕਿੰਨੇ, ਮੈਂ ਹੂ ਬਹੂ ਉਹਨਾਂ ਦੀ ਬਿਆਨਬਾਜ਼ੀ ਤੁਹਾਨੂੰ ਸੁਣਾ ਰਿਹਾ। ਤੁਸੀਂ ਅਮਰੀਕਾ ਚ ਰਹਿਣ ਵਾਲੇ ਹੋ, ਤੁਸੀਂ ਵੀ ਇੱਥੇ ਹੈਲਥ ਕੇਅਰ ਦਾ ਕਿੰਨਾ ਵੱਡਾ ਪ੍ਰੋਗਰਾਮ ਹੈ ਜਿਹੜਾ ਉਹਦੇ ਲਈ ਟੈਕਸ ਵੀ ਦਿੰਦੇ ਹੋ, ਉਹਦੇ ਵਿੱਚ ਸਹੂਲਤ ਲੈਂਦੇ ਹੋ, ਤੇ ਇਹੋ ਜੀ ਕਿਤੇ ਟਿੱਪਣੀ ਤੁਹਾਨੂੰ ਸੁਣਨ ਨੂੰ ਮਿਲੇ ਤਾਂ ਉਹ ਤੁਸੀਂ ਸ਼ਰਮ ਨਾਲ ਉਦਾਂ ਹੀ ਬੰਦਾ ਪਾਣੋ ਪਾਣੀ ਹੋ ਜਾਏਗਾ ਕਿ ਯਾਰ ਕੀ ਬਾਤ ਹੈ ਕਿ ਅਸੀਂ ਲੋਕ ਟੈਕਸ ਪੇਅਰ, ਅਸੀਂ ਇਹਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਸੁਣਨ ਵਾਸਤੇ ਟੈਕਸ ਦੇ ਰਹੇ। ਉਹ ਕਹਿ ਰਹੇ ਨੇ ਵਿਉਂਤੇ ਆ, ਕਦੇ ਕਹਿ ਰਹੇ ਕਿ ਵੀਡੀਓ ਵਾਲੇ ਤੇ ਕਾਰਵਾਈ ਕਰਨੀ ਹੈ। ਇਹ ਗੱਲਾਂ ਕਿਹੜੀਆਂ ਗੱਲਾਂ ਨੇ? ਫਿਰ ਇਹ ਪੰਜਵਾਂ ਜਵਾਕ ਸੀ ਜੀ, ਇਹ ਤਾਂ ਹੋ ਗਿਆ ਬਸ, ਨਾਲ ਦੀ ਨਾਲ ਆਪਰੇਸ਼ਨ ਦੀ ਲੋੜ ਨਹੀਂ ਪਈ। ਕਿਹੜੀਆਂ ਗੱਲਾਂ ਨੇ ਬੇਤੁਕੀਆਂ, ਬੇਸਲੈਸ, ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈਗਾ। ਬਸ ਅੱਠੇ ਅੱਠ, ਜਿਹਨੂੰ ਆਪਾਂ ਪੰਜਾਬੀ ਚਾਹੁੰਦੇ ਹਾਂ ਨਾ, ਫਲਾਣਾ ਅੱਠੇ ਅੱਠ ਮਾਰੀ ਜਾਂਦਾ, ਅੱਠੇ ਅੱਠ ਮਾਰਨ ਵਾਲੀ ਗੱਲ ਆ। ਅੱਠੇ ਅੱਠ ਮਾਰ ਕੇ ਬਸ ਇੱਧਰ ਉੱਧਰ ਤੁਰ ਜਾਣਾ ਆ। ਤਾਂ ਖੈਰ ਦੇਖੋ ਗੱਲ ਇਹ ਆ ਕਿ ਠੀਕ ਆ, ਚਲੋ ਹੋ ਸਕਦਾ ਉਹਨਾਂ ਨੇ ਰਜਿਸਟਰਡ ਨਾ ਕਰਾਇਆ ਹੋਵੇ। ਆਮ ਤੌਰ ਤੇ ਕੀ ਹੈ ਕਿ ਪ੍ਰੈਗਨੈਂਟ ਲੇਡੀ ਨੂੰ ਰਜਿਸਟ੍ਰੇਸ਼ਨ ਮਿਲ ਜਾਵੇ ਤਾਂ ਉਹ ਟੀਕਾਕਰਨ ਸ਼ੁਰੂ ਹੋ ਜਾਂਦਾ, ਰਿਕਾਰਡ ਚ ਆ ਜਾਂਦਾ। ਪਰ ਨਾ ਵੀ ਰਿਕਾਰਡ ਚ ਆਵੇ, ਜਿਵੇਂ ਕਹਿ ਰਹੇ ਨੇ ਜੋੜਾ ਮਾਜਰਾ ਜੀ, ਮੰਨ ਲਓ ਰਿਕਾਰਡ ਦੇ ਵਿੱਚ ਨਹੀਂ ਆਈ, ਤਾਂ ਇੱਕ ਬੀਬੀ ਮੰਨ ਲਓ ਲੇਬਰ ਪੇਨ ਦੇ ਨਾਲ ਜੂਝ ਰਹੀ ਹੈ, ਤੜਪ ਰਹੀ ਹੈ, ਤਾਂ ਕੀ ਤੁਸੀਂ ਪਹਿਲਾਂ ਰਜਿਸਟਰਾਂ ਚੋਂ ਲੱਭੋਗੇ ਕਿ ਹੈਗੀ ਹੈ ਕਿ ਨਹੀਂ? ਕਿ ਤੁਸੀਂ ਪਹਿਲਾਂ ਤੁਸੀਂ ਉਹਦੀ ਹਾਲਤ ਨੂੰ ਵੇਖੋਗੇ? ਇਹ ਕੀ ਤੁਹਾਡਾ ਰਾਜ ਧਰਮ ਕੀ ਕਹਿੰਦਾ? ਪਹਿਲਾਂ ਤੇ ਇਹ ਤਾਂ ਦੇਖੋ ਨਾ, ਤੁਹਾਡਾ ਰਾਜ ਧਰਮ ਇਹ ਕਹਿੰਦਾ ਐਕਸੀਡੈਂਟ ਹੋਇਆ ਪਿਆ ਸੜਕ ਤੇ, ਪਹਿਲਾਂ ਤੁਸੀਂ ਇਹ ਵੇਖੋਗੇ ਕਿ ਮੇਰਾ ਰਿਸ਼ਤੇਦਾਰ ਹੈਗਾ ਕਿ ਨਹੀਂ, ਫੇਰ ਮੈਂ ਚੱਕੂਗਾ। ਇਨਸਾਨੀਅਤ ਦਾ ਰਿਸ਼ਤਾ ਤੇ ਹੈਗਾ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਵਾਹਿਯਾਤ ਦੀਆਂ ਗੱਲਾਂ ਨੇ। ਮਾਫ ਕਰਨਾ, ਇਹੋ ਜਿਹੇ ਸ਼ਬਦ ਅਸੀਂ ਵੀ ਇਸਤੇਮਾਲ ਕਰਦੇ ਇਹਨਾਂ ਵਾਸਤੇ, ਪਰ ਵਜ਼ੀਰ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਠੀਕ ਨਹੀਂ ਲੱਗਦੀਆਂ, ਸ਼ੋਭਦੀਆਂ ਨਹੀਂ ਜੀ। ਐਸਜੀਪੀਸੀ ਨੇ ਆਪਣਾ ਅਗਲੇਰਾ ਪ੍ਰੋਗਰਾਮ ਐਲਾਨਿਆ ਜੀ। ਦੇਖੋ ਇਹਨਾਂ ਨੇ ਇਕੱਠ ਕੀਤਾ ਸੀਗਾ ਅੱਜ, ਤਾਂ ਇਕੱਠ ਦੇ ਵਿੱਚ ਇਹਨਾਂ ਨੇ ਕੋਈ ਨਾ ਕੋਈ ਪ੍ਰੋਗਰਾਮ ਤਾਂ ਫਿਰ ਦੇਣਾ ਹੀ ਸੀਗਾ ਨਾ। ਗੱਲ ਤਾਂ ਇਹ ਆ ਕਿ ਹੁਣ ਐਸਜੀਪੀਸੀ ਖੁਦ, ਅੱਗੇ ਵੀ ਆਪਾਂ ਡੇਲੀ ਗੱਲ ਕਰਦੇ ਹੀ ਆ ਤਕਰੀਬਨ ਐਸਜੀਪੀਸੀ ਦੀ, ਕਿ ਇਹਨਾਂ ਦੀ ਹੁਣ ਸਥਿਤੀ ਜਿਹੜੀ ਆ ਬਹੁਤ ਨਾਜ਼ੁਕ ਹੈ। ਜੇ ਨਹੀਂ ਕੁਝ ਕਰਦੇ ਤਦ ਵੀ, ਤੇ ਜੇ ਕੁਝ ਕਰਦੇ ਆ ਤਦ ਵੀ, ਸਥਿਤੀ ਜਿਹੜੀ ਆ ਵਾਕਿਆ ਦੁਵਿਧਾ ਵਾਲੀ ਹੈ। ਤਾਂ ਹੁਣ ਇਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ ਹੈ, ਇਹ ਸਾਰੀ ਜਿਹੜੀ ਬੈਠਕ ਅੱਜ ਖਤਮ ਹੋਈ ਹੈ, ਇਹਦੇ ਵਿੱਚ ਇਹਨਾਂ ਨੇ ਆਖਿਆ ਕਿ ਇੱਕ ਤਾਂ ਅੰਮ੍ਰਿਤਸਰ ਦੇ ਵਿੱਚ 4 ਅਕਤੂਬਰ ਨੂੰ ਵੱਡਾ ਇਕੱਠ ਬੁਲਾਇਆ ਜਾਏਗਾ, ਜਿਹੜਾ ਕਿ ਡੀਸੀ ਅੰਮ੍ਰਿਤਸਰ ਨੂੰ ਮੈਮੋਰੰਡਮ ਦੇਵੇਗਾ। ਠੀਕ ਹੈ ਜੀ। ਦੂਜਾ ਵੱਡਾ ਪ੍ਰੋਗਰਾਮ ਇਹ ਉਲੀਕਿਆ, ਅਸੀਂ ਇਹਦੀ ਕੱਲ ਸੰਭਾਵੀ ਤੌਰ ਤੇ ਗੱਲ ਕੀਤੀ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸਾ ਇਹ ਹੋਏਗਾ, ਤਾਂ ਹਰਿਆਣੇ ਦੇ ਵਿੱਚ ਇੱਕ ਇਕੱਠ ਜਿਹੜਾ ਹੈ ਇਹ ਬੁਲਾਉਣ ਵਾਸਤੇ ਮੈਂਬਰਾਂ ਨੂੰ ਕਿਹਾ, ਕਿਉਂਕਿ ਇੱਥੇ ਮੈਂਬਰ ਇਕੱਠੇ ਹੋਏ ਸਨ ਨਾ, ਜਿਹੜੇ ਜਨਰਲ ਹਾਊਸ ਦੇ ਮੈਂਬਰ ਐਸਜੀਪੀਸੀ ਦੇ, ਉਹ ਇੱਥੇ ਇਕੱਠੇ ਹੋਏ ਸਨ 100 ਦੇ ਕਰੀਬ, ਕਿਉਂਕਿ ਦੂਜੇ ਕੁਝ ਵਿਰੋਧੀ ਹੋ ਗਏ 15, ਬਾਕੀ ਕੁਝ ਮਤਲਬ ਕਿ ਚਲਾਣਾ ਕਰਕੇ ਵਿੱਚੋਂ ਜਦੋਂ ਹਾਊਸ ਚੁਣਿਆ ਸੀ, ਕੁਝ ਜਿਹੜੇ ਬਾਹਰਲੇ ਸਟੇਟਾਂ ਦੇ ਹੋ ਗਏ, ਤਾਂ ਕੁੱਲ ਮਿਲਾ ਕੇ 100 ਦੇ ਕਰੀਬ ਇਹਨਾਂ ਦੇ ਰੱਖ ਲਓ। ਤਾਂ ਇਹਨਾਂ ਨੇ ਹੁਣ ਦੂਸਰਾ ਪ੍ਰੋਗਰਾਮ ਕੀ ਉਲੀਕ ਦਿੱਤਾ ਕਿ ਇੱਕ ਹਰਿਆਣੇ 'ਚ ਵੱਡਾ ਇਕੱਠ ਮਾਰਾਂਗੇ। ਤਾਂ 2 ਇਹਨਾਂ ਨੇ ਪ੍ਰੋਗਰਾਮ ਜਿਹੜੇ ਉਲੀਕੇ ਆ। ਹੁਣ ਦੇਖੋ ਬਾਕੀ ਕੀ ਹੁੰਦਾ। ਖੈਰ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਿੱਖ ਸਮਾਜ ਦੇ ਸੰਤਾਂ ਦੇ ਦੁਸਹਿਰੇ ਤੇ ਹਜ਼ੂਰ ਸਾਹਿਬ ਜਾਣ ਦੇ ਚਲਦਿਆਂ ਉਹਨਾਂ ਦਾ ਇਕੱਠ 7 ਅਕਤੂਬਰ ਤੋਂ ਬਾਅਦ ਬੁਲਾਉਣਾ, ਮਤਲਬ ਕਿ ਹਰਿਆਣੇ ਵਾਲਾ 7 ਅਕਤੂਬਰ ਤੋਂ ਬਾਅਦ। ਹੁਣ ਚੱਕਰ ਇਹ ਆ ਕਿ ਦੇਖੋ ਇਹਨਾਂ ਨੇ ਆਰਐਸਐਸ ਤੇ ਵੀ ਦੋਸ਼ ਲਾਏ ਨੇ ਕਿ ਭਾਈ ਜੇ ਹੁਣ ਨਾ ਰੋਕਿਆ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਵੀ ਆਪਣਾ ਛਾਪਣਗੇ ਤੇ ਉੱਤੇ ਆਰਐਸਐਸ ਲਿਖ ਦੇਣਗੇ। ਜਾਨੀ ਪੂਰੀ ਨਿੱਠ ਕੇ ਹੁਣ ਆਰਐਸਐਸ ਦੀ ਆਲੋਚਨਾ ਕਰ ਰਹੇ ਆ, ਤੇ ਕਰਨੀ ਵੀ ਚਾਹੀਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਮੰਗ ਕੀਤੀ ਹੈ ਕਿ ਸਾਡਾ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਕੋਲ ਜਾਣਾ ਚਾਹੀਦਾ। ਹੁਣ ਦੇਖਣਾ ਹੋਏਗਾ ਕਿ ਇਹ ਜਿਹੜੇ ਪ੍ਰੋਗਰਾਮ ਨੇ, ਇਹ ਪ੍ਰੋਗਰਾਮ ਤਾਂ ਜਿਹੜੇ ਦਿੱਤੇ ਨੇ, ਇਹਨਾਂ ਤੋਂ ਗਾਂ ਫਿਰ ਕੀ ਨਿਕਲਦਾ, ਨਤੀਜਾ ਕੀ ਨਿਕਲਦਾ। ਜੀ ਜੀ ਜੀ। ਅਗਲੀ ਗੱਲ ਕਰੀਏ, ਇੱਕ ਹੋਰ ਘਪਲੇ ਵਿੱਚ ਇੱਕ ਹੋਰ ਕਾਂਗਰਸ ਦੇ ਵੱਡੇ ਲੀਡਰ ਦਾ ਨਾਮ ਉਛਲਿਆ ਜੀ। ਆ ਕੋਈ ਰਹਿ ਨਾ ਜਾਵੇ ਬਸ, ਇਹਨਾਂ ਦਾ ਤਾਂ ਹੁਣ ਇਹੀ ਹੈ ਕਿ ਜੀ ਗੱਲ ਇਹ ਹੈ ਕਿ ਕੋਈ ਵਿਰਲਾ ਬੂਟਾ ਹੀ ਹੈ ਜਿਹੜਾ ਬਚੇਗਾ, ਬਾਕੀ ਤੇ ਸਾਰੇ ਬਲੇਟੇ ਚ ਆ ਜਾਣੇ ਆ।
ਦੇਖੋ ਮਾਮਲਾ ਕੀ ਹੈ, ਲੁਧਿਆਣੇ ਦੇ ਵਿੱਚ ਨਾ ਕੋਈ ਸਟਰੀਟ ਲਾਈਟਾਂ ਦਾ ਘੁਟਾਲਾ ਹੈ, ਸਟਰੀਟ ਲਾਈਟਾਂ ਦਾ। ਠੀਕ ਹੈ। ਤਾਂ ਇਸੇ ਦਰਮਿਆਨ ਕੁਝ ਗ੍ਰਿਫਤਾਰੀਆਂ ਹੋਈਆਂ ਨੇ, ਜਿਹਦੇ ਵਿੱਚ ਮੰਗਲਵਾਰ ਬਲਾਕ ਸਿੱਧਵਾਂ ਬੇਟ ਦੇ ਕੋਈ BDPO ਸਤਵਿੰਦਰ ਸਿੰਘ ਕੰਗ, ਬਲਾਕ ਸਮਿਤੀ ਦੇ ਚੇਅਰਮੈਨ ਲਖਵਿੰਦਰ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇੱਥੋਂ ਇੱਕ ਦਿਨ ਪਹਿਲਾਂ ਦੀ ਗੱਲ ਜੇ ਕਰੀਏ ਤਾਂ ਵੀਡੀਓ, ਜਿਹਨੂੰ ਆਪਾਂ ਕਹਿ ਲਓ ਕਿ ਵਿਲੇਜ ਡਿਵੈਲਪਮੈਂਟ ਦਾ ਜਿਹੜਾ ਹੁੰਦਾ ਕੰਮ ਵੇਖਣ ਵਾਲਾ, ਉਹ ਇੱਕ ਆਫੀਸਰ ਹੁੰਦਾ, ਉਹਨੂੰ ਵੀਡੀਓ ਕਹਿੰਦੇ ਆ, ਯਾਨੀ ਪੇਂਡੂ ਵਿਕਾਸ ਅਧਿਕਾਰੀ ਕਹਿ ਲਓ, ਤੇਜਾ ਸਿੰਘ। ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਰਿਮਾਂਡ ਲਿਆ ਗਿਆ। ਦੱਸਦੇ ਇਹ ਆ ਕਿ ਰਿਮਾਂਡ ਦੇ ਦੌਰਾਨ ਤੇਜਾ ਸਿੰਘ ਨੇ ਅਮਰਿੰਦਰ ਸਿੰਘ ਦੇ ਅਤੀ ਨਜ਼ਦੀਕੀ ਰਹਿ ਚੁੱਕੇ ਕਿਸੇ ਸਮੇਂ ਦੇ ਕੈਪਟਨ ਸੰਦੀਪ ਸੰਧੂ ਦਾ ਨਾਮ ਲਿਆ ਕਥਿਤ ਤੌਰ ਤੇ। ਤਾਂ ਮਾਮਲਾ ਫੇਰ ਉਧਰ ਨੂੰ, ਹੁਣ ਤੁਸੀਂ ਦੇਖ ਲਓ ਕਿ ਇਹ ਵੀ ਹਾਈ ਪ੍ਰੋਫਾਈਲ ਬਣਦਾ ਨਜ਼ਰ ਆ ਰਿਹਾ। ਹਾਲਾਂਕਿ ਯਾਦ ਹੋਣਾ ਤੁਹਾਨੂੰ, ਇਹ ਜਿਹੜੇ ਕੈਪਟਨ ਸੰਧੂ ਸਾਹਿਬ ਸੀਗੇ, ਇਹ ਹਾਰ ਗਏ ਸੀਗੇ ਯਾਲੀ ਤੋਂ, ਬੜਾ ਇੱਕ ਕਲੋਜ਼ ਫਾਈਟ ਦਾ ਇਲੈਕਸ਼ਨ ਹੋਇਆ ਸੀਗਾ, ਜਿਮਨੀ ਚੋਣ। ਤਾਂ ਸੰਧੂ ਸਾਹਿਬ ਮੁੜ ਕੇ ਵੈਸੇ ਉਹ ਕੈਪਟਨ ਦੇ ਨਾਲ ਨਹੀਂ ਗਏ, ਬਹੁਤ ਜ਼ਿਆਦਾ ਨਜ਼ਦੀਕੀ ਸਨ, ਪਰ ਇਹਨਾਂ ਨੇ ਰੱਖ ਲਿਆ ਕਿਉਂਕਿ ਉਹਨਾਂ ਦੀ ਅਹਿਮੀਅਤ ਹੈਗੀ ਆ। ਪਰ ਪਹਿਲਾਂ ਵੈਸੇ ਤੇ ਪਹਿਲਾਂ ਵੀ ਇੱਕ ਵਾਰੀ ਨਾਂ ਉਛਲਿਆ ਸੀਗਾ, ਜਿਹੜੀ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਵਿਜੀਲੈਂਸ ਦੀ ਛਾਪੇਮਾਰੀ ਜਾਂ ਮੁਕੱਦਮੇਬਾਜ਼ੀ ਤੇ ਗ੍ਰਿਫਤਾਰੀਆਂ ਦਾ ਦੌਰ ਚੱਲਦਾ, ਉਹਦੇ ਵਿੱਚ ਵੀ। ਪਰ ਹੁਣ ਇੱਕ ਵਾਰੀ ਫੇਰ ਆ ਕਿ ਇਹ ਦੇਖੋ, ਇਹ ਹੁਣ ਮੀਡੀਆ ਰਾਹੀਂ ਦਾਅਵੇ ਨੇ ਕਿ ਇਹ ਨਾਮ ਸ਼ਾਇਦ ਲਿਆ ਗਿਆ ਹੈ, ਪਰ ਇਹ ਮਾਮਲਾ ਕੀ ਹੈ ਕਿ ਦੇਖੋ, ਇਹ ਜਿਹੜੀ ਹੈ ਕਿ 26 ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਵਾਲੀ ਸਾਰੀ ਜਿਹੜੀ ਇਹਨਾਂ ਨੇ ਕਾਰਕਰਦਗੀ ਕਰਨੀ ਸੀ, ਉਹਦੇ ਵਾਸਤੇ 65 ਲੱਖ ਰੁਪਈਆ ਸੀਗਾ। ਤਾਂ 65 ਲੱਖ ਰੁਪਈਆ ਜਿਹੜਾ ਸੀਗਾ, ਕੁਝ ਇਸ ਤਰ੍ਹਾਂ ਸੀਗਾ ਕਿ ਜਿਵੇਂ ਇਹਨਾਂ ਨੇ ਕੋਈ 3500 ਜਾਂ 3300 ਰੁਪਇਆ ਸੀਗਾ ਜਿਹੜਾ ਦੇਣਾ ਸੀਗਾ, ਮਤਲਬ ਕਿ ਨਗਦ ਦੇ ਹਿਸਾਬ ਨਾਲ। ਤਾਂ ਇਹਨਾਂ ਨੇ ਰਲ ਮਿਲ ਕੇ ਉਸ ਫਰਮ ਦੇ ਨਾਲ, ਕੋਈ ਅਮਰ ਇਲੈਕਟ੍ਰੀਕਲ ਹੈ, ਤਾਂ ਉਹਦੇ ਨਾਲ ਰਲ ਕੇ 7288 ਰੁਪਏ ਖਰਚ ਦਿਖਾਏ। ਆਲਮੋਸਟ ਕਹਿ ਲਓ ਕਿ ਦੁੱਗਣਾ ਤੋਂ ਵੀ ਸਵਾ ਦੋ ਗੁਣਾ ਹੀ ਕਹਿ ਲਈਏ। ਤਾਂ ਇਹ ਕੁੱਲ ਮਿਲਾ ਕੇ ਕਹਿ ਲਓ ਕਿ ਘਪਲੇ ਦੀ ਥੋੜੀ ਜਿਹੀ ਸ਼ੇਪ ਹੈ ਕਿ ਕਿਸ ਤਰ੍ਹਾਂ ਦਾ ਘਪਲਾ ਹੈ। ਉਹਦੇ ਵਿੱਚ ਥੋੜਾ ਜਿਹਾ ਇਹ ਦੇਖ ਲਓ ਕਿ ਨਾਲ ਸਿਆਸੀ ਰੰਗ ਵੀ ਆ ਗਿਆ, ਤੇ ਨਾਲ ਇੱਕ ਅਧਿਕਾਰੀ ਵੀ ਆ ਗਿਆ, ਨਾਲ ਪੰਚਾਇਤੀ ਵੀ ਆ ਕੇ। ਕੋਈ ਰਹਿ ਗਿਆ ਤੇ ਦੱਸ ਦੋ। ਐ ਹੁੰਦੇ ਆ, ਰਲ ਮਿਲ ਕੇ ਐ ਖਾਧਾ ਜਾਂਦਾ, ਨਾਲ ਕਾਰੋਬਾਰੀ ਵੀ ਰਲ ਗਿਆ। ਤੋ ਇਹ ਸਾਰਾ, ਇਹ ਤਾਂ ਛੋਟੀ ਮੋਟੀ ਰਕਮ ਆ, ਪਰ ਇਸ ਘਪਲੇ ਦਾ ਜਿਹੜਾ ਕਥਿਤ ਘਪਲੇ ਦਾ ਮਾਮਲਾ ਹੈ, ਇਹਦੇ ਚ ਇੱਕ ਚੀਜ਼ ਸਾਫ਼ ਹੁੰਦੀ ਹੈ ਕਿ ਪੈਸਾ ਇੱਥੇ ਖਾਧਾ ਕਿਸ ਤਰ੍ਹਾਂ ਜਾਂਦਾ ਹੈ। ਜਿਵੇਂ ਇੱਕ ਛੋਟੀ ਜਿਹੀ ਮਿਸਾਲ, ਹੁਣ ਚੰਨੀ ਕਹਿੰਦਾ, ਚੰਨੀ ਨੂੰ ਪੁੱਛਦੇ ਕਿੱਥੇ ਆ, ਕਹਿੰਦਾ ਜੀ ਕੈਨੇਡਾ। ਕੀ ਕਰਦਾ? ਪੂਜਾ ਕੀ ਕਰਦੀ ਆ? ਉਹ ਕਹਿੰਦਾ ਕਿ ਮੈਂ ਥੀਸਿਸ ਲਿਖਦਾ। ਕਾਹਦੇ ਤੇ? ਅਖੇ ਕਾਂਗਰਸ ਦਾ ਡਾਊਨਫਾਲ ਕਾਹਤੋਂ ਆਇਆ। ਨਹੀਂ ਤੂੰ ਇੱਥੇ ਕਰਦਾ ਕੀ ਹੈ ਚੰਨੀ ਸਾਹਿਬ? ਉਹ ਕਹਿੰਦਾ ਮੇਰੀਆਂ ਅੱਖਾਂ ਖਰਾਬ ਨੇ। ਇੱਕ ਪਾਸੇ ਅੱਖਾਂ ਖਰਾਬ ਨੇ, ਦੂਸਰੇ ਪਾਸੇ ਥੀਸਿਸ ਲਿਖ ਰਹੇ ਹੋ। ਥੀਸਿਸ ਕਾਹਦੇ ਨਾਲ ਲਿਖ ਰਹੇ ਹੋ? ਅੱਖਾਂ ਬੰਦ ਕਰਕੇ। ਥੀਸਿਸ ਤੇ ਤਾਂ ਨਿਗਾਹ ਹੀ ਬੜੀ ਲੱਗੇਗੀ। ਕਮਾਲ ਦੇ ਲੌਜਿਕ। ਅੱਛਾ, ਹੁਣ ਉਹ ਫਾਈਲਾਂ ਦਾ ਜਿਹੜਾ ਰੌਲਾ ਪੈਂਦਾ, ਉਹਨਾਂ ਦੇ ਵਿੱਚੋਂ ਇੱਕ ਇਹ ਆ ਕਿ ਖਿਡਾਰੀਆਂ ਨੂੰ ਪੈਸੇ ਦਿੱਤੇ ਗਏ। ਇਹਨਾਂ ਨੇ ਖਿਡਾਰੀਆਂ ਨੂੰ ਜਦੋਂ ਪੈਸੇ ਦਿੱਤੇ ਇਹਨਾਂ ਨੇ, ਤਾਂ ਉਹੀ ਪੈਸੇ ਮੁੜ ਕੇ ਉਹਨਾਂ ਤੋਂ ਚੈੱਕ ਲੈ ਕੇ ਵਾਪਸ ਕਢਾ ਲਏ ਖੇਡ ਕਿੱਟਾਂ ਵਾਸਤੇ। ਤੇ ਜਿਹੜੀਆਂ ਫਰਮਾਂ ਸੀ, ਉਹ ਉਹਨਾਂ ਦੇ ਨਾਲ ਸੈਟਿੰਗ ਹੋ ਗਈ। ਕਥਿਤ ਤੌਰ ਤੇ ਇਹ ਕਹਾਣੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੌਣ ਸੱਚਾ ਕੌਣ ਝੂਠਾ ਸੀ, ਕੋਈ ਜੱਜ ਨਹੀਂ ਲੱਗੇ। ਜੋ ਰਿਪੋਰਟ ਹੁੰਦੀ ਅਸੀਂ ਦਿੰਦੇ ਹਾਂ, ਪਰ ਇਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਸਾਫ਼ ਸਾਨੂੰ ਤਸਵੀਰ ਨਿਕਲ ਕੇ ਦਿਖਾਈ ਦਿੰਦੀ ਹੈ ਕਿ ਇਹ ਰਲ ਮਿਲ ਕੇ ਖੇਡੀ ਕਿਸ ਤਰ੍ਹਾਂ ਜਾਂਦੀ ਹੈ। ਜੀ ਜੀ, ਬਿਲਕੁਲ। ਤੇ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ ਦੇ ਵਿੱਚ ਚਰਚੇ ਨੇ ਇਸ ਟਾਈਮ। ਹਾਂ, ਚਰਚਾ ਗਲੀ ਗਲੀ। ਇਹ ਜਿਹੜਾ ਇੱਕ ਫੁੱਲ ਕੱਢਦਾ ਫੁਲਕਾਰੀ, ਤੇ ਇਹ ਫੁਲਕਾਰੀ ਸਾਰੀ ਜਿਹੜੀ ਆ ਉਹ ਲੈ ਹੀ ਜਾਂਦੇ ਨੇ ਕਈ ਵਾਰ, ਸਾਰੇ ਫੁੱਲ ਤੱਕਦੇ ਹੀ ਰਹਿ ਜਾਂਦੇ ਨੇ। ਤੋ ਇਹ SHO ਜਿਹੜਾ ਆ ਨਾ, ਉਹਦੇ ਦਿਮਾਗ ਦੀ ਵਾਕਿਆ ਚਰਚਾ ਬੜੀ ਹੁੰਦੀ ਪਈ ਆ। ਚੋਰੀ ਹੋ ਗਈ, ਚੋਰੀ ਹੋ ਗਈ, ਚੋਰੀ। ਵੈਸੇ ਤਾਂ ਕਈ ਕਹਿੰਦੇ ਨਾ, ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ ਕੀ ਕਰੀਏ। ਉਹ ਕਹਿੰਦੇ ਭੱਜ ਭੱਜ ਚਲਾ ਜਾ, ਉੱਥੇ ਠੀਕ ਰਹੇਗਾ। ਤਾਂ ਫਿਰ ਹੰਸਰਾਜ ਭੱਜ ਭੱਜ ਹੀ ਚਲਾ ਗਿਆ ਸੀਗਾ। ਤਾਂ ਇਸ ਤਰ੍ਹਾਂ ਚੋਰੀ ਹੋਈ। ਰੁਪਈਆ ਸੀ 36 ਲੱਖ। 36 ਲੱਖ ਕੋਈ ਚੋਰ ਲੈ ਗਿਆ ਚੱਕ ਕੇ।
ਅੱਛਾ, ਕਮਾਲ ਦੀ ਗੱਲ ਆ ਕਿ ਜਿਸ ਐਸਐਚਓ ਕੋਲ ਮੁਕੱਦਮਾ ਆਇਆ ਉਹਨੇ ਬੜੀ ਮਿਹਨਤ ਕੀਤੀ ਦਿਨ ਰਾਤ ਇੱਕ ਕਰਕੇ ਤੇ ਉਹ ਮਾਮਲਾ ਟਰੇਸ ਕਰ ਲਿਆ। ਟਰੇਸ ਕਰਕੇ ਉਹਨੇ ਤੇ ਮਤਲਬ ਪਾਤੀ ਰਕਮ 8 ਲੱਖ ਦੀ। ਹੁਣ ਚੱਕਰ ਵਿੱਚੋਂ ਇਹ ਸੀਗਾ ਕਿ ਅਸਲ 'ਚ ਜਿਹੜਾ ਉਹ ਰੁਪਈਆ ਪਿਆ ਸੀਗਾ ਉਹ ਸੀਗਾ 2 ਨੰਬਰੀ, ਵਿੱਚੋਂ 24 ਲੱਖ ਰੁਪਈਆ ਉਹ ਸੀਗਾ 2 ਨੰਬਰੀ। ਠੀਕ ਹੈ ਜੀ। ਹੁਣ ਜਿਹੜਾ ਚੋਰ ਸੀ, ਚੋਰ ਵੀ ਬੜਾ ਅੱਗੋਂ ਗਾਂ ਅਜੀਬੋ ਗਰੀਬ ਸੀ। ਉਹਨੇ 4 ਕੁ ਲੱਖ ਦੇ ਗਹਿਣੇ ਖਰੀਦ ਲਏ, ਗਹਿਣੇ ਗੱਟੇ ਤੀਵੀਂ ਨੂੰ ਦਵਾਏ ਹੋਣੇ ਕਿ ਤੀਵੀਂ ਤਾਂ ਖੁਸ਼ ਕਰੀਏ, ਪਤਾ ਨਹੀਂ ਗਾਂ ਕੀ ਬਣਨਾ। ਜੀ ਤਾਂ ਉਹ ਗਹਿਣੇ ਗੱਟੇ ਚਲੋ ਉਹ ਸਾਰਾ ਕੁਝ ਬਰਾਮਦ ਹੋ ਗਿਆ ਤੇ 4 ਕੁ ਲੱਖ ਰੁਪਈਆ ਜਿਹੜਾ ਮਤਲਬ ਕਿ ਉਹਨੇ ਹੋਰ ਵਿਖਾ ਦਿੱਤਾ ਕਿ ਚੋਰ ਤੋਂ ਬਰਾਮਦ ਹੋਇਆ। 8 ਲੱਖ ਦੀ ਚੋਰੀ ਸੀ, ਪਰ ਕੁੱਲ ਦੱਸਦੇ ਆ ਕਿ ਜਿਹੜੀ ਰਕਮ ਸੀਗੀ ਇਸ ਤਰ੍ਹਾਂ 8 ਲੱਖ ਬਰਾਮਦ ਕਰਕੇ ਦਿਖਾ ਦਿੱਤਾ। ਫਿਰ 4 ਲੱਖ ਦਾ ਜਿਹੜਾ ਗਹਿਣਾ ਗੱਟਾ, ਸੌਰੀ ਮੈਂ 4 ਕਹਿ ਰਿਹਾ ਸੀ, 8 ਲੱਖ ਨਗਦ ਦਿਖਾ ਦਿੱਤਾ, 4 ਲੱਖ ਦੇ ਗਹਿਣੇ, ਤੇ ਜਿਹੜਾ 24 ਲੱਖ ਸੀਗਾ ਉਹ 24 ਲੱਖ ਉਹਨੇ ਮੋਚ ਕੇ ਜੇ ਤੇ ਆਪਣੀ ਜੇਬ 'ਚ ਪਾ ਤਿਜੋਰੀ 'ਚ ਲਿਆ। ਰੱਖ ਲਿਆ। ਉਹ ਕਹਿੰਦੇ ਤੁਹਾਡਾ ਭਲਾ ਹੋ ਜੀ, ਇਹ ਕੀ ਆ। ਹੌਲੀ ਹੌਲੀ ਅਧਿਕਾਰੀਆਂ ਤੱਕ ਗੱਲ ਪਹੁੰਚੀ ਕਿ ਇੱਥੇ ਤੇ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਪੈਣ ਬਲਾਵਾਂ ਵਾਲਾ ਹਿਸਾਬ ਕਿਤਾਬ ਹੋ ਗਿਆ, ਇੱਥੇ ਤੇ ਬਲਾ ਪੈ ਗਈ ਜੇ ਤੁਹਾਡੀ। ਫਿਰ ਉਹਨਾਂ ਨੇ ਚੋਰ ਨੂੰ ਜੇਲ੍ਹੋਂ ਕੱਢ ਕੇ ਲਿਆਂਦਾ। ਕਹਿੰਦੇ ਕਿ ਗੱਲ ਸੁਣ, ਤੂੰ ਚੋਰ ਨਹੀਂ, ਤੂੰ ਤੇ ਯਾਰ ਸਾਧ ਬੰਦਾ ਹੀ, ਹੁਣ ਤੂੰ ਸਾਨੂੰ ਨਾ ਦੱਸ ਦੇ ਕੀ ਹੈ। ਉਹ ਕਹਿੰਦਾ ਵੀ ਗੱਲ ਕੀ ਹੈ, ਬਸ ਜਿਵੇਂ ਬਸ ਜਿਹੜੀ ਤੁਸੀਂ ਕਹਾਵਤ ਵਰਤਦੇ ਜੇ ਕਿ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਬਲਾ, ਤੇ ਪੈ ਗਈ ਹੈ ਭਰਾਵਾ। ਚੋਰੀ ਮੈਂ ਕੀਤੀ ਸੀ, ਜੇਲ੍ਹ 'ਚ ਮੈਂ ਆ ਗਿਆ, ਫਾਇਦਾ ਤੇ ਉਹ ਖੱਟ ਗਿਆ, ਅਸਲੀ ਚੋਰੀ ਤੇ ਉਹ ਕਰ ਗਿਆ। ਮੈਂ ਤੇ ਨਾਂ ਦਾ ਹੀ ਚੋਰ ਆ, ਮੇਰੇ ਹਿੱਸੇ ਕੀ ਹੈ। ਮੈਂ ਤਾਂ ਤੀਵੀਂ ਨੂੰ ਖੁਸ਼ ਕਰਦਾ ਕਰਦਾ ਉਧਰੋਂ ਵੀ ਗਿਆ, ਤੀਵੀਂ ਵੀ ਜੁੱਤੀਆਂ ਮਾਰੂਗੀ। ਤੇ 4 ਦਿਨ ਦੇ ਕਹਿਣੇ, 4 ਦਿਨ ਦੇ ਚਾਨਣੀ, ਫਿਰ ਹਨੇਰੀ ਰਾਤ ਨਖੱਤਿਆ ਕੀ ਕੀਤਾ। ਤੇ ਮੈਂ ਤੇ ਉਧਰੋਂ ਵੀ ਗਿਆ ਤੇ ਉਧਰੋਂ ਵੀ ਗਿਆ, ਤੇ ਇਹ 24 ਲੱਖ ਰੁਪਈਆ ਮਾਟ ਕੇ ਤੇ ਸਾਈਡ ਤੇ ਬੈਠ ਗਿਆ। ਤੇ ਹੁਣ ਐਸਐਚਓ ਹੈ ਜਿਹੜਾ, ਉਹਦੇ ਤੇ ਕਾਰਵਾਈ ਹੋ ਗਈ ਆ। ਸੋ ਐਸਐਚਓ ਦੀ ਇਸ ਹੁਸ਼ਿਆਰੀ ਦੇ ਚਰਚੇ ਜਿਹੜੇ ਆ ਜਲੰਧਰ ਹੀ ਨਹੀਂ, ਹੁਸ਼ਿਆਰਪੁਰ 'ਚ ਵੀ ਹੋਣਗੇ ਮੇਰੇ ਖਿਆਲ ਦੇ। ਜੀ ਜੀ। ਤੇ ਸੋਤਿਓ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਇਸ ਨੰਬਰ ਤੇ ਕਾਲ ਕਰਕੇ ਆਪਣੇ ਜਿਹੜੇ ਉਹ ਤੁਸੀਂ ਸਵਾਲ ਪੁੱਛ ਸਕਦੇ। ਇੱਕ ਦੀ ਹੋਰ ਖਬਰ ਤੇ ਉਸ ਤੋਂ ਬਾਅਦ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਸਾਂਝਾ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਆ, ਉਸ ਦੀ ਮੁੱਖ ਮੰਤਰੀ ਨਾਲ ਮੀਟਿੰਗ ਜਿਹੜੀ ਉਹ ਹੋਣੀ ਹੈ 6 ਨੂੰ। ਹਾਂਜੀ, ਇਹਨਾਂ ਨੇ ਅੱਜ ਖਾਸਾ ਤਗੜਾ ਜਾਮ ਕੀਤਾ ਜੀ। ਜਿੰਨੇ ਆਪਣੇ ਪੰਜਾਬ ਦੇ ਮੇਨ ਹਾਈਵੇ ਆ ਨਾ, ਜਿੱਦਾਂ ਹਰੀਕੇ ਹੋ ਗਿਆ, ਇੱਥੇ ਮਲੋਟ ਸਾਡਾ, ਕਿਉਂਕਿ ਮਲੋਟ ਦੋ ਰਾਜਾਂ ਨੂੰ ਜੋੜਦਾ ਹੈਗਾ, ਹਰਿਆਣਾ ਰਾਜਸਥਾਨ ਨੂੰ। ਇਸ ਤਰ੍ਹਾਂ ਮੇਨ ਪੁਆਇੰਟ ਸੀਗੇ ਜਿਹੜੇ ਹਾਈਵੇਜ਼ ਦੇ, ਇਹਨਾਂ ਨੇ ਅੱਜ ਸਾਰੇ ਉਹ ਬਲੌਕ ਕੀਤੇ ਹੋਏ ਸਨ। ਤਾਂ ਉਸ ਤੋਂ ਬਾਅਦ ਫਿਰ ਹੁਣ ਸ਼ਾਮੀ ਇਹ ਖਬਰ ਆਈ ਹੈ ਕਿ ਸ਼ਾਇਦ ਇਹਨਾਂ ਦੀ ਮੀਟਿੰਗ ਫਿਕਸ ਹੋ ਗਈ ਹੈ 6 ਅਕਤੂਬਰ ਨੂੰ, ਕਿਉਂਕਿ ਇਹ ਮਾਮਲਾ ਕੁਝ ਕਿਸਾਨਾਂ ਦੀਆਂ ਮੰਗਾਂ ਦੇ ਨਾਲ, ਜਿਹੜੀਆਂ ਜਾਇਜ਼ ਮੰਗਾਂ ਨੇ, ਵਾਜਬ ਮੰਗਾਂ ਨੇ ਕਿ ਗੰਨਾ ਇਤਿਆਦਿਕ ਦੀ ਜਿਹੜੀ ਰਕਮ ਬਕਾਇਆ ਫਸੀ ਪਈ ਆ ਕਿ ਉਹ ਦਿੱਤੀ ਜਾਵੇ। ਤਾਂ ਇਹ ਚਲੋ ਵਧੀਆ ਗੱਲ ਆ, ਧਰਨਾ ਚੁੱਕਿਆ ਗਿਆ। ਪਰ ਮੈਂ ਇਸ ਗੱਲ ਦੇ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ ਕਿ ਦੇਖੋ ਆ ਬਣੇ ਫਿਰਦੇ ਨੇ, ਜਿਵੇਂ ਡੱਲੇਵਾਲ ਹੋਰਾਂ ਨੇ ਅੱਜ ਦੇ ਦਿੱਤੀ, ਇਹ ਗੈਰ ਰਾਜਨੀਤਿਕ ਆ ਗਏ, ਇੱਕ ਰਾਜਨੀਤਿਕ ਵਾਲੇ ਆ ਗਏ, ਤੇ ਇੱਕ ਸਾਂਝੇ ਕਿਸਾਨ ਮੋਰਚੇ ਵਾਲੇ, ਕਿ ਕਿੰਨੇ ਹੋ ਗਏ, ਤੇ 32 ਇੱਥੇ ਹੋ ਗਈਆਂ। ਬਈ ਅੱਜ ਜਿੰਨੇ ਲੋਕ ਖੱਜਲ ਹੋਏ ਆ, ਰਾਜ ਕਰਨਵੀਰ ਸਿੰਘ ਜੀ, ਜਿਹੜੇ ਲੋਕ ਕਿਸਾਨ ਆਗੂਆਂ ਤੇ ਮਰ ਮਿਟਦੇ ਸੀ, ਸੱਚ ਪੁੱਛਿਓ ਲਾਹਨਤਾਂ ਪਾਉਣ ਵਾਲਾ ਹਿਸਾਬ ਕਿਤਾਬ ਹੈ। ਇੱਕ ਤੇ ਬੱਚਿਆਂ ਦੇ ਪੇਪਰ ਹੋਣੇ ਸੀ, ਉਹਨਾਂ ਨੇ ਦੂਰੀ ਤੈਅ ਕਰਨੀ ਹੈ, ਤੇ ਦੂਸਰੀ ਗੱਲ ਆ ਕਿ ਇੱਥੇ ਗਰਮੀ ਬੜੀ ਪੈ ਜਾਂਦੀ ਹੈ ਨਾ ਸਤੰਬਰ ਦੇ ਵਿੱਚ, ਜੇ ਤੁਸੀਂ ਦੇਖੋਗੇ ਤੇ ਦੁਪਹਿਰਾਂ ਏਦਾਂ ਲੱਗਦੀਆਂ ਜਿੱਦਾਂ ਆਪਾਂ ਪੁਰਾਣੇ ਟਾਈਮਾਂ 'ਚ ਗਰਮੀ ਆਮ ਦੇਖਦੇ ਹੁੰਦੇ ਸੀਗੇ। ਤਾਂ ਇਸ ਤਰ੍ਹਾਂ ਦੀ ਗਰਮੀ, ਲੋਕ ਟਰੱਕਾਂ ਨੂੰ, ਤੁਸੀਂ ਦੇਖਿਆ ਇੱਧਰ ਤੁਹਾਡਾ ਟਰੱਕਿੰਗ ਸੈਕਟਰ ਇੱਕ ਵਾਰੀ ਖੜ ਜਾਵੇ, ਉਹਨੂੰ ਬ੍ਰੇਕ ਪੈ ਜਾਵੇ ਕੁਝ ਘੰਟਿਆਂ ਦੀ, ਤਾਂ ਕੀ ਹਾਲ ਹੁੰਦਾ ਹੈ। ਜੀ ਜੀ। ਤਾਂ ਉਹ ਟਰੱਕਿੰਗ ਸੈਕਟਰ ਵੀ ਸਾਰੇ ਕਹਿੰਦੇ ਯਾਰ ਇਹ ਗੱਲ ਤਾਂ ਮਾੜੀ ਹੈ ਹੁਣ, ਕਿ ਤੁਸੀਂ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬੀਆਂ ਦਾ ਸਾਥ ਏਦਾਂ ਤਾਂ ਨਾ ਕਰੋ ਨਾ, ਏਦਾਂ ਨਾ ਕਰੋ। ਇਹ ਮੈਂ ਨਹੀਂ ਕਹਿ ਰਿਹਾ, ਸੱਚ ਕਹਾਂ, ਇਹ ਲੋਕਾਂ ਦੀ ਆਵਾਜ਼ ਹੈ ਜਿਹੜੀ ਤੁਹਾਡੇ ਤੱਕ ਦਾ ਰੱਖਦੇ। ਲੋਕ ਕਹਿ ਰਹੇ ਨੇ ਦੁਖੀ ਹੋ ਕੇ ਕਿ ਠੀਕ ਹੈ ਯਾਰ, ਇਹਨਾਂ ਦੀਆਂ ਮੰਗਾਂ ਜਾਇਜ਼ ਹੋ ਸਕਦੀਆਂ, ਸਾਰਾ ਕੁਝ ਹੋ ਸਕਦਾ ਹੈ, ਪਰ ਇਹ ਕੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਲੋਕਾਂ ਨੂੰ ਨਾ ਲੰਘਣ ਦਿਓ। ਇੱਥੋਂ ਤੱਕ ਕਈ ਥਾਈਂ ਐਕਸੀਡੈਂਟ ਵੀ ਹੋਏ, ਕੁਝ ਥਾਈਂ ਬਿਮਾਰ ਸ਼ਮਾਰ ਲੋਕਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਬੱਚਿਆਂ ਤੱਕ ਨੂੰ ਨਹੀਂ ਲੰਘਣ ਦਿੱਤਾ ਗਿਆ, ਜਿਹੜੇ ਸਕੂਲਾਂ ਚੋਂ ਪਰਤ ਰਹੇ ਸਨ, ਉਹਨਾਂ ਨੂੰ ਵੀ ਜਾ ਕੇ ਲਿਆਉਣਾ ਪਿਆ। ਹਾਲਾਂਕਿ ਪਤਾ ਨਹੀਂ ਝੂਠ ਕੀ ਹੈ ਸੱਚ ਕੀ ਹੈ। ਸੋ ਐਤਕੀ ਇਹ ਵੀ ਇੱਕ ਸੁਰ ਵੱਖਰੇ ਤੌਰ ਤੇ ਵੇਖਣ ਨੂੰ ਮਿਲਿਆ ਕਿ ਬਈ ਤੁਸੀਂ ਜ਼ਿਲ੍ਹਾ ਹੈਡਕੁਆਟਰਾਂ ਤੇ ਧਰਨਾ ਦੇ ਲਓ ਪੰਜਾਬ ਦੇ ਵਿੱਚ, ਕਿਉਂਕਿ ਸਰਕਾਰ ਨੂੰ ਇੱਥੇ ਤਾਂ ਪੰਜਾਬ ਸਰਕਾਰ ਨੂੰ ਦਬਾਉਣਾ ਹੈ, ਕਿਸੇ ਵਜ਼ੀਰ ਦੇ ਘਰ ਅੱਗੇ ਦੇ ਲਓ, ਕਿਤੇ ਰੈਲੀ ਰੱਖ ਲਓ,
ਪਰ ਆਹ ਕੰਮ ਨਾ ਕਰੋ ਕਿ ਲੋਕ ਤੁਹਾਡੇ ਤੋਂ ਦੂਰ ਹੁੰਦੇ ਜਾਣ। ਜੀ, ਜੀ, ਬਿਲਕੁਲ। ਤੇ ਸਰੋਤਿਓ ਉੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਮਿੰਟੂ ਜੀ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਫਿਰ ਤੋਂ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਆਪਣੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ। ਨੰਬਰ ਹੈ 408 272 5200 4082725200। ਅੱਜ ਮਿੰਟੂ ਜੀ ਆਪਣੇ ਨਾਲ 10-15 ਮਿੰਟ ਵੱਧ ਵੀ ਜਿਹੜੇ ਆ ਉਹ ਲਾ ਸਕਦੇ ਨੇ। ਥੋੜਾ ਜਿਹਾ ਉਹਨਾਂ ਦਾ ਰੁਝੇਵਾਂ ਲਾ ਉਸ ਦਿਆਂਗੇ ਪਾਸੇ। ਜੀ, ਲਾ ਦਿਆਂਗੇ, ਗੱਲ ਹੀ ਕੋਈ ਨਹੀਂ, ਜੀ ਖੁਸ਼ ਰਹੋ ਤੁਸੀਂ। ਜੀ ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ ਸੁਰਿੰਦਰ ਜੀ। ਹਾਂਜੀ ਵੀਰ ਜੀ, ਮੇਰੀ ਵੱਲੋਂ ਦੋਹਾਂ ਵੀਰਾਂ ਨੂੰ, ਬਾਕੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਮੇਰੇ ਦੋ ਛੋਟੇ ਛੋਟੇ ਸਵਾਲ ਆ। ਇੱਕ ਤਾਂ ਜਿਹੜੇ ਟਾਂਡੇ ਉੜਮੁੜ ਦੇ ਉਹ SHO ਸੀ, ਉਹਨਾਂ ਦੇ ਖਿਲਾਫ ਇੱਕ ASI ਨੇ ਤੇ ਭੁੰਗੇ ਹਰਿਆਣੇ ਵੱਲੋਂ ਇਲਜ਼ਾਮ ਲਾਇਆ ਸੀ ਵੀ ਇਹਨਾਂ ਕਰਕੇ ਉਹਨਾਂ ਨੇ ਸੁਸਾਈਡ ਕੀਤੀ ਆ। ਉਹਦੇ ਬਾਰੇ ਕੁਛ ਥੋੜਾ। ਤੇ ਦੂਸਰਾ ਇਹ ਆ ਭਈ ਇਹ ਜਿਹੜੀਆਂ ਦੋ ਤਿੰਨੇ ਪਾਰਟੀਆਂ ਇਹ ਹਕੀਕਤ ਵਿੱਚ ਇਹੋ ਜਿਹੜੀ ਆ ਹੁਣ ਪਾਰਟੀ ਪਾਵਰ 'ਚ ਆ, ਇਹਦਾ ਕੁਛ ਕੀਤੇ ਕਿਰਾਏ ਦਾ ਕੋਈ ਆਊਟਪੁੱਟ ਵਧੀਆ ਹੈ ਨਹੀਂ, ਨਾ ਕਿ ਇੱਕ ਵਿਰੋਧੀਆਂ ਪੱਖੋਂ ਐਵੇਂ ਉਹ ਇੰਨਾ ਡੌਂਡੀ ਪਿੱਟਦੇ ਰਹਿੰਦੇ। ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਵੀਰ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਕਿੱਥੇ ਦਾ ਦੇਖੋ ਸਰ ਸੁਰਿੰਦਰ ਸਿੰਘ ਜੀ, ਗੱਲ ਇਹ ਆ ਕਿ ਵਿਰੋਧੀ ਧਿਰ ਦਾ ਕੰਮ ਹੀ ਇਹ ਆ ਕਿ ਉਹ ਜਗਾਉਂਦੀ ਰਵੇ ਸੱਤਾ ਧਿਰ ਨੂੰ। ਹਾਂ, ਇਹ ਜਿਹੜਾ ਭੰਡੀਪਣਾ ਆ ਇਹ ਵੀ ਚੱਲਦਾ, ਰਾਜਨੀਤੀ 'ਚ ਵੀ ਇੱਕ ਪੱਖ ਹੈ, ਪਰ ਅਸੀਂ ਵਿਰੋਧੀ ਧਿਰਾਂ ਨੂੰ ਰੋਕ ਨਹੀਂ ਸਕਦੇ ਜੇ, ਕਿਉਂਕਿ ਆਪੋਜੀਸ਼ਨ ਖਤਮ ਹੋ ਗਈ ਤਾਂ ਫਿਰ ਬਿਲਕੁਲ ਹੀ ਹਾਥੀ ਲੁੰਡਾ ਹੀ ਹੋ ਜਾਏਗਾ। ਦੂਜੀ ਚੀਜ਼ ਜਿਹੜੀ ਆ ਉਹ ਸੀਗਾ ASI ਸਤੀਸ਼ ਕੁਮਾਰ ਜਿਹਨੇ ਖੁਦਕੁਸ਼ੀ ਕੀਤੀ ਸੀ। ਉਸ ਮਾਮਲੇ 'ਚ ਹੋਇਆ ਕੀ ਸੀਗਾ ਕਿ ਉਹਦੀ ਸੁਪਤਨੀ ਨੇ ਇਹ ਕਹਿ ਕੇ ਮਾਮਲਾ ਨਿਬੇੜ ਦਿੱਤਾ ਸੀਗਾ ਕਿ ਦੇਖੋ ਜੀ, ਇਹਨੇ ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਇਹਦੇ ਤੋਂ ਗੋਲੀ ਚੱਲ ਗਈ ਤੇ ਤਾਂ ਗੋਲੀ ਖਾ ਲਈ, ਮਤਲਬ ਕਿ ਤਾਂ ਮਰ ਗਿਆ। ਵੈਸੇ ਉਹਨੇ ਆਪਣੀ ਵੀਡੀਓ 'ਚ ਬਕਾਇਦਾ SHO ਦਾ ਜ਼ਿਕਰ ਜਾਂ ਸਾਰਾ ਉਹਨੇ ਆਪਣਾ ਹਾਲ ਬਿਆਨ ਕੀਤਾ ਸੀਗਾ। ਉਹਦੇ 'ਚ ਦੋ ਤਰ੍ਹਾਂ ਦੀ ਰਾਏ ਆਈ ਸੀ। ਇੱਕ ਤੇ ਇਹ ਸੀਗਾ ਕਿ ASI ਦੀ ਆਤਮਾ ਵਿਚਾਰੇ ਦੀ ਇਨਸਾਫ ਵਾਸਤੇ ਭਟਕਦੀ ਹੋਏਗੀ, ਪਤਾ ਨਹੀਂ, ਕਿਉਂਕਿ ਬੰਦਾ ਚੰਗਾ ਦੱਸਿਆ ਜਾਂਦਾ ਸੀਗਾ। ਦੇਖੋ ਮੈਂ ਤੇ ਉਸ ਏਰੀਏ ਦਾ ਨਹੀਂ, ਦੱਸਦੇ ਕੋਈ ਬੰਦਾ ਚੰਗਾ ਸੀ, ਪਤਾ ਨਹੀਂ ਕਿੰਨੇ ਲੋਕਾਂ ਨੂੰ ਨਿਆਂ ਦਿੱਤਾ ਹੋਏਗਾ ਉਸ ਬੰਦੇ ਨੇ, ਪਰ ਆਪ ਉਹਦੀ ਆਤਮਾ ਸ਼ਾਇਦ ਨਿਆਂ ਤੋਂ ਵਿਰਵੀ ਰਹਿ ਗਈ। ਤੇ ਦੂਜੀ ਧਿਰ ਸੀ ਕਿ ਜੇ ਉਹ ਕੇਸ ਕਰ ਲੈਂਦੇ, ਜਿਹਦੀ ਰਾਏ ਇਹ ਹੈ ਕਿ ਕੇਸ ਕਰ ਲੈਂਦੇ ਤੇ ਫਿਰ ਉਹਨਾਂ ਨੂੰ ਬੈਨੀਫਿਟਸ ਜਿਹੜੇ ਮਿਲਣੇ ਸੀਗੇ ਜੌਬ ਤੇ ਜਾਂ ਡਿਊਟੀ ਤੇ, ਜਿਹੜਾ ਮੁਲਾਜ਼ਮ ਮਰਦਾ ਹੈ, ਜੋ ਉਹਦੇ ਬੈਨੀਫਿਟਸ ਉਹਨਾਂ ਨੂੰ ਮਿਲਣੇ ਸੀ ਉਹ ਨਹੀਂ ਸੀ ਮਿਲਦੇ। ਤੇ ਦੋ ਤਰ੍ਹਾਂ ਦੀ ਉਸ ਤੋਂ ਬਾਅਦ ਰਾਏ ਆਏ। ਕੇਸ ਦਾ ਸਟੇਟਸ ਇਹ ਹੈ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ, ਉਹਨਾਂ ਦਾ ਨਾਮ ਵੀ ਸੁਰਿੰਦਰ ਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੀਟੂ ਸਾਹਿਬ ਜੀ, ਮੈਨੂੰ ਇੱਕ ਕੁਐਸਚਨ ਕਰਨਾ ਜੀ। ਪੁੱਛੋ ਜੀ। ਹੈਲੋ ਹਾਂਜੀ ਸਰ। ਜੀ, ਆਪਣੇ ਨਾ ਜਦੋਂ ਬਾਬਾ ਸੰਤ ਜੀ ਸੰਤ ਭਿੰਡਾਂ ਵਾਲੇ ਹੁੰਦੇ ਸੀ, ਉਦੋਂ ਕਹਿੰਦੇ ਹੁੰਦੇ ਸੀ ਵੀ ਇੰਦਰਾ ਨੇ ਜੀ ਕੀਤਾ, ਇੰਦਰਾ ਨੇ ਕੀਤਾ ਆ। ਤੇ ਜਿਹੜਾ ਹੁਣ ਅਮਰਪਾਲ ਸਿੰਘ ਆਪਣੇ ਆਏ ਤੇ ਇਹ ਕਹੀ ਜਾਂਦੇ ਮੋਦੀ ਨੇ ਕੀਤਾ। ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਇਓ ਜੀ। ਮੋਦੀ ਨੇ ਕੀ ਕੀਤਾ? ਮੋਦੀ ਤੇ ਉਹ ਤਾਂ ਭਾਰਤੀ ਇਹਨਾਂ ਹਕੂਮਤ ਸ਼ਬਦ ਇਸਤੇਮਾਲ ਜਿੱਦਾਂ ਇੰਦਰਾ ਕਰਦਾ। ਨੇ ਕੀਤਾ, ਹਾਂਜੀ, ਕਹਿੰਦੇ ਏਦਾਂ ਇੰਦਰਾ ਨੇ ਜਿੱਦਾਂ ਪੈਦਾ ਕੀਤਾ, ਜਿੱਦਾਂ ਇਹਨਾਂ ਨੇ ਪੈਦਾ ਕੀਤਾ ਇਹ ਮੋਦੀ ਨੇ। ਕਿ ਅੰਮ੍ਰਿਤਪਾਲ? ਨਰਿੰਦਰ ਮੋਦੀ ਹੋਰਾਂ ਨੇ, ਨਰਿੰਦਰ ਮੋਦੀ ਹੋਰਾਂ ਨੇ। ਹਾਂ, ਨਹੀਂ, ਦੇਖੋ ਗੱਲਾਂ ਕੀ ਹੈ ਕਿ ਸਰ ਦੋ ਤਿੰਨ ਚੀਜ਼ਾਂ ਨੇ ਇਹਦੇ 'ਚ। ਚਲੋ ਇਹ ਮਾਮਲਾ ਨਾ ਥੋੜਾ ਸੰਵੇਦਨਸ਼ੀਲ ਆ ਕਿ ਠੀਕ ਆ, ਬਹੁਤ ਸਾਰੀਆਂ ਕਿਤਾਬਾਂ 'ਚ ਇਸ ਤਰ੍ਹਾਂ ਦਾ, ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਕਿਹਾ, ਇਸ ਤਰ੍ਹਾਂ ਕਿਤਾਬਾਂ 'ਚ ਵੀ ਲਿਖਿਆ ਹੋਇਆ ਹੈ। ਪਰ ਬਾਅਦ ਦੇ ਵਿੱਚ ਤੁਸੀਂ ਦ੍ਰਿੜਤਾ ਜਾਂ ਉਹਨਾਂ ਦਾ ਬਾਅਦ ਦੇ ਵਿੱਚ ਮਤਲਬ ਕਿ ਇੱਕ ਮੋੜਾ ਦੇਖ ਸਕਦੇ ਹੋ, ਉਹ ਵੀ ਇਤਿਹਾਸ 'ਚ ਦਰਜ ਹੈ। ਦੋਏ ਚੀਜ਼ਾਂ ਦਰਜ ਨੇ, ਉਹ ਵੀ ਹੈ ਤੇ ਉਹ ਵੀ ਜੋ ਤੁਸੀਂ ਕਰ ਰਹੇ ਹੋ। ਪਰ ਆਹ ਦੇਖੋ, ਅਮਰਤਪਾਲ ਸਿੰਘ ਹਾਲੇ ਆਇਆ ਹੈ, ਹਾਲੇ ਮਤਲਬ ਕਿ ਇੱਥੇ ਪੰਜਾਬ ਦੀ ਧਰਤੀ ਤੇ ਪਹੁੰਚਿਆ, 2-4 ਤਕਰੀਰਾਂ ਹੀ ਨੇ, ਕੁਝ ਇੰਟਰਵਿਊਜ਼ ਨੇ। ਹਾਲੇ ਬੰਦਾ ਜਿਵੇਂ ਜਿਵੇਂ ਖੁੱਲਦਾ ਹੈ, ਬੋਲਦਾ ਹੈ, ਪਤਾ ਲੱਗਦਾ ਹੈ ਕਿ ਬਈ ਉਹਦੀ ਡੈਪਥ ਕਿੰਨੀ ਕੁ ਹੈ, ਉਹਦਾ ਅੱਗੇ ਕੋਈ ਸਿਆਸੀ ਮੰਤਵ ਹੈਗਾ ਜਾਂ ਨਹੀਂ ਹੈਗਾ। ਆਪਾਂ ਐਵੇਂ ਹੁਣ ਬਿਨਾਂ, ਕਿਉਂਕਿ ਜਿਹੜੀਆਂ ਤੁਸੀਂ ਇਹ ਗੱਲਾਂ ਕੀਤੀਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ, ਇੱਕ ਇਤਿਹਾਸ ਉਹ ਹੈ ਜਿਹੜਾ ਉਹਨਾਂ ਦੇ ਬਾਰੇ ਲਿਖਿਆ ਗਿਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੋ ਤੁਸੀਂ ਦਲੀਲ ਦਿੱਤੀ ਹੈ ਤਾਂ ਉਹਦੇ ਮੁਤਾਬਕ, ਪਰ ਇੱਕ ਇਤਿਹਾਸ ਉਹਨਾਂ ਦੀ ਸ਼ਹਾਦਤ ਨੇ ਲਿਖਿਆ ਹੋਇਆ, ਉਹਨਾਂ ਦੀ ਦ੍ਰਿੜਤਾ। ਹਾਲਾਂਕਿ ਕੁਝ ਮਾਮਲਿਆਂ 'ਚ ਮੈਂ ਤੇ ਵਾਇਲੈਂਸ ਨਹੀਂ ਚਾਹੁੰਦਾ ਵੀ ਕਿਸੇ ਵੀ ਪੱਖ ਤੋਂ ਹਿੰਸਾ ਹੋਵੇ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਵਾਰ ਥੋਪ ਦਿੱਤੀ ਜਾਂਦੀ ਹੈ ਤੁਹਾਡੇ ਤੇ। ਚਲੋ ਉਧਰ ਨਹੀਂ ਆਪਾਂ ਪੈਂਦੇ, ਜਾਇਜ਼ ਕੀ ਹੈ, ਨਜਾਇਜ਼ ਕੀ ਹੈ, ਕੀ ਹੋਇਆ, ਕਿਹਨੇ ਕਰਵਾਇਆ, ਪਰ ਇੱਥੇ ਆਪਣੇ ਕੋਲ ਹਾਲੇ ਕੁਝ ਤੱਥ ਨਹੀਂ ਹੈਗੇ ਸਰ, ਆਪਣੇ ਕੋਲ ਕੁਝ ਵੀ ਨਹੀਂ ਹੈ।
ਤੇ ਜੋ ਆਪਾਂ ਕਹਾਂਗੇ ਵੈਸੇ ਜੇ ਕਿਤੇ ਕੱਲ ਨੂੰ ਕੋਈ ਗੱਲ ਹੁੰਦੀ ਹੈ, ਜੇ ਆਪਣੇ ਕੋਲ ਕੋਈ ਫੈਕਟ ਹੁੰਦੇ ਨੇ ਤਾਂ ਅਸੀਂ ਬੋਲਣ ਤੋਂ ਗੁਰੇਜ਼ ਨਹੀਂ ਕਰਾਂਗੇ, ਚਾਹੇ ਅਮਰਤਪਾਲ ਸਿੰਘ ਦੇ ਪੱਖ 'ਚ ਹੈ ਚਾਹੇ ਵਿਰੋਧ 'ਚ ਹੈ। ਪਰ ਐਵੇਂ ਬਿਨਾਂ ਗੱਲ ਤੋਂ ਤੁੱਕੇਮਾਰੀ ਨਹੀਂ ਕੀਤੀ ਜਾ ਸਕਦੀ ਕਿ ਉਹ ਫਲਾਣੇ ਨੇ ਪਲਾਂਟ ਕੀਤਾ, ਧਮਕਾਣੇ ਨੇ ਪਲਾਂਟ ਕੀਤਾ, ਕਿਉਂਕਿ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਕੇ, ਹਾਂ ਜਿਹੜੀਆਂ ਗੱਲਾਂ ਤੇ ਵਾਜਬ ਸਵਾਲ ਤੁਹਾਡੇ ਹੋ ਸਕਦੇ ਤੁਸੀਂ ਕਰੋ, ਅਮਰਤਪਾਲ ਸਿੰਘ ਜਵਾਬ ਦੇਵੇਗਾ। ਉਹਨਾਂ ਦੇ ਸਮਰਥਕਾਂ ਨੂੰ ਆਪਾਂ ਇੰਨਾ ਕਹਿ ਸਕਦੇ ਕਿ ਬਈ ਗਾਲ ਮੰਦੇ ਤੋਂ ਗੁਰੇਜ਼ ਕਰੋ, ਤਰਕ ਦੇ ਨਾਲ ਦਲੀਲ ਦੇ ਨਾਲ ਜਵਾਬ ਦਿਓ। ਜੀ ਜੀ। ਸੋ ਇਦਾਂ ਮਿੰਟੂ ਜੀ ਵੀ ਹਿਲਜੁਲ ਤਾਂ ਓਬਵੀਅਸਲੀ ਜਿਹੜੀ ਉਹ ਹੁੰਦੀ ਆ, ਤੇ ਜਦੋਂ ਕੋਈ ਰਾਈਜ਼ ਕਰਦਾ ਹੈ ਉਹਦੇ ਉਲਟ ਬੋਲਣ ਵਾਲੇ ਵੀ ਬਥੇਰੇ ਹੁੰਦੇ ਆ, ਤੇ ਆਪਾਂ ਦੇਖ ਹੀ ਰਹੇ ਆ ਇਹ ਇਸ ਹੋਣ ਵੀ ਕਿਉਂ ਨਾ, ਨਹੀਂ ਰਾਜ ਕਰਮਵੀਰ ਸਿੰਘ ਜੀ ਜ਼ਰੂਰੀ ਨੇ। ਜੇ ਵਿਰੋਧੀ ਨਹੀਂ ਹੋਣਗੇ ਤੇ ਤੁਸੀਂ ਆਪਣਾ ਪ੍ਰੋਗਰਾਮ ਕਿਵੇਂ ਦੱਸੋਗੇ, ਨਿਖਰੋਗੇ ਕਿੱਦਾਂ? ਨਿਖਰੋਗੇ ਤੁਸੀਂ ਤਾਂ ਹੀ ਦੱਸੋਗੇ ਨਾ ਜੇ ਤੁਹਾਨੂੰ ਸਵਾਲ ਹੋਣਗੇ, ਤਾਂ ਹੀ ਤੁਹਾਡੀ ਡੰਗਾਈ ਦਾ ਪਤਾ ਲੱਗੇਗਾ। ਬਿਲਕੁਲ ਐ ਤਾਂ ਕੋਈ ਵੀ ਉੱਠ ਕੇ ਆ ਜਾਏਗਾ। ਦੇਖੋ ਸਿੱਖ ਕੌਮ ਦੇ ਨਾਲ ਅੱਗੇ ਦੇਖੋ ਸਿੱਖ ਕੌਮ ਕੀ ਹੈ ਕਿ ਇੱਕ ਜਜ਼ਬਾਤੀ ਕੌਮ ਵੀ, ਇੱਕ ਜੁਝਾਰੂ ਕੌਮ ਵੀ ਹੈ, ਜਜ਼ਬਾਤੀ ਕੌਮ ਵੀ ਹੈ। ਦੋਨੋਂ ਹੀ। ਤਾਂ ਹੋ ਸਕਦਾ ਦੇਖੋ ਜਿਸ ਬੰਦੇ ਨੂੰ ਅੱਜ ਆਪਾਂ ਕਹਿ ਰਹੇ ਹਾਂ, ਹੋ ਸਕਦਾ ਉਹ ਵੀ ਇੱਕ ਜਜ਼ਬਾਤੀ ਵਹਿਣ 'ਚ ਜਾ ਰਿਹਾ ਹੋਵੇ ਹਾਲੇ, ਸਮਝਦੇ ਹੋ ਨਾ? ਤੇ ਇਹ ਕੌਮ ਅੱਗੇ ਮਤਲਬ ਕਿ ਜਦੋਂ ਸਿਆਣਪ ਹੁੰਦੀ ਹੈ ਬੰਦੇ 'ਚ, ਪਰਪੱਕਤਾ ਆਉਂਦੀ ਹੈ, ਨਿਖਰਦਾ ਤਾਂ ਉਦੋਂ ਹੀ ਹੈ ਨਾ ਸ਼ਖਸੀਅਤ ਦੇ ਤੌਰ ਤੇ। ਬਿਲਕੁਲ ਹਾਲੇ ਉਹ ਟਾਈਮ ਆਉਣਾ ਹੈ ਜਾਂ ਉਹ ਟਾਈਮ ਨੇ ਸਾਫ਼ ਕਰਨਾ ਹੈ। ਪਰ ਇੱਕ ਚੀਜ਼ ਹੈ ਕਿ ਇਹ ਜਿਹੜੇ ਮਤਲਬ ਕਿ ਸਵਾਲ ਕਰ ਰਹੇ ਉਹ ਵੀ ਗਲਤ ਨਹੀਂ ਹੈ ਰਾਜ ਕਰਮਵੀਰ ਸਿੰਘ ਜੀ। ਅਸੀਂ ਝੱਟ ਉਹਨਾਂ ਨੂੰ ਕਹਿ ਦਿੰਦੇ ਕਾਮਰੇਡ ਹੈ, ਇਹ ਰਾਸ਼ਟਰਵਾਦੀ ਹੈ, ਕਿਉਂਕਿ ਸਿੱਖ ਕੌਮ ਦੇ ਨਾਲ ਅਜਿਹੀਆਂ ਚੀਜ਼ਾਂ ਹੋਈਆਂ ਨੇ, ਸਰਬੱਤ ਖਾਲਸਾ ਜਾਂ ਹੋਰ ਆ ਸਾਡੇ ਇਸ ਸਮੇਂ ਦੇ ਦੌਰਾਨ ਇਹ ਮਿਸਾਲਾਂ ਵੀ ਤੁਹਾਡੇ ਸਾਹਮਣੇ ਕਿ ਜਦੋਂ ਜਜ਼ਬਾਤੀ ਲੋਕ ਆਪ ਮੁਹਾਰੇ ਗਏ, ਬਰਗਾੜੀ ਮੋਰਚਾ ਕੀ ਜਜ਼ਬਾਤੀ ਗਏ, ਪਰ ਐਨ ਮੌਕੇ ਤੇ ਉਹਨਾਂ ਨੂੰ ਇੱਕ ਤਿਲਕ ਵੀ ਰਾਜਨੀਤੀ ਵੇਖਣ ਨੂੰ ਮਿਲੀ। ਤੇਲ ਦੇਖੋ, ਤੇਲ ਦੀ ਧਾਰ ਦੇਖੋ, ਥੋੜਾ ਜਿਹਾ ਵਕਤ ਦੇਣਾ ਪੈਣਾ ਹੈ ਆਪਾਂ ਨੂੰ, ਵੇਟ ਐਂਡ ਵਾਚ ਆ ਵੀ ਜਿਉਂ ਚੈਲੰਜ ਆਉਣਗੇ ਮੋਹਰੇ ਤੇ, ਜਿੱਦਾਂ ਤੁਸੀਂ ਕਿਹਾ ਵੀ ਉਦੋਂ ਨਿਖਰ ਕੇ ਪਤਾ ਲੱਗੂਗਾ ਵੀ ਕਿੰਨਾ ਮਾਦਾ ਆ, ਕਿੰਨੀਆਂ ਗੱਲਾਂ ਆ, ਤੇ ਕਿੰਨਾ ਜਿਹੜੀਆਂ ਗੱਲਾਂ ਤੇ ਕਰਨ ਦੇ ਵਿੱਚ ਕਿੰਨਾ ਚੀਜ਼ਾਂ ਦਾ ਜੇ ਸਮਾਨ ਅੰਤਰ ਆ ਕੇ ਫਰਕ ਹੈ, ਇਹ ਚੀਜ਼ ਦਾ ਪਤਾ ਲੱਗੂਗਾ, ਵਕਤ ਦੇ ਨਾਲ ਹੀ ਪਤਾ ਲੱਗਣਾ ਜੀ। ਸੇਵਾ ਸਿੰਘ ਜੀ। ਹਾਂਜੀ, ਮੈਂ ਕਿਹਾ ਦੋਹਾਂ ਵੀਰਾਂ ਨੂੰ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੈਸੇ ਮੈਂ ਤੁਹਾਨੂੰ ਦੱਸ ਦਿਆਂ ਜੀ, ਰਾਜਚੰਦ ਤੇ ਮਿੰਟੂ ਦੀ ਜੁਗਲਬੰਦੀ ਬਹੁਤ ਵਧੀਆ ਜੀ। ਧੰਨਵਾਦ। ਮੇਰਾ ਸਵਾਲ ਹੈ ਜੀ ਜਿਹੜੇ ਪੰਜਾਬ 'ਚ ਕਿਸੇ ਵੀ ਸਟੇਟ ਵਿੱਚ ਜਦੋਂ ਕੋਈ ਡੀਜੀਪੀ ਲਾਉਣਾ ਹੁੰਦਾ ਤਾਂ ਸੈਂਟਰ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ, ਜਦੋਂ ਗਵਰਨਰ ਲਾਉਣਾ ਹੁੰਦਾ ਉਦੋਂ ਕਿਉਂ ਨਹੀਂ ਸਟੇਟਾਂ ਨੂੰ ਪੁੱਛਿਆ ਜਾਂਦਾ ਵੀ ਕਿਹੜਾ ਗਵਰਨਰ ਲੱਗੇ? 4-5 ਦਿਨ ਨਹੀਂ ਸਰ, ਨਹੀਂ, ਇਹ ਤੁਹਾਡਾ ਨਾ ਜਿਹੜਾ ਸਵਾਲ ਵਾਜਬ ਨਹੀਂ ਬਣਨਾ, ਕਿਉਂਕਿ ਡੀਜੀਪੀ ਕੇਂਦਰ ਤੋਂ ਸਹਿਮਤੀ ਲੈ ਕੇ ਨਹੀਂ ਬਣਾਇਆ ਜਾਂਦਾ ਹੁੰਦਾ। ਉਹ UPSC ਜਿਹੜੀ ਹੈ ਨਾ, ਉਹਨੂੰ ਇੱਕ ਪੈਨਲ ਘੱਲਿਆ ਜਾਂਦਾ ਤਾਂ ਉਹ ਸ਼ਾਰਟ ਲਿਸਟ ਕਰਦੀ ਆ, ਉਹ ਅਪੁਆਇੰਟਮੈਂਟ ਜਿਹੜੀ ਆ ਉਹ ਆਪਣਾ ਰਾਜ ਹੀ ਕਰਦਾ, ਸਟੇਟ ਹੀ ਕਰਦਾ। ਹੁਣ ਤੁਸੀਂ ਦੂਸਰੀ ਗੱਲ ਕਰਨੀ ਕਰ ਲਓ। ਨਹੀਂ ਸੇਮ ਤਰਜ ਤੇ ਇਹਨਾਂ ਨੂੰ ਕਿਉਂ ਨਹੀਂ ਭੇਜ ਦੇਵੇ? ਇੰਨੇ 4-5 ਬੰਦੇ ਅਸੀਂ ਜਿਹੜੇ ਤੁਹਾਨੂੰ ਦੱਸਦੇ ਇਹਨਾਂ ਵਿੱਚੋਂ ਕੋਈ ਚੂਜ਼ ਕਰ ਲਓ ਜਿਹੜਾ ਤੁਸੀਂ ਲਾਉਣਾ ਚਾਹੁੰਦੇ। ਨਹੀਂ ਸਰ, ਇਹ ਸੰਵਿਧਾਨਕ ਪ੍ਰੋਵੀਜ਼ਨ ਹੈ ਨਾ, ਇਹ ਸੰਵਿਧਾਨਕ ਪ੍ਰੋਵੀਜ਼ਨ ਹੈ, ਸੰਵਿਧਾਨਕ ਅਹੁਦਾ ਹੈ, ਇਹ ਸੰਵਿਧਾਨ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਹੈ। ਤਾਂ ਜਿਹੜਾ ਸਾਡਾ ਪੁਲਿਸ ਵਾਲਾ ਹੈ, ਪੁਲਿਸ ਵਾਲਾ ਸਾਡਾ ਲਾਅ ਐਂਡ ਆਰਡਰ ਦਾ ਜਿਹੜਾ ਸਾਡਾ ਸਟੇਟ ਸਬਜੈਕਟ ਹੈ, ਤੇ ਸਟੇਟ ਸਬਜੈਕਟ ਦੇ ਵਿੱਚ ਸਾਡੇ ਕੋਲ ਇਹ ਹੈ ਇਖਤਿਆਰ ਕਿ ਅਸੀਂ ਆਪਣਾ DGP ਆਪ ਲਾਈਏ। ਪਰ ਉਹਦੇ ਚ ਕੀ ਹੈ ਕਿ 5-6 ਨਾਮ ਭੇਜ ਕੇ ਸਿਰਫ ਇਹ ਮੋਹਰ ਲਵਾਉਣੀ ਹੁੰਦੀ ਹੈ ਕਿ ਸੀਨੀਅਰਿਟੀ ਕਿਹਦੀ ਬਣਦੀ ਹੈ, ਕਿਆ 3 ਜਿਹੜੇ ਮੋਸਟ ਸੀਨੀਅਰ ਨੇ, ਕਿਆ ਸਾਡੇ ਕੋਲ ਇਹ ਆਪਸ਼ਨ ਕਿਹੜੀਆਂ ਬਣਦੀਆਂ, ਤਾਂ ਉਹ ਆਪਸ਼ਨ ਉਹ ਰੱਖ ਦਿੰਦੇ ਨੇ। ਕਿਆ ਤੁਹਾਡੇ 3 ਟੌਪ ਦੇ ਸੀਨੀਅਰ ਨੇ ਜਾਂ ਇਹ ਸ਼ਰਤਾਂ ਪੂਰੀਆਂ ਕਰਦੇ ਆ ਤੇ ਅਗਲੇ 2 ਸਾਲ ਤੱਕ ਇਹ ਸਰਵਿਸ ਦੇ ਵਿੱਚ ਰਹਿਣਗੇ ਜਾਂ ਫਲਾ ਜੋ ਵੀ ਟਰਮ ਐਂਡ ਕੰਡੀਸ਼ਨ ਹੁੰਦੀ ਹੈ, ਤਾਂ ਤੁਸੀਂ ਇਹਨਾਂ ਤਿੰਨਾਂ ਚੋਂ ਕੋਈ ਵੀ ਲਾ ਲਓ। ਠੀਕ ਹੈ। ਅੱਛਾ, ਦੂਜਾ ਸਵਾਲ ਇੱਕ ਜੀ, SBIL ਦਾ ਮੁੱਦਾ ਜਿਹੜਾ ਆ ਹਰਿਆਣੇ ਨਾਲ, ਚਲੋ ਅਸੀਂ ਪਾਣੀ ਦਿੰਦੇ ਆ, ਤੇ ਰਾਜਸਥਾਨ ਨੂੰ ਪਾਣੀ ਸਾਡਾ ਫ੍ਰੀ ਕਿਉਂ ਜਾ ਰਿਹਾ ਹੈ ਜੀ? ਰਾਜਸਥਾਨ ਬੜਾ ਦਰੁਸਤ ਸਵਾਲ ਹੈ ਤੁਹਾਡਾ। ਹਾਂਜੀ, ਬੜਾ ਵਾਜਬ ਸਵਾਲ ਹੈ ਤੁਹਾਡਾ ਸਰ। ਇਹਦਾ ਜਵਾਬ ਲੱਭਣਾ ਹੋਵੇ ਤੇ ਤੁਹਾਨੂੰ ਪਿੱਛੇ ਜਾਣਾ ਪਵੇਗਾ। 1955 ਦੇ ਵਿੱਚ ਜਦੋਂ ਇਹ ਪਾਣੀ ਦਿੱਤਾ ਗਿਆ 7.5 MAF, ਤਾਂ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਪਾਣੀ ਗਿਆ, ਜਿਹੜਾ ਪਾਣੀ ਮਾਤਰਾ ਚ ਗਿਆ ਹੈ। ਤਾਂ ਅੱਜ ਤੱਕ ਉਹਦਾ ਕੋਈ ਆਧਾਰ ਨਹੀਂ ਹੈ। ਬੇਸਿਕਲੀ ਇਹ ਕਿਹਾ ਗਿਆ ਕਿ ਰਾਜਸਥਾਨ ਨੂੰ ਜਦੋਂ ਉਸ ਵੇਲੇ ਪਾਣੀ ਦਿੱਤਾ ਗਿਆ ਤਾਂ ਜਦੋਂ ਇੰਡਸ ਵਾਟਰ ਟ੍ਰੀਟੀ ਹੋਣ ਜਾ ਰਹੀ ਸੀਗੀ, ਤਾਂ ਇਹ ਦਿਖਾਇਆ ਗਿਆ ਸੀਗਾ ਕਿ ਪਾਣੀ ਸਾਡਾ ਸਿੰਜਾਈ ਯੋਗ ਹੈ, ਮਤਲਬ ਕਿ ਸਾਡੀਆਂ ਜ਼ਮੀਨਾਂ ਲਈ ਇਹ ਜ਼ਰੂਰੀ ਹੈ, ਰਕਬਾ ਦਿਖਾਇਆ ਗਿਆ। ਅੱਛਾ, ਹੁਣ ਉਹਦੇ ਚ ਸਭ ਤੋਂ ਵੱਡੀ ਜਿਹੜੀ ਸਾਡੇ ਨਾਲ ਧੋਖੇਬਾਜ਼ੀ ਹੋਈ, ਕਿਉਂਕਿ ਦੇਖੋ ਮੈਂ ਇਹਨਾਂ ਚੀਜ਼ਾਂ ਨੂੰ ਥੋੜਾ ਸਟੱਡੀ ਕੀਤਾ, ਮੈਂ ਐਵੇਂ ਕਹਾਂ ਮੈਂ ਜ਼ਿਆਦਾ ਨਹੀਂ,
ਪਰ ਬਹੁਤ ਸਾਰੇ ਲੇਖਕਾਂ ਨੂੰ ਸਟੱਡੀ ਕੀਤਾ, ਬਹੁਤ ਸਾਰੇ ਪਾਣੀਆਂ ਦੇ ਮਾਹਰਾਂ ਨਾਲ ਗੱਲਬਾਤ ਕੀਤੀ ਹੈ। ਤਾਂ ਹੋਇਆ ਕੀ ਸੀਗਾ ਕਿ ਇਹਨਾਂ ਨੇ ਇਹ ਜਿਹੜਾ ਰਾਜਸਥਾਨ ਵਾਲਾ ਸੀਗਾ ਰਕਬਾ ਉਹ ਵਿੱਚ ਪਾ ਕੇ ਦਿਖਾ ਦਿੱਤਾ ਇੰਡਸ ਵਾਟਰ ਟ੍ਰੀਟੀ ਦੇ ਵਿੱਚ, ਕਿਉਂਕਿ ਵਰਲਡ ਬੈਂਕ ਇਨਵੋਲਵ ਸੀਗਾ ਨਾ ਇਹਦੇ ਵਿੱਚ, ਇਹ ਦ੍ਰਿਸ਼ਟੀਗੋਚਰ ਰੱਖਿਓ। ਤੋਂ ਹੋਇਆ ਕਿ ਜਿਹੜੀ ਸਾਡੀ ਉਸ ਵੇਲੇ ਬਰਾਨੀ ਜ਼ਮੀਨ ਪਈ ਸੀ, ਬਰਾਨੀ ਸਮਝਦੇ ਨਾ ਸਰਦਾਰ ਸਾਹਿਬ, ਬਰਾਨੀ ਜ਼ਮੀਨ ਉਹ ਹੁੰਦੀ ਜੇ ਜਿਹਨੂੰ ਪਾਣੀ ਟੋਕਵਾ ਨਹੀਂ ਪੈਂਦਾ। ਟੋਕਵਾ ਭਾਵ ਜਿਵੇਂ ਆਪਣੇ ਖਾਲ ਬਣਿਆ ਤੇ ਖਾਲ ਚ ਸਿੱਧਾ ਆਪਾਂ ਟੋਕ ਛੱਡ ਦਿੰਨੇ, ਪਾਣੀ ਪੈ ਗਿਆ, ਉਹ ਬਰਾਨੀ ਉਹ ਹੁੰਦੀ ਹੈ ਜਿਹੜੇ ਟਿੱਬੇ ਹੋਏ ਉੱਚੀ ਪੈਲੀ ਹੈ, ਜਿਨ੍ਹਾਂ ਨੂੰ ਝੱਟੇ ਨਾਲ ਪੈਂਦਾ ਜਾਂ ਪੈਂਦਾ ਹੀ ਨਹੀਂ ਹੈ, ਜਾਂ ਲੱਗਦਾ ਹੀ ਨਹੀਂ ਪਾਣੀ, ਜਾਂ ਲੱਗਿਆ ਤਾਂ ਮੀਂਹ ਮੂੰਹ ਦਈਆ, ਮਤਲਬ ਕਿ ਉਹਨੂੰ ਬਰਾਨੀ ਕਹਿ ਦਿੰਦੇ ਅਨਕਮਾਂਡ ਏਰੀਆ, ਜਿਵੇਂ ਹੁੰਦਾ ਕਮਾਂਡ ਏਰੀਆ, ਅਨਕਮਾਂਡ ਏਰੀਆ, ਤਾਂ ਬਰਾਨੀ ਹੈ ਜਿਹੜਾ ਪਾਣੀ ਜਿੱਥੇ ਨਹੀਂ ਪਹੁੰਚਦਾ। ਇਹਨਾਂ ਨੇ ਜਿਹੜਾ ਸਾਡਾ ਰਕਬਾ ਸੀਗਾ ਉਹ ਨਹੀਂ ਵਿੱਚ ਇਨਕਲੂਡ ਕੀਤਾ, ਰਾਜਸਥਾਨ ਵਾਲਾ ਕੀਤਾ। ਤੇ ਉਦੋਂ ਜੇ ਤੁਸੀਂ ਦੇਖੋਗੇ ਆ ਜਿਹੜਾ ਅੱਜ ਵਾਲਾ ਹਰਿਆਣਾ ਹੈ, ਇਹ ਤੇ ਸਾਰਾ ਹੀ ਇਸ ਤਰ੍ਹਾਂ ਬਰਾਨੀ ਸੀਗਾ ਉਸ ਟਾਈਮ। ਤੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਖਣ ਵਾਲੀਆਂ ਗੱਲਾਂ ਨੇ ਕਿ ਉਸ ਵੇਲੇ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਸੀਗਾ। ਕੁਝ ਮੈਨੂੰ ਪਾਣੀ ਦੇ ਇੱਕ ਮਾਹਰ ਨੇ ਇਹ ਵੀ ਗੱਲ ਦੱਸੀ ਕਿ ਉਸ ਟਾਈਮ ਇੰਡੀਅਨ ਗਵਰਨਮੈਂਟ ਨੇ ਕਿਹਾ ਸੀਗਾ ਕਿ ਆਪਾਂ ਤੁਹਾਡਾ ਲੈਣ ਦੇਣ ਜਿਹੜਾ ਬਾਅਦ ਚ ਕਰਵਾ ਲਾਂਗੇ। ਅੱਛਾ, ਬਾਅਦ ਦੇ ਵਿੱਚ ਫਿਰ ਕਿੰਨੇ ਕਰਨਾ ਸੀ। ਹਾਂਜੀ, ਮੈਨੂੰ ਇੱਕ ਪਾਣੀਆਂ ਦੇ ਮਾਹਰ ਨੇ ਵੀ ਗੱਲ ਕਹੀ ਹੈ ਕਿ ਉਸ ਟਾਈਮ ਗੁਲਜ਼ਾਰੀ ਲਾਲ ਨੰਦਾ ਨੇ ਜਦੋਂ ਦਿੱਲੀ ਸੱਦ ਕੇ ਸਾਰਾ ਕੁਝ ਕਰਵਾਇਆ ਸੀਗਾ ਤੇ ਕਿਹਾ ਸੀਗਾ ਕਿ ਤੁਹਾਡਾ ਬਾਅਦ ਦੇ ਵਿੱਚ ਸੈਟਲਮੈਂਟ ਕਰ ਲਵਾਂਗੇ, ਪਰ ਉਸ ਤੋਂ ਬਾਅਦ ਨਹੀਂ ਹੋਈ ਸੈਟਿੰਗ। ਨਾ ਕਿਸੇ ਨੇ ਪੁੱਛਿਆ ਨਾ ਮੰਗਿਆ, ਤੇ ਹੁਣ ਮੰਗਦੇ ਆ ਤਾਂ ਹੁਣ ਕਹਿੰਦੇ ਵੀ ਮੰਗਦੇ ਕਿਉਂ। ਅਗਲੇ ਕਾਲਰ ਰਾਜ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ ਸਰ, ਇਸ ਤਰ੍ਹਾਂ ਜੀ ਤੁਸੀਂ ਹੁਣੇ ਜਿਹੜਾ ਕੁਐਸਚਨ ਦਾ ਆਨਸਰ ਹੀ ਦਿੱਤਾ ਸੀਗਾ ਜਤਿੰਦਰਪਾਲ ਬਾਰੇ, ਅੰਮ੍ਰਿਤਪਾਲ ਆ ਜਾਂ ਜਤਿੰਦਰਪਾਲ, ਮੈਨੂੰ ਨਾਮ ਅੰਮ੍ਰਿਤਪਾਲ, ਹਾਂਜੀ ਹਾਂਜੀ ਉਹ, ਹਾਂਜੀ ਅੰਮ੍ਰਿਤਪਾਲ, ਉਹ ਬੇਸ਼ੱਕ ਉਹ ਬੰਦਾ ਚਲੋ ਪਲਾਂਟ ਹੋਇਆ ਜਾਂ ਉਹ ਜਜ਼ਬਾਤੀ ਤੌਰ ਤੇ ਆਪ ਆਇਆ ਜਾਂ ਕੁਛ ਵੀ ਆਪਾਂ ਉਹ ਗੱਲ ਨੂੰ ਛੱਡ ਦਈਏ। ਹੁਣ ਤੁਸੀਂ ਵੇਖੋ ਵੀ ਇਹਦੇ ਇਫੈਕਟ ਕੀ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਜਿਹੜਾ ਕਿਸਾਨ ਮੋਰਚੇ ਵੇਲੇ ਜਿਹੜੀ ਸਭ ਤੋਂ ਵੱਡੀ ਚੀਜ਼ ਸੀਗੀ ਵੀ ਯੂਨਿਟੀ ਸੀਗੀ, ਔਰ ਯੂਨਿਟੀ ਨੂੰ ਇਹ ਇੱਕ ਖਰਾਬ ਕਰਨ ਦਾ ਸਭ ਤੋਂ ਵਧੀਆ ਇਹ ਇੱਕ ਟੂਲ ਆ ਭਾਰਤੀ ਸਟੇਟ ਨੂੰ ਮਿਲ ਗਿਆ। ਤੇ ਦੂਜੀ ਗੱਲ ਹੈਗੀ ਆ ਵੀ ਗਾਂ ਜਿਹੜੀ ਆਉਣ ਵਾਲੀ 24 ਦੀ ਇਲੈਕਸ਼ਨ ਆਊ ਜਾਂ ਫਿਊਚਰ ਦੇ ਵਿੱਚ ਜਿਹੜੀ ਪੰਜਾਬ ਦੀ ਇਲੈਕਸ਼ਨ ਆਊ, ਉਦੋਂ ਜਿਹੜੀ ਹਰ ਵੇਲੇ ਭਾਜਪਾ ਕਰਦੀ ਆ ਜਾਂ ਜਿਹੜੀ ਇਹ ਰਾਜਨੀਤੀ ਕਰਦੀਆਂ ਆਪਣੀਆਂ ਪਾਰਟੀਆਂ ਵੀ ਕਤਾਰਬੰਦੀ ਦੀ, ਫਿਰਕਿਆਂ ਦੇ ਵਿੱਚ ਕਤਾਰਬੰਦੀ, ਹਾਂਜੀ ਹਾਂਜੀ ਪੋਲਰਾਈਜੇਸ਼ਨ, ਉਹਨੂੰ ਇੱਕ ਬਹੁਤ ਵੱਡਾ ਬਲ ਨਹੀਂ ਮਿਲ ਰਿਹਾ ਜਾਂ ਇਹ ਬੰਦਾ ਦੇ ਰਿਹਾ। ਹੁਣ ਇਹਦਾ ਇਫੈਕਟ ਪੈਣਗੇ ਜੀ, ਇਹ ਤਾਂ ਇਹਦੇ ਬਾਰੇ ਦੱਸੋ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ ਦੇਖੋ, ਇਹ ਡਾਇਰੈਕਟਲੀ ਸਵਾਲ ਕੀਤਾ ਗਿਆ ਸੀਗਾ ਅਮਰਤਪਾਲ ਸਿੰਘ ਨੂੰ ਇੱਕ ਪੱਤਰਕਾਰ ਵੱਲੋਂ ਕਿ ਤੁਹਾਨੂੰ ਓਵੇਸੀ ਕਿਹਾ ਜਾ ਰਿਹਾ ਹੈ, ਕਿ ਤੁਸੀਂ ਮਤਲਬ ਕਿ ਜਿਵੇਂ ਓਵੇਸੀ ਬਾਰੇ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਕਿ ਓਵੇਸੀ ਜਿੱਥੇ ਜਾਂਦਾ ਹੈ ਭਾਜਪਾ ਨੂੰ ਫਾਇਦਾ ਕਰਨ ਜਾਂਦਾ ਹੈ। ਕਿਉਂ? ਕਿਉਂਕਿ ਉਹ ਜਾ ਕੇ ਮਤਲਬ ਕਿ ਮੁਸਲਿਮ ਵੋਟ ਨੂੰ ਇੱਕ ਪਾਸੇ ਕਰ ਦਿੰਦਾ ਤੇ ਜਿਹਦੇ ਕਰਕੇ ਹਿੰਦੂ ਵੋਟ ਆਟੋਮੈਟਿਕਲੀ ਭਾਜਪਾ ਦੇ ਘੇਰੇ ਚ ਆ ਜਾਂਦੀ ਹੈ। ਤਾਂ ਅਮਰਤਪਾਲ ਸਿੰਘ ਨੇ ਦੇਖੋ, ਕਿਉਂਕਿ ਉਹ ਕਹਿੰਦਾ ਕਿ ਮੈਂ ਕੋਈ ਸਿਆਸਤ ਕਰਨੀ ਆਇਆ, ਮੈਨੂੰ ਨਹੀਂ ਪਤਾ, ਸੋ ਇਹ ਸਪਸ਼ਟ ਤਾਂ ਕੋਈ ਜਵਾਬ ਨਹੀਂ ਦਿੱਤਾ। ਪਰ ਜਿਵੇਂ ਤੁਸੀਂ ਸਵਾਲ ਆਪਣਾ ਕੀਤਾ ਉਵੇਂ ਸਵਾਲ ਇੱਥੇ ਵੀ ਹੋ ਰਹੇ ਨੇ, ਤਾਂ ਉਹ ਤਾਂ ਹੁਣ ਸਮਾਂ ਹੀ ਜਵਾਬ ਦੇਵੇਗਾ। ਪੋਲਰਾਈਜੇਸ਼ਨ ਤਾਂ ਦੇਖੋ ਗੱਲ ਇਹ ਹੈ ਕਿ ਭਾਜਪਾ ਨੇ ਪਿੱਛੇ ਵੀ ਯਤਨ ਕੀਤਾ ਸੀਗਾ, ਜੇ ਤੁਸੀਂ ਦੇਖੋਗੇ ਤਾਂ ਨਰਿੰਦਰ ਮੋਦੀ ਦੇ ਭਾਸ਼ਣਾਂ ਚ ਵੀ ਜਾਂ ਭਾਜਪਾ ਨੇ ਉਹ ਯਤਨ ਕੀਤੇ ਨੇ, ਪਰ ਸਾਡਾ ਹਿੰਦੂ ਭਰਾ ਇੱਥੇ ਜਿੱਦਾਂ ਕਹ ਲਓ ਜਾਂ ਹਿੰਦੂ ਭਾਈਚਾਰਾ ਜਿਹੜਾ ਉਹ ਇੱਕ ਵੱਖਰੀ ਕਿਸਮ ਦਾ, ਉਹ ਸਾਡੇ ਤੋਂ ਬਹੁਤਾ ਜੁਦਾ ਨਹੀਂ ਹੈਗਾ। ਬੇਸ਼ੱਕ ਸਾਡੀਆਂ ਮਾਨਤਾਵਾਂ ਪਰੰਪਰਾਵਾਂ ਚ ਕੁਝ ਥੋੜਾ ਬਹੁਤਾ ਫਰਕ ਹੋ ਸਕਦਾ ਆ, ਧਾਰਮਿਕ ਮਾਨਤਾਵਾਂ ਚ ਥੋੜਾ ਫਰਕ ਹੋ ਸਕਦਾ, ਪਰੰਤੂ ਸੋਚ ਪੱਖੋਂ ਕੁਝ ਸਾਡੇ ਚ ਜ਼ਿਆਦਾ ਫਰਕ ਨਹੀਂ ਹੈ। ਤੋ ਇੱਥੇ ਉਹ ਤਾਂ ਕੰਮ ਨਹੀਂ ਚੱਲਿਆ। ਤੇ ਇਹ ਹੋ ਸਕਦਾ, ਦੇਖੋ ਹੁਣ ਆਪਾਂ ਤਾਂ ਕੋਈ ਪੰਡਤ ਨਹੀਂ ਹੈਗੇ ਸਿਆਸੀ ਕਿ ਕੱਲ ਨੂੰ ਕੀ ਹੋਏਗਾ, ਪਰ ਜੇ ਇਦਾਂ ਦੀ ਰਾਜਨੀਤੀ ਜਾਂ ਇਸ ਤਰ੍ਹਾਂ ਦਾ ਧਾਰਾ ਪ੍ਰਵਾਹ ਅੱਗੇ ਵੱਧਦਾ ਹੈ, ਡੈਫੀਨਿਟਲੀ ਮੈਂ ਤੁਹਾਡੇ ਨਾਲ ਇਸ ਗੱਲ ਲਈ ਸਹਿਮਤ ਹਾਂ ਕਿ ਪੰਥਕ ਧਿਰ ਇੱਕ ਪਾਸੇ ਹੋ ਜਾਏਗੀ ਇੱਕ ਢਰੇ ਤੇ ਦੂਸਰੇ ਪਾਸੇ ਤੇ ਫਿਰ ਪੋਲਰਾਈਜੇਸ਼ਨ ਆਟੋਮੈਟਿਕਲੀ ਹੋ ਜਾਏਗੀ। ਜੇ ਮੰਨ ਲਓ ਕੱਲ ਨੂੰ ਹਾਲਾਤ ਖਰਾਬ ਹੁੰਦੇ ਆ, ਉਹਦੇ ਵਾਸਤੇ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਜੀ ਧਮਕਾਣਾ ਹੈ, ਕੋਈ ਵੀ ਹੈ, ਕੱਲ ਨੂੰ ਹੋ ਸਕਦਾ ਅਮਰਤਪਾਲ ਸਿੰਘ ਦੀ ਜਗ੍ਹਾ ਤੇ ਕੋਈ ਹੋਰ ਹੋਵੇ। ਤਾਂ ਉਹ ਚੀਜ਼ ਜੇ ਹੁੰਦੀ ਹੈ, ਮੰਨ ਲਓ ਕੱਲ ਨੂੰ ਹਾਲਾਤ ਥੋੜੇ ਨਾਸਾਜ਼ ਹੁੰਦੇ ਨੇ, ਤਾਂ ਉਹਦੇ ਵਿੱਚ ਇਹ ਤੇ ਸਾਫ਼ ਹੈ ਕਿਉਂਕਿ 40% ਹਿੰਦੂ ਹੈ ਇਸ ਵੇਲੇ ਕਰੀਬ, ਤਾਂ ਉਹਦਾ ਫਾਇਦਾ ਡੈਫੀਨਿਟਲੀ ਭਾਜਪਾ ਜਿਹੜੀ ਉਹ ਚੁੱਕ ਸਕਦੀ ਹੈ, ਔਰ ਭਾਜਪਾ ਨੂੰ ਸੂਟ ਕਰੇਗਾ ਕਿ ਜੇ ਹਿੰਦੂ ਇੱਕ ਪਾਸੇ ਹੁੰਦਾ
ਤਾਂ ਫਿਰ ਉਹ ਆਪਣੀ ਜਿਹੜੀ ਆ ਰਾਜਨੀਤੀ ਇੱਥੇ ਘੱਟੋ ਘੱਟ ਉਹਦਾ ਥੋੜਾ ਬਹੁਤਾ ਪੜੋਲ ਬਣ ਸਕਦੇ। ਜੀ ਅਗਲੇ ਕਾਲਰ ਰਾਜਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਚਾਹੁੰਦਾ ਜਿਹੜਾ ਰੈਫਰੈਂਡਮ ਜਿਵੇਂ ਹੋਇਆ ਕੈਨੇਡਾ ਦੇ ਵਿੱਚ, ਹੁਣ ਉਹਦੇ 'ਚ ਇਲੈਕਸ਼ਨ ਵੋਟਾਂ ਪਈਆਂ, ਉਹਨਾਂ 'ਚੋਂ ਜ਼ਿਆਦਾ ਦੇਖਿਆ ਜਾਵੇ ਸਭ ਕੈਨੇਡਾ ਦੇ ਸਿਟੀਜ਼ਨ ਆ। ਰੈਫਰੈਂਡਮ ਹੋਣਾ ਪੰਜਾਬ ਦੇ ਵਿੱਚ, ਬਈ ਪੰਜਾਬ ਦੇ ਲੋਕਾਂ ਨੂੰ ਹੁਣ ਕਾਲ ਕਰਕੇ ਜਾਂ ਪਿੰਡਾਂ 'ਚ ਪੁੱਛੀਦਾ, ਉਹਨਾਂ ਨੂੰ ਕੋਈ ਇਸ ਬਾਰੇ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਕੋਈ ਮਾਇਨੇ ਨਹੀਂ ਰੱਖਦਾ। ਤੇ ਇਹਦੇ ਵਿੱਚ ਮੈਂ ਪੁੱਛਣਾ ਪੰਜਾਬ ਦੀ ਕੀ ਭੂਮਿਕਾ ਹੋਊਗੀ, ਲੋਕਾਂ ਦੀ, ਉਹਨਾਂ ਦੀ ਕਿਵੇਂ ਵੀ ਕੋਈ ਦੇਸ਼ ਆ ਕੇ ਵਿੱਚ ਸਹਿਮਤੀ ਨਾਲ ਇਲੈਕਸ਼ਨ ਹੋਊਗਾ, ਉਹਨਾਂ ਦੀ ਕੀ ਭੂਮਿਕਾ ਹੋਊਗੀ? ਕਿਉਂਕਿ ਇੱਥੇ ਆਨਲਾਈਨ ਇਲੈਕਸ਼ਨ ਸਰ ਰੈਫਰੈਂਡਮ ਕਹਿ ਰਹੇ ਹੋ ਤੁਸੀਂ? ਇਲੈਕਸ਼ਨ ਜਾਂ ਰੈਫਰੈਂਡਮ, ਦੋ ਚੀਜ਼ਾਂ ਅਲੱਗ ਨੇ ਜੀ। ਰੈਫਰੈਂਡਮ, ਹਾਂਜੀ, ਉਹਦੇ ਜੇ ਵੋਟਾਂ ਪੈਣਗੀਆਂ, ਵੀ ਪੰਜਾਬ ਦੇ ਲੋਕਾਂ ਦੀ ਕੀ ਭੂਮਿਕਾ ਹੋਊਗੀ, ਉਹ ਕੀ ਚਾਹੁੰਦੇ ਨੇ ਇੱਥੇ ਦਾ? ਕਿਉਂਕਿ ਆਨਲਾਈਨ ਮੈਂ ਦੇਖਿਆ ਉੱਥੇ ਤਾਂ ਨਕਸ਼ੇ ਬਣਾਈ ਬੈਠੇ ਆ, ਉਹ ਕਹਿੰਦੇ ਸ਼ਿਮਲੇ ਤੱਕ ਲੈ ਜਾਣਾ ਪੰਜਾਬ, ਉਦੋਂ ਤਾਂ ਬਰਫ਼ ਪੈਂਦੀ ਆ, ਇਹ ਜਗ੍ਹਾ ਬੇਵਕੂਫੀ ਬਹੁਤ ਚੱਲੀ ਜਾਂਦੀ ਆ, ਕਿਉਂਕਿ ਚਾਹੁੰਦੇ ਪੰਜਾਬ ਦੇ ਲੋਕ ਉਹਨਾਂ ਨੇ ਸਾਰਾ ਕੁਛ ਹੋਣਾ, ਤੇ ਉਹਨਾਂ ਦੀ ਕੀ ਭੂਮਿਕਾ ਹੋਊਗੀ ਤੇ ਉਹ ਕਿਵੇਂ ਹੋਣਗੇ? ਨਹੀਂ ਦੇਖੋ, ਰੈਫਰੈਂਡਮ ਬਾਰੇ ਨਾ ਤੁਹਾਡੇ ਇੱਥੇ US ਦੇ ਵਿੱਚ ਬੜੀ ਲਾਰਜਰ ਡਿਬੇਟ ਚੱਲਦੀ ਰਹਿੰਦੀ ਹੈ ਰੈਫਰੈਂਡਮਸ ਨੂੰ ਲੈ ਕੇ, UN ਦੀ ਉਹਦੇ 'ਚ ਕੀ ਭੂਮਿਕਾ ਹੈ। ਦੇਖੋ ਗੱਲ ਕੀ ਹੈ ਕਿ ਜੇ ਆਪਾਂ ਦੇਖੀਏ ਤਾਂ ਰਾਏਸ਼ੁਮਾਰੀ ਤਾਂ ਕਸ਼ਮੀਰ ਵਾਲੀ ਵੀ ਪੈਂਡਿੰਗ ਪਈ ਹੈ UN ਦੇ ਵਿੱਚ। ਨਹਿਰੂ ਲੈ ਗਿਆ ਸੀਗਾ, ਪਟੇਲ ਰੋਕਦਾ ਰਿਹਾ, ਤਾਂ ਉਹ ਉੱਥੇ ਪਈ ਆ, ਕਿਉਂਕਿ ਉਹਨਾਂ ਦੀ ਆਪਣੀਆਂ ਸ਼ਰਤਾਂ ਹੋ ਗਈਆਂ ਕਿ ਤੁਸੀਂ ਪਹਿਲਾਂ ਪਿੱਛੇ ਹਟੋਗੇ, ਫਿਰ ਪਾਕਿਸਤਾਨੀਆਂ ਨੇ ਕਿਹਾ ਜੇ ਅਸੀਂ ਪਿੱਛੇ ਹਟਾਂਗੇ ਇੰਡੀਆ ਨਾ ਮੰਨ ਲਵੇ। ਅੱਜ ਤੱਕ ਉਹ ਵੀ ਪੈਂਡਿੰਗ ਪਿਆ, ਤਾਂ UN ਅੱਜ ਤੱਕ ਉਹ ਵੀ ਲਾਗੂ ਨਹੀਂ ਕਰਵਾ ਸਕਿਆ। ਹੁਣ UN ਦੇ ਥਰੂ ਜੇ ਕਰਵਾਉਂਦੇ, ਮੈਂ ਮਾਫ ਕਰਨਾ, ਮੈਂ ਤੁਹਾਨੂੰ ਦੱਸਾਂ, ਮੈਨੂੰ 5 ਪੈਸੇ ਵੀ ਅਮਰੀਕਾ ਜਾਂ ਕੈਨੇਡਾ ਦੀ ਰਾਜਨੀਤੀ ਦਾ ਨਹੀਂ ਪਤਾ, ਕਿਉਂਕਿ ਬਹੁਤਾ ਇੱਧਰ ਆਪਾਂ ਨਹੀਂ ਪੜ੍ਹੀ ਲਿਖੀ ਦਾ, ਕਿਉਂਕਿ ਅੰਗਰੇਜ਼ੀ ਜ਼ਿਆਦਾ ਤੁਹਾਡੇ ਇੱਧਰ ਚੱਲਦੀ ਹੈ, ਮੀਡੀਆ ਤੁਹਾਡਾ ਅੰਗਰੇਜ਼ੀ 'ਚ ਚੱਲਦਾ, ਤੇ ਸਾਡੀ ਅੰਗਰੇਜ਼ੀ ਨਾਲ ਉਦਾਂ ਹੀ ਥੋੜੀ 57 ਰਹਿੰਦੀ ਆ, ਤੇ ਇੱਧਰ ਜਿੰਨਾ ਕੁ ਆਉਂਦਾ ਅਸੀਂ ਜਾਣ ਲੈਂਦੇ ਹਾਂ। ਪਰ ਮੇਰਾ ਮੰਨਣਾ ਬਿਲਕੁਲ ਤੁਹਾਡੇ ਸਵਾਲ ਗਲਤ ਨਹੀਂ ਹੈ, ਚਲੋ ਉਹਨਾਂ ਦੀ ਭਾਵਨਾ ਆਪਣੀ ਥਾਂ ਤੇ, ਉਹਨਾਂ ਦਾ ਆਪਣਾ ਕੰਮ ਕਰਨ ਦਾ ਆਪਣੀ ਲਹਿਰ ਆਪਣੀ ਥਾਂ ਤੇ ਆ। ਰੈਫਰੈਂਡਮ ਦੀ ਇੱਥੇ ਬਿਲਕੁਲ ਠੀਕ ਹੈ, ਥੋੜੀ ਬਹੁਤੀ ਕਨਸੋ ਜਦੋਂ ਚੱਲੀ, ਉਸ ਤੋਂ ਬਾਅਦ ਥੋੜੀ ਬਹੁਤੀ ਜ਼ਮੀਨ ਤੇ ਲਹਿਰ ਆਈ ਤਾਂ ਇਹਨਾਂ ਨੇ ਸਪਰੈਸ ਕਰ ਦਿੱਤੀ ਸੀ। ਤੁਹਾਨੂੰ ਯਾਦ ਹੋਏਗਾ ਬੜੇ ਮੁਕੱਦਮੇ ਪਾਏ ਸੀ ਇਹਨਾਂ ਨੇ, ਤਾਂ ਉਹ ਸਪਰੈਸ ਹੋ ਗਈ ਸੀਗੀ ਉਸੇ ਵੇਲੇ ਉਹ ਮੂਵਮੈਂਟ। ਤਾਂ ਦੂਸਰੇ ਪਾਸੇ ਹੁਣ ਕੌਣ ਕਰਵਾਏਗਾ ਰੈਫਰੈਂਡਮ, ਸਭ ਤੋਂ ਵੱਡਾ ਸਵਾਲ ਹੈ। ਤੁਸੀਂ ਅੱਜ ਦੇਖ ਰਹੇ ਹੋ ਨਾ ਕਿ ਕਿਵੇਂ ਜੈ ਸ਼ੰਕਰ ਹੋਰੀ ਇੱਥੇ ਬੈਠੇ ਨੇ, US ਇੰਡੀਆ ਨੂੰ ਆਪਣੇ ਨਾਲ ਸਮੂਥਲੀ ਚਲਾਉਣ ਵਾਸਤੇ ਕੀ ਕੁਛ ਕਰ ਰਿਹਾ ਹੈ। ਪਾਕਿਸਤਾਨ ਨੂੰ F-16 ਵਾਸਤੇ $450 ਮਿਲੀਅਨ ਦੇ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਇਹ ਟਰੈਕ ਤੇ ਆ ਜਾਣਾ। ਇਹ ਥੋੜਾ ਜਿਹਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਟੇਢੇ ਮੇਢੇ ਤੋਂ, ਜੇ ਤੁਸੀਂ ਇਸ ਲਿਹਾਜ਼ ਨਾਲ ਦੇਖੋਗੇ, ਜੀਓ ਪੋਲਿਟਿਕਸ ਦੇ ਲਿਹਾਜ਼ ਨਾਲ, ਕਿ ਇੱਕ ਦੇਖੋ ਅਸੀਂ ਜੋ ਮਰਜ਼ੀ ਕ੍ਰਿਟਿਕ ਹੋਈਏ, ਜੋ ਮਰਜ਼ੀ ਹੋਈਏ, ਪਰ ਸੱਚ ਤੋਂ ਮੁਨਕਰ ਨਹੀਂ ਹੋ ਸਕਦੇ। ਅੱਜ ਦੇ ਦੌਰ ਦੇ ਵਿੱਚ ਇੰਡੀਆ ਦੀ ਇੱਕ ਭੂਮਿਕਾ ਤਾਂ ਹੈ ਨਾ, ਕੌਮਾਂਤਰੀ ਰਾਜਨੀਤੀ 'ਚ ਜਾਂ ਜੀਓ ਪੋਲਿਟਿਕਸ 'ਚ ਜਾਂ ਕੁਛ ਵੀ, ਜਿਹੜੀ ਆ ਦੋ ਤਾਂ ਹੁਣ ਇੱਕ ਵਾਰੀ ਦੋ ਧਰੂਵੀ ਲੜਾਈ ਆਪਾਂ ਦੇਖ ਰਹੇ ਹਾਂ, ਚਾਈਨਾ ਰਸ਼ੀਆ ਇੱਕ ਪਾਸੇ, US ਤੇ ਉਹਦੇ ਅਲਾਈਡ ਇੱਕ ਪਾਸੇ ਨੇ, ਤਾਂ ਉਹਦੇ 'ਚ ਭਾਰਤ ਦੀ ਇੱਕ ਭੂਮਿਕਾ ਹੈ। ਤਾਂ ਹੁਣ ਜਿਹੜਾ ਭਾਰਤ ਇੱਕ ਬਾਜ਼ਾਰ ਵੀ ਹੈ US ਵਾਸਤੇ, ਇੱਕ ਅਲਾਈਡ ਵੀ ਹੈ, ਨਾਲ ਇਹ ਵੀ ਹੈ ਕਿ ਬਹੁਤ ਜ਼ਰੂਰੀ ਹੈ ਚਾਈਨਾ ਨੂੰ ਰੋਕਣ ਵਾਸਤੇ, ਤਾਂ ਮੈਨੂੰ ਨਹੀਂ ਲੱਗਦਾ ਕਿ ਜਿੱਥੇ US ਇੰਨਾ ਜ਼ਿਆਦਾ UN ਦੇ ਵਿੱਚ ਆਪਣਾ ਇਨਫਲੂਐਂਸ ਰੱਖਦਾ ਕਿ ਉਹ ਯਕਦਮ ਇਹਨਾਂ ਚੀਜ਼ਾਂ ਵੱਲ ਤੁਰਨ ਦੇਵੇਗਾ, ਜਾਂ ਇੰਡੀਆ ਆਸਾਨੀ ਦੇ ਨਾਲ ਇਹ ਸਭ ਕੁਝ ਹੋਣ ਦੇਵੇਗਾ। ਸੋ ਇਹ ਕਈ ਸਵਾਲ ਤੁਹਾਡੇ ਆਪਣੇ ਥਾਂ ਤੇ ਸਵਾਲ ਜਿਹੜੇ ਹੋ ਸਕਦੇ ਸਹੀ ਹੋਣ, ਗਲਤ ਹੋਣ, ਪਰ ਮੇਰਾ ਇਹ ਮੰਨਣਾ ਹੈ ਕਿ ਹਾਲ ਦੀ ਘੜੀ ਇੰਡੀਆ ਦੇ ਵਿੱਚ ਰੈਫਰੈਂਡਮ ਕੋਈ ਹੋ ਜਾਏਗਾ, ਉਹਦੀ ਪੋਸਿਬਿਲਿਟੀ ਘੱਟ ਹੈ। ਇਹ ਨਹੀਂ ਮੈਂ ਕਹਿੰਦਾ ਕਿ ਕੱਲ ਨੂੰ ਕੀ ਹੋਏਗਾ ਕਿ ਨਹੀਂ ਹੋਏਗਾ, ਉਹ ਨਹੀਂ, ਪਰ ਹਾਲ ਦੀ ਘੜੀ ਉਹ ਅਜੇ ਪੋਸਿਬਿਲਿਟੀ ਕੋਈ ਬਣ ਨਹੀਂ ਰਹੀ, ਤੇ ਨਾ ਹੀ ਕੋਈ ਹੇਠਲੇ ਪੱਧਰ ਤੇ ਕੋਈ ਲਹਿਰ, ਜਿਵੇਂ ਤੁਸੀਂ ਕਿਹਾ ਕਿ ਪਿੰਡਾਂ 'ਚ ਅਸੀਂ ਫੋਨ ਕਰਦੇ ਹਾਂ, ਤੇ ਨਾ ਹੀ ਹਲੇ ਕੋਈ ਲਹਿਰ। ਹਾਂ ਪਹਿਲਾਂ ਸੀਗੀ 2-2.5 ਸਾਲ ਪਹਿਲਾਂ, ਤਾਂ ਉਦੋਂ ਇਹਨਾਂ ਨੇ ਸਪਰੈਸ ਕੀਤੀ ਬਹੁਤ ਬੁਰੀ ਤਰ੍ਹਾਂ। ਜੀ ਗਗਨ। ਰਾਜਵੀਰ ਮਿੰਟੂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਜੀ। ਮਿੰਟੂ ਵੀਰੇ, ਇੱਕ ਤਾਂ ਮੈਂ ਲੈਣੀ ਤੁਹਾਡੀ ਟਿੱਪਣੀ, ਤੇ ਇੱਕ ਮੈਨੂੰ ਸਵਾਲ ਦਾ ਜਵਾਬ ਦਿਓ। ਮੈਂ ਅੱਜ ਸਵੇਰੇ ਹੀ ਖਬਰ ਪੜ੍ਹ ਰਿਹਾ ਸੀ ਗਡਕਰੀ ਸਾਹਿਬ ਦੀ, ਉਹ ਕਹਿ ਰਹੇ ਸੀ ਭਾਰਤ ਸਾਡਾ ਬਹੁਤ ਅਮੀਰ ਆ ਪਰ ਜਨਤਾ ਗਰੀਬ ਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜਨਤਾ ਨੂੰ ਗਰੀਬ ਕਿਹਨੇ ਕੀਤਾ ਵਾ, ਠੀਕ ਆ, ਮੈਨੂੰ ਇੱਥੇ ਟਿੱਪਣੀ ਦਿਓ। ਤੇ ਦੂਸਰਾ ਇਹ ਸਵਾਲ ਹੈ, ਮੈਂ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿਸੇ ਗੁਰਦੁਆਰੇ ਦੀ ਆ, ਬਹੁਤ ਆਪਣੇ ਸਿੱਖ ਉਹਦੇ ਵਿੱਚ ਲੜਾਈ ਕਰ ਰਹੇ ਨੇ, ਪੱਗਾਂ ਲੱਥੀਆਂ ਵਾ,
ਵਾਲ ਵੀ ਖਿਲ ਰਹੇ ਆ। ਇਹ ਵੀਡੀਓ ਬਾਰੇ ਜੇ ਤੁਹਾਨੂੰ ਕੁਝ ਪਤਾ ਹੋਵੇ ਵੀ ਕੀ ਗੱਲਬਾਤ ਹੈ ਭਾਜੀ, ਫੋਨ ਨਾ ਕੱਟੋ ਰਾਜਵੀਰ। ਕਿਹੜੀ ਇਹ ਕਿਸੇ ਕੋਈ ਵੀਡੀਓ ਵਾਇਰਲ ਹੋ ਰਹੀ ਹੈ, ਕਿਸੇ ਗੁਰਦੁਆਰੇ ਦੀ ਵੀਡੀਓ ਲੱਗ ਰਹੀ ਹੈ, ਆਪਣੇ ਸਿੱਖਾਂ ਦੇ ਵਿੱਚ ਲੜਾਈ ਹੋ ਰਹੀ ਹੈ, ਇੱਕ ਕੱਲ ਪਰਸੋਂ ਦੀ ਇਹ ਕਾਫੀ ਵਾਇਰਲ ਹੋ ਰਹੀ ਹੈ। ਜੇ ਤੁਹਾਨੂੰ ਵੀਡੀਓ ਬਾਰੇ ਕੁਝ ਪਤਾ ਹੋਵੇ। ਉਹਦੀਆਂ 1-2 ਵੀਡੀਓ ਨੇ। ਇੱਕ ਤਾਂ ਫਰੀਦਕੋਟ ਲੜਾਈ ਹੋਈ ਸੀਗੀ, ਆਪਾਂ ਖਬਰ ਕੀਤੀ ਜੀ, ਹੋਈ ਜੀ। ਹੈ ਆਪਣੇ ਪੰਜਾਬੀ ਰੇਡੀਓ ਤੇ। ਇੱਕ ਉਸ ਤੋਂ ਬਾਅਦ ਹੋਈ ਸੀ, ਉਹ ਪੰਜਾਬ ਦੇ ਵਿੱਚ ਹੋਈਆਂ ਨੇ ਇੱਕਾ ਦੁੱਕਾ ਲੜਾਈਆਂ, ਉਹ ਪੁਰਾਣੀਆਂ ਨੇ ਹੁਣ ਤੇ ਸਰ, ਉਹਦੇ ਚ ਪੁਲਿਸ ਕੇਸ ਵੀ ਹੋ ਗਏ ਨੇ। ਜੀ ਠੀਕ ਹੈ ਜੀ, ਠੀਕ ਹੈ। ਪਹਿਲੀ ਗੱਲ ਤਾਂ ਦੱਸ ਦਿਓ ਵੀ ਮੁਲਕ ਨਹੀਂ, ਅਮੀਰ ਦੇਖੋ, ਲੋਕੀ ਗਰੀਬ। ਨਹੀਂ ਦੇਖੋ, ਗੱਲ ਕੀ ਹੈ ਕਿ 2 ਚੀਜ਼ਾਂ ਨੇ ਇਹਦੇ ਚ, ਕਿ ਦੌਲਤ ਹੈਗੀ ਆ। ਹੁਣ ਜੇ ਅਡਾਨੀ ਦੇਖੋ ਇੰਨੀ ਜ਼ਿਆਦਾ ਦੌਲਤ ਰੱਖੀ ਬੈਠਾ, ਤੇ ਉਹਦਾ ਭਾਵ ਆਖਿਆ ਗਰੀਬ ਨੂੰ ਕੀ ਹੈ। ਹੁਣ ਅਸੀਂ ਕਹੀ ਜਾਈਏ ਕਿ ਉਹ ਮਤਲਬ ਕਿ ਸੰਸਾਰ ਦਾ ਦੂਜੇ ਨੰਬਰ ਦਾ ਰਿਚ ਹੈ, ਤਾਂ ਉਹ ਜਿਵੇਂ ਆਂਦੇ ਹੁੰਦੇ ਕਿ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ, ਜਦੋਂ ਉਹਨੂੰ ਤੇ ਕੁਝ ਵੀ ਨਹੀਂ ਝਗਾਉਣਾ। ਤਾਂ ਹੇਠਲੇ ਪੱਧਰ ਤੇ ਮੈਂ ਤੁਹਾਨੂੰ ਇਹ ਗਡਕਰੀ ਹੋਰੀ ਕੀ ਕਹਿੰਦੇ ਆ, ਸਾਨੂੰ ਨਹੀਂ ਪਤਾ, ਪਰ ਗੱਲ ਇਹ ਆ ਕਿ ਬਲੂਮਬਰਗ ਦੀ ਰਿਪੋਰਟ ਹੈ ਪਰਸੋਂ ਆਈ ਸੀਗੀ, ਉਹਦੇ ਚ ਕੀ ਆ ਕਿ 116 ਕਰੋੜ ਇੰਡੀਅਨ ਮਹਿਜ਼ 163 ਕਰੋੜ 163 ਰੁਪਏ ਖਰਚਦੇ ਆ ਦਿਨ ਦੇ ਐਵਰੇਜ ਜੀ। ਤੁਸੀਂ ਹਿਸਾਬ ਲਾ ਲਓ, 163 ਰੁਪਏ ਸਿਰਫ ਮਤਲਬ ਕਿ ਖਰਚਾ ਹੈ ਇੱਕ ਦਿਨ ਦਾ। ਉਹਦੀ ਖਰਚ ਸਮਰੱਥਾ ਬਸ ਐਦੋਂ ਵੱਧ ਨਹੀਂ ਹੈਗੀ, ਐਦੋਂ ਵੱਧ। ਤੇ 5 ਤੋਂ 7 ਹਜ਼ਾਰ ਵਾਲੇ ਤਾਂ ਸਿਰਫ ਸਾਡੇ ਇੱਥੇ 16-17 ਲੱਖ ਬੰਦੇ ਆ ਜਿਹੜੇ ਇੱਕ ਦਿਨ ਦਾ, ਜਿਨ੍ਹਾਂ ਦਾ ਖਰਚਾ ਲਾ ਲਓ ਐਵਰੇਜ 5 ਤੋਂ 10 ਹਜ਼ਾਰ ਦੇ ਦਰਮਿਆਨ ਹੈ, ਉਹ ਕੁਝ ਲੱਖ ਨੇ। ਤਾਂ 116 ਕਰੋੜ ਵਸੋਂ ਜਿਹੜੀ ਤੁਹਾਡੀ ਹੈ, ਉਹਦਾ ਖਰਚ ਸਿਰਫ 163, ਉਹਦੀ ਗਾਂ ਸਮਰੱਥਾ ਹੀ ਹੈ ਨਹੀਂ। ਇਹਦਾ ਮਤਲਬ ਕਿ ਗਰੀਬੀ ਬਹੁਤ ਹੈ। ਹੁਣ ਜੇ ਇਹ 116 ਕਰੋੜ ਨੂੰ ਜੇ ਤੁਸੀਂ ਚੰਗਾ ਰੁਜ਼ਗਾਰ ਦੇਵੋ, ਸਵੈ ਰੁਜ਼ਗਾਰ ਦੇਵੋ, ਬਿਹਤਰ ਪਰ ਕੈਪਟਾ ਇਨਕਮ ਉੱਤੇ ਲੈ ਜਾਓ ਉਹਨਾਂ ਦੀ, ਤਾਂ ਫਿਰ ਇਹ ਖਰਚਾ ਜਿਹੜਾ ਵਧੇਗਾ ਉਹ ਤੁਹਾਡੀ ਡਿਮਾਂਡ ਵਧਾਏਗਾ। ਫਿਰ ਅਮੀਰ ਅਸਲ ਚ ਹੋ ਸਕਦੇ ਹੋ ਤੁਸੀਂ, ਤੁਹਾਡੀ ਮੈਨੂਫੈਕਚਰਿੰਗ ਵਧੇ, ਤੁਹਾਡਾ ਉਦਯੋਗ ਚੱਲੇ, ਜਿਹੜਾ ਤੁਸੀਂ ਸੁਪਨਾ ਦੇਖ ਰਹੇ ਹੋ ਕਿ 10-20-30 ਸਾਲਾਂ ਦੇ ਵਿੱਚ ਫਿਰ ਉਹ ਸਾਕਾਰ ਹੋ ਸਕਦਾ। ਉਹ ਹਿੰਮਤ ਮਾਰਨ ਦੀ ਜ਼ਰੂਰਤ ਹੈ। ਉਹ ਤਾਂ ਸਾਰਾ ਕੁਝ ਜਾਂਦਾ ਸਰ। ਉਹ ਅਰੁਣਿਮਾ ਸਿਨਹਾ ਦੀ ਤੁਸੀਂ ਸਟੋਰੀ ਪੜ੍ਹ ਕੇ ਦੇਖਿਓ, ਕਿਆ ਸਟੋਰੀ ਹੈ ਕੁੜੀ ਦੀ, ਮਤਲਬ ਕਿ ਕਹਾਣੀ ਇਦਾਂ ਦੀ ਹੈ ਕਿ ਟ੍ਰੇਨ 'ਚ ਜਾ ਰਹੀ ਸੀ, ਬਦਮਾਸ਼ਾਂ ਨੇ ਛੇੜਿਆ ਤੇ ਉਹਨੇ ਵਿਰੋਧ ਕੀਤਾ, ਖਿਡਾਰਨ ਸੀਗੀ ਨੈਸ਼ਨਲ ਲੈਵਲ, ਤੇ ਬਾਅਦ ਦੇ ਵਿੱਚ ਉਹਨੂੰ ਥੱਲੇ ਸੁੱਟ ਦਿੱਤਾ ਗਿਆ, ਦੋਨੇ ਲੱਤਾਂ ਕੱਟੀਆਂ ਗਈਆਂ। ਸਵੇਰੇ ਕੋਈ ਜੰਗਲ ਪਾਣੀ ਗਿਆ ਤਾਂ ਉਹਨੇ ਦੇਖਿਆ ਕੁੜੀ ਪਈ ਹੈ ਤੇ ਕੁੜੀ ਸਹਿਕਦੀ ਆ, ਚੱਕ ਕੇ ਪਿੰਡ ਵਾਲਿਆਂ ਨੂੰ ਬੁਲਾਇਆ, ਸੱਦਿਆ, ਕਹਿੰਦੇ ਬਾਈ ਕੁੜੀ ਕੁਆਰੀ, ਕੁੜੀ ਦੀਆਂ ਲੱਤਾਂ ਕੱਟੀਆਂ, ਹਾਏ ਕੀ ਕਰੂਗੀ, ਉਹ ਕਰੇਗੀ। ਉਹਨੇ ਕਿਹਾ ਕੁਛ ਨਹੀਂ ਹੈ, ਕੁਛ ਨਹੀਂ ਹੈ, ਮਾਊਂਟ ਐਵਰੈਸਟ ਤੇ ਜਾਣਾ ਹੈ। ਤਾਂ ਤੁਸੀਂ ਦੇਖ ਲਓ ਕਿ ਉਸ ਕੁੜੀ ਨੇ ਫਿਰ ਚੋਟੀ ਸਰ ਕੀਤੀ। ਜੀ ਜੀ। ਇੰਪੋਸੀਬਲ ਤਾਂ ਕੁਛ ਨਹੀਂ ਹੁੰਦਾ, ਪਰ ਉਹਦੇ ਵਾਸਤੇ ਕੁਛ ਨਾ ਕੁਛ ਤੁਹਾਨੂੰ ਕਰਨਾ ਵੀ ਪਵੇਗਾ। ਥੁੱਕ ਨਾਲ ਪਕੌੜੇ ਨਹੀਂ ਪੱਕਦੇ, ਪਰ ਇਹ ਪਕੌੜਿਆਂ ਦਾ ਰੁਜ਼ਗਾਰ ਜ਼ਰੂਰ ਬਣਾ ਦਿੰਦੇ ਜੀ। ਅਗਲੇ ਕਾਲਰ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜਾ ਇਹ ਜਿਹੜੇ ਪੰਜਾਬ ਦੇ MLA MP ਹੈਗੇ, ਜਿਹੜੇ ਇਹ ਪੰਜਾਬ ਦੇ ਮਿਨਿਸਟਰੀ ਆ, ਇਹ ਕਹਿੰਦੇ 15,000 ਰੁਪਏ ਟੈਲੀਫੋਨ ਦਾ ਬਿੱਲ ਗਵਰਨਮੈਂਟ ਦਿੰਦੀ ਹੈ। ਇਹ ਕਿੱਥੋਂ ਦਾ ਸਹੀ ਗੱਲ ਹੈ ਵੀ ਕਿਹੜੀ ਕੰਪਨੀ ਦਾ ਫੋਨ ਯੂਜ਼ ਕਰ ਰਹੀ ਹੈ 15 ਰੁਪਏ ਕੋਈ ਗਵਰਨਮੈਂਟ ਨੂੰ ਪਤਾ ਦਿੰਦੀ ਹੈ ਜੀ? ਆਏ ਸਵਾਲ, ਮਿਹਰਬਾਨੀ। ਸਹੀ ਗੱਲ, ਬਿਲਕੁਲ ਸਰ। ਮੈਂ ਗੱਲ ਹਮੇਸ਼ਾ ਹਰੇਕ ਪਲੇਟਫਾਰਮ ਤੇ ਵੀ ਚੁੱਕਦਾ ਨਾ। ਆਪਣੇ ਪੰਜਾਬੀ ਰੇਡੀਓ US ਤੇ ਜਿੱਦਣ ਆਟੇ ਵਾਲੀ ਗੱਲ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦਾ ਕੋਈ ਆਗੂ ਗੱਡੀ ਝਾਟਾ ਲੈਣ ਆ ਗਿਆ ਤੇ ਉਹਦਾ ਵੀਡੀਓ ਵਾਇਰਲ ਹੋ ਗਿਆ, ਬਹੁਤ ਰੌਲਾ ਪਿਆ। ਤੇ ਮੈਂ ਕਿਹਾ ਸੀਗਾ ਕਿ ਯਾਰ ਠੀਕ ਹੈ, ਤੁਸੀਂ ਜਾਗਰਤੀ ਪੈਦਾ ਕਰੋ, ਬੰਦਿਆਂ ਨੂੰ ਕਹੋ ਕਿ ਬਈ ਸਰੈਂਡਰ ਕਰ ਦਿਓ, ਉਹ ਚੰਗੀ ਗੱਲ ਹੈ ਕਿ ਗਰੀਬ ਨੂੰ ਜਿਹੜਾ ਲੋੜਵੰਦ ਹੈ ਉਹਦੇ ਖਾਤੇ 'ਚ ਜਾਵੇ, ਤੇ ਜਿਹਦਾ ਸਰਦਾ ਪੁੱਜਦਾ ਦਾਣਾ ਫੱਕਾ ਚੱਲਦਾ ਉਹ ਰਹਿਣ ਦਿਓ। ਤਾਂ ਗੱਲ ਇਹ ਆ ਕਿ ਪਰ ਜਿਹੜੇ ਲੀਡਰ ਨੇ, ਹੁਣ ਤੁਸੀਂ ਹੁੱਬ ਕੇ ਚਲਾਉਨੇ ਹੋ ਕਿ ਆ ਕਾਰ ਵਾਲਾ ਲਿਜਾ ਰਿਹਾ ਜੀ ਫਲਾਂ ਟਮਕਾਓ, ਕਿੰਨੇ ਕੁ ਦੀ ਕਣਕ ਲੈ ਜੂ ਸਾਲ ਦੇ ਵਿੱਚ, 2000 ਦੀ, 4000 ਦੀ। ਪਰ ਇੱਕ ਲੀਡਰ ਇੱਕ ਮਹੀਨੇ ਦਾ 15,000 ਰੁਪਏ ਟੈਲੀਫੋਨ ਦਾ ਲੈ ਰਿਹਾ, ਜਿਹੜਾ ਕਿ ਇੰਪੋਸੀਬਲ ਹੈ, ਜਿਹੜਾ ਖਰਚਾ ਹੋ ਹੀ ਨਹੀਂ ਸਕਦਾ। ਹੁੰਦਾ ਹੀ ਨਹੀਂ। ਮੈਂ ਹਜ਼ੂਰ ਲਾ ਲਓ ਕਿ ਇੱਕ ਪੈਕ ਲੈਣਾ 419 ਰੁਪਏ ਦਾ ਹੈ, ਉਹਦੇ ਚ 3 GB, ਕਿਉਂਕਿ ਸਾਡੇ ਉਰੇ, ਤੁਹਾਡੇ ਤਾਂ ਇੰਟਰਨੈਟ ਵੀ ਬਹੁਤ ਮਹਿੰਗਾ ਹੈ ਨਾ ਰਾਜਕਰਨਵੀਰ, ਤੁਹਾਡੇ ਕੈਨੇਡਾ ਚ ਜ਼ਿਆਦਾ ਮਹਿੰਗਾ ਇੱਥੇ ਨਾਲੋਂ ਵੀ ਜੀ। ਕੈਨੇਡਾ ਚ ਤੁਹਾਡੇ ਤੋਂ ਵੀ ਜ਼ਿਆਦਾ ਮਹਿੰਗਾ ਮੇਰੇ ਖਿਆਲ ਨਾਲ, ਤੇ ਸਾਡੇ ਇੱਧਰ ਇੰਨਾ ਸਸਤਾ ਹੈ। ਤੁਸੀਂ ਹਿਸਾਬ ਲਾ ਲਓ, ਮੈਨੂੰ ਪਾ ਦਿੰਦੇ ਆ ਤੇ ਉਹ 419 ਰੁਪਏ ਲੱਗਦੇ ਨੇ ਮਹੀਨੇ ਦੇ। ਉਹਦੇ ਚ ਇੱਕ ਤੇ 3 GB ਡਾਟਾ ਆਉਂਦਾ ਜੀ। ਠੀਕ ਆ ਜੀ।
ਅਨਲਿਮਿਟਡ SMS ਆਉਂਦੇ ਨੇ ਤੇ ਅਨਲਿਮਿਟਡ ਕਾਲਿੰਗ ਮੈਂ ਭਾਵੇਂ 24 ਘੰਟੇ ਹੀ ਲੱਗਾ ਰਵਾਂ ਟੈਲੀਫੋਨ। ਸਹੀ ਗੱਲ ਆ। ਕੋਈ ਦਿੱਕਤ ਹੀ ਨਹੀਂ ਹੈਗੀ। ਸੋ 3 ਤਾਂ ਤੁਸੀਂ GB ਹਿਸਾਬ ਲਾ ਲਓ 3 GB ਮਿੰਟੂ ਜੀ ਦਿਨ ਦਾ ਕਿ ਮਹੀਨੇ ਦਾ? ਨਹੀਂ 3 GB ਪਰ ਡੇ। ਲੈ ਦੱਸ, ਧੂਆਂ ਕੱਢਿਆ ਪਿਆ ਆ ਉੱਥੇ ਦਾ ਫਿਰ ਡਾਟੇ ਦਾ। ਹਾਂਜੀ ਹਾਂਜੀ ਹਾਂਜੀ, ਆਪਾਂ 5G ਬਾਰੇ ਵੀ ਇਹੋ ਕਹਿ ਦਿੱਤਾ ਕਿ ਇਸੇ ਰੇਟ 'ਚ ਹੀ ਦੇਵਾਂਗੇ ਅਸੀਂ। ਉਹ ਕਹਿੰਦੇ ਕਿ ਆਟਾ ਭਾਵੇਂ ਮਿਲੇ ਨਾ ਮਿਲੇ ਡਾਟਾ ਫੁੱਲ ਰੱਖਣਾ ਤੁਹਾਡਾ। ਤਾਂ ਕਹਿਣ ਦਾ ਮਤਲਬ ਕਿ 15,000 ਤੇ ਕਿਸੇ ਵੀ ਕੀਮਤ ਤੇ ਨਹੀਂ ਬਣਦਾ। ਚਲੋ ਇਹ ਤੁਸੀਂ ਹੋ ਸਕਦਾ ਕਿਉਂਕਿ MLA ਹੋ, ਮੰਤਰੀ ਹੋ, ਤੁਹਾਡੇ ਕੋਲ 5 ਫੋਨ ਹੋਣਗੇ, 5 ਲਾ ਲਓ, 5 ਕਨੈਕਸ਼ਨ ਹੋਣਗੇ ਤਾਂ 5 ਨੂੰ ਤੁਸੀਂ 500 ਦੇ ਨਾਲ ਹੀ ਲਾ ਲਓ। 2500 3000 ਤੋਂ ਵੱਧ ਤੇ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਬਣਦਾ। ਮੇ ਵੀ ਟਰੰਪ ਜਾਂ ਬਾਈਡਨ ਨਾਲ ਗੱਲਾਂ ਕਰਨੀਆਂ ਹੋਣ ਨਾ, ਸਿਰਫ ਤਾਂ ਕਰਕੇ ਆ। ਜੀ ਜੀ ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅੱਜ ਲੇਟ ਆਇਆ ਸਰ? ਨਹੀਂ, ਉਹ ਮੈਂ ਦੁਕਾਨ ਤੇ ਸੀਗਾ ਤੇ ਮੇਰੇ ਕਸਟਮਰ ਆਏ ਸੀ, ਮੈਂ ਲੇਟ ਲਾਤੀ। ਅੱਛਾ, ਮੈਂ ਗੱਲ ਬੜੀ ਅਹਿਮ ਕਰਨੀ ਹੈ। ਹੁਣੇ ਤੁਹਾਡੇ ਤੋਂ ਪਹਿਲਾਂ ਕਿਸੇ ਭਰਾ ਨੇ ਰਿਫੰਡਨ ਬਾਰੇ ਕਾਲ ਕੀਤੀ ਤੇ ਮੈਂ ਰਿਫੰਡਨ ਦੀ ਟੀਮ ਦਾ ਹਿੱਸਾ ਹੀ ਆ। ਮੈਂ ਥੋੜਾ ਜਿਹਾ ਦੱਸ ਦੇਣਾ ਤੁਹਾਨੂੰ ਵੀ ਇਹ ਜਿਹੜਾ ਰਿਫੰਡਨ ਹੈ ਨਾ, ਇਹ ਨਾ ਤੇ ਇੰਡੀਆ ਸਰਕਾਰ ਕਰਾ ਰਹੀ ਹੈ, ਨਾ UN ਸਿੱਧੀ ਕਰਾ ਰਹੀ ਹੈ। ਇਹ ਰਿਫੰਡਨ ਕਰਵਾ ਰਿਹਾ ਇੱਕ ਕਮਿਸ਼ਨ ਜਿਹੜਾ UN ਨਾਲ ਕੰਮ ਕਰਦਾ, ਤੇ ਉਹਦਾ ਕਮਿਸ਼ਨ ਦਾ ਜਿਹੜਾ ਮੁਖੀ ਹੈ ਨਾ, ਉਹ ਬੜਾ ਪਾਵਰਫੁਲ। ਉਹਦਾ ਨਾਂ ਡਾਨ ਗੇਟਰ। ਉਹਨੇ ਪ੍ਰੈਜ਼ੀਡੈਂਟ ਬੁਸ਼ ਦੀ ਚੋਣ ਲੜੀ ਹੈ, ਕੰਪੇਨ ਲੜੀ ਹੈ, ਉਹ ਇਹਨੂੰ ਕਰ ਰਿਹਾ। ਤੇ ਵੋਟਾਂ ਦਾ ਜਿਹੜਾ ਪ੍ਰੋਸੀਜਰ ਹੈ ਉਹ ਸਿੱਖ ਫॉर ਜਸਟਿਸ ਡਿਸਾਈਡ ਨਹੀਂ ਕਰਦੀ, ਉਹ ਕਰਦਾ ਜਿਹੜਾ ਕਮਿਸ਼ਨ ਦਾ ਮੁਖੀ ਹੈ। ਤੇ ਜਿਹੜੀਆਂ ਆਨਲਾਈਨ ਵੋਟਾਂ ਕੋਈ ਨਹੀਂ ਹੋ ਰਹੀਆਂ, ਸਿੱਧੀਆਂ ਵੋਟਾਂ ਹੋ ਰਹੀਆਂ ਨੇ। ਉੱਥੇ ਕੋਈ ਡੱਬਾ ਨਹੀਂ ਰੱਖਿਆ ਹੋਇਆ ਜਿਹੜਾ ਮਰਜ਼ੀ ਜਾ ਕੇ ਵੋਟ ਪਾ ਦਿੰਦਾ। ਪੂਰੀ ਡੈਮੋਕ੍ਰੇਟ ਵੇ ਵੋਟ ਪੈ ਰਹੀ ਹੈ ਉੱਥੇ। ਤੇ ਪੰਜਾਬ ਬਾਰੇ ਉਹਨਾਂ ਨੇ ਐਲਾਨ ਕੀਤਾ, ਇੰਡੀਅਨ ਗਵਰਨਮੈਂਟ ਨੇ ਸਖਤੀ ਇੰਨੀ ਕੀਤੀ। ਉਹ ਜਿਹੜੇ ਮੁੜ ਕੇ ਕਹਿੰਦੇ ਜੀ ਉੱਥੇ ਕਿਸੇ ਨੂੰ ਪਤਾ ਨਹੀਂ, ਬੇਸ਼ੱਕ ਨਹੀਂ ਪਤਾ। ਲੋਕ ਉੱਥੇ ਪੰਜਾਬ 'ਚ ਡਰੇ ਹੋਏ ਨੇ, ਪਰ ਇੱਥੇ ਡਰ ਲੈ ਗਿਆ। ਇੱਥੇ ਲੋਕ ਵੋਟ ਪਾ ਰਹੇ ਨੇ। ਪਿੱਛੇ ਜੇ ਤੁਸੀਂ ਦੱਸਿਆ ਸੀ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤੇ ਭਾਰਤ ਸਰਕਾਰ ਉਹਨਾਂ ਤੇ ਦਬਾਅ ਪਾ ਰਹੀ ਹੈ ਵੀ ਜਾਣ ਕੇ ਇੰਡੀਅਨ ਐਂਟੀ ਜਾਣ ਕੇ ਐਕਟੀਵਿਟੀ ਕੀਤੀ ਗਈ ਹੈ। ਬਿਲਕੁਲ ਉਹਦੇ ਤੇ ਨਵੀਂ ਖਬਰ ਆ ਰਹੀ ਇਮੀਗ੍ਰੇਸ਼ਨ ਦੇ ਵਕੀਲਾਂ ਦੀ, ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਟੋਰਾਂਟੋ ਦੇ ਵਿੱਚ। ਜੇ ਉਹ ਅਨਡਾਕੂਮੈਂਟ ਨੇ ਜਾਂ ਵਿਜੇ ਤੇ ਆਏ ਨੇ, ਇਨ ਕੇਸ ਉਹਨਾਂ ਨੂੰ ਖਤਰਾ ਹੈ ਪੰਜਾਬ ਜਾ ਕੇ, ਜਾਂ ਉਹਨਾਂ ਨੂੰ ਲੱਗਦਾ ਉਹ ਇੱਥੇ ਪੋਲੀਟੀਕਲ ਅਸਾਲਮ ਅਪਲਾਈ ਕਰਦੇ ਨੇ, ਡਰ ਕੋਈ ਨਹੀਂ। ਤੇ ਤੁਸੀਂ ਵੇਖੋ ਜੀਓ ਪੋਲੀਟਿਕਸ ਦੇ ਵਿੱਚ ਵਰਲਡ ਨਿਊਜ਼ ਲਾ ਲਓ, ਰਸ਼ੀਅਨ ਨਿਊਜ਼ ਮੀਡੀਆ ਲਾ ਲਓ, BBC ਲਾ ਲਓ, ਸਾਰੇ ਪਾਸੇ ਰਿਫੰਡਨ ਦੀ ਗੱਲ ਹੋ ਰਹੀ ਹੈ। ਜਿਹੜਾ ਰਿਫੰਡਨ ਹੈ ਆਪਣੀ ਜਿਹੜੇ ਚਲੋ ਜਸਵੀਰ ਸਿੰਘ ਜੀ, ਅੱਜ 2 ਸਵਾਲ ਸਾਡੇ ਵੀ ਲੈ ਲਓ, 2 ਗੱਲਾਂ ਕਲੀਅਰ ਕਰ ਦਿਓ। ਅੱਗੇ ਤੁਸੀਂ ਸਾਡੇ ਤੋਂ ਸਵਾਲ ਪੁੱਛਦੇ। ਨੰਬਰ ਇੱਕ ਇਹ ਦੱਸੋ ਕਿ ਜਿਹੜੇ ਹੁਣ ਸਾਇਲਮ ਵਾਲੀ ਗੱਲ ਕਰ ਰਹੇ ਹੋ ਸਕਦਾ ਵੋਟ ਹੀ ਇਸ ਕਰਕੇ ਪਾ ਰਹੇ ਹੋਣ ਕਿ ਸਾਇਲਮ ਮਿਲ ਜਾਵੇ ਜ਼ਿਆਦਾਤਰ। ਲੋਕਾਂ ਨੂੰ ਨਹੀਂ ਸੁਣਿਓ ਤੁਸੀਂ। ਤੇ ਸੈਕੰਡ ਚੀਜ਼ ਮੈਨੂੰ ਇੱਕ ਦੱਸੋ ਕਿ ਪੰਜਾਬ ਦੇ ਵਿੱਚ ਜੇ ਇੰਡੀਅਨ ਗਵਰਨਮੈਂਟ ਹੀ ਨਹੀਂ ਚਾਹੁੰਦੇ, ਹਾਈ ਗੱਲ ਮੈਂ ਕਹਿ ਕੇ ਹਟਿਆ ਸੀ ਸਰਦਾਰ ਸਾਹਿਬ ਨੂੰ ਕਿ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਇੰਡੀਆ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਕਿ ਬੜਾ ਕਰੂਸ਼ਲ ਹੈ US ਵਾਸਤੇ ਜਾਂ UN ਲਈ ਵੀ, ਉਹ ਤੁਹਾਨੂੰ ਪਤਾ। ਤਾਂ ਉਹ ਜਦੋਂ ਉਹ ਇੱਥੇ ਕਰਵਾਉਣ ਹੀ ਨਹੀਂ ਦੇਣਗੇ ਤਾਂ ਫਿਰ ਬਾਹਰ ਹੁੰਦਾ ਤਾਂ ਉਹਦੀ ਫਿਰ ਕੀ ਮਹੱਤਤਾ ਰਹਿ ਜਾਂਦੀ ਹੈ? ਇਹ ਜ਼ਰੂਰ ਹਾਂਜੀ, ਮੇਰੇ ਆਨਸਰ ਲੈ ਲਿਓ ਤੇ ਆਪਣੀ ਸ਼ਾਨ। ਇਹਦਾ ਜਿਹੜੇ ਨਾਨ ਬਾਈਂਡਿੰਗ ਰਿਫੰਡਨ ਨੇ ਨਾ, ਇਹਨਾਂ ਦਾ ਬਹੁਤ ਅਸਰ ਹੁੰਦਾ ਹੈ। ਇਹਦੇ ਨਾਲ ਇਹਦਾ ਵੀ ਤੁਹਾਡਾ ਜਿਹੜਾ ਕਲੇਮ ਹੈ ਨਾ ਰੈਸ਼ਮਾਰੀ ਦਾ ਰਾਈਟ, ਉਹ ਹੋ ਜਾਏਗਾ ਬਹੁਤ ਸਟਰੋਂਗ। ਪਹਿਲਾਂ ਤੇ ਲੋਕ ਕਹਿੰਦੇ ਨੇ ਵੀ 2.5 ਟੋਟਰੂ ਨੇ ਖਾਲਿਸਤਾਨ ਮੰਗ ਰਹੇ ਨੇ, ਨਾ ਉੱਥੇ ਮੰਗਦਾ ਨਾ ਇੱਥੇ ਮੰਗਦਾ। ਉਹ ਜਦੋਂ ਵੋਟ ਪੈਗੀ ਨਾ, ਵੋਟ ਬਹੁਤ ਪੈ ਜਾਣੀ ਹੈ। ਜਦੋਂ ਵੋਟ ਪੈ ਜਾਏਗੀ ਤੇ ਜਦੋਂ ਤੁਹਾਨੂੰ ਇਹ ਰਿਫੰਡਨ ਜਿੱਤਦਾ ਸਰਟੀਫਿਕੇਟ, ਉਹਦੇ ਆਧਾਰ ਤੇ ਤੁਸੀਂ ਅੱਗੇ ਜਾਓਗੇ। ਤੁਸੀਂ ਕਦੇ ਸੋਚਿਆ ਨਹੀਂ ਹੋਣਾ ਆਣ ਕੇ ਆਪਣੀ ਜਿਹੜਾ ਖਾਲਿਸਤਾਨ ਡੈਕੋਰੇਸ਼ਨ ਸੀਗਾ 86 'ਚ ਹੋਇਆ, ਉਹਨੂੰ ਮਾਨਤਾ ਦੇ ਕੇ ਉਹਨੂੰ ਇਹ ਆਪਣੀ ਅਮਰੀਕਾ ਦੀ ਸਟੇਟ ਨੇ ਮਾਨਤਾ ਦਿੱਤੀ। ਇਹ ਜਿਹੜਾ ਨਾਨ ਬਾਈਂਡਿੰਗ ਰਿਫੰਡਨ ਦਾ ਰਿਜ਼ਲਟ ਹੋਏਗਾ ਨਾ, ਇਹਦਾ ਆਧਾਰ ਹੋਏਗਾ ਅੱਗੇ ਜਾ ਕੇ। ਇਹੀ ਵੱਡੀ ਗੱਲ ਜਸਵੀਰ ਸਿੰਘ ਜੀ, ਗੱਲ ਤਾਂ ਫਿਰ ਉੱਥੇ ਚਲੋ ਆਪਾਂ ਕਿਸੇ ਦਿਨ ਖੁੱਲ ਕੇ ਗੱਲ ਕਰਾਂਗੇ ਜਿੱਦਣ ਸਮਾਂ ਹੋਇਆ ਕਿ ਗੱਲ ਕਰਵਾਉਣਾ ਕਿੰਨੇ ਆ, ਫਿਰ ਕਰਵਾਏਗਾ ਕੌਣ? UN ਜਾਂ ਇੰਡੀਆ ਗਵਰਨਮੈਂਟ ਕੌਣ ਕਰਵਾਏਗਾ? ਫਰਜ਼ ਕਰੋ ਕਲੇਮ ਵੀ ਮਜ਼ਬੂਤ ਹੋ ਗਿਆ। UN ਦੇ ਵਿੱਚ ਤੇ ਹਾਲੇ ਤੱਕ ਸਿੱਖ ਜੈਨੋਸਾਈਡ ਨੂੰ ਮਾਨਤਾ ਨਹੀਂ ਦਿੱਤੀ ਗਈ। ਮੈਂ ਤੁਹਾਨੂੰ ਦੱਸਦਾ, ਮੇਰੀ ਸੁਣ ਲਿਓ ਜੀ। ਪਹਿਲਾਂ ਸਿੱਖ ਫॉर ਜਸਟਿਸ ਨੇ ਕੋਈ ਕੰਟਰੀ ਬਣਾਉਣ ਦੀ ਨਹੀਂ ਸੀ ਪਲੈਨਿੰਗ ਉਹਨਾਂ ਦੀ, ਉਹ UN ਨੂੰ ਮਾਨਤਾ ਦਿਵਾਉਣ ਵਾਸਤੇ ਜਿਹੜੀ ਆਪਣੇ ਜੈਨੋਸਾਈਡ ਨੂੰ ਕੀਤੀ ਸੀਗੀ। ਪਰ UN ਦੇ ਜਿਹੜੇ ਮੈਂਬਰ ਨੇ ਉਹਨਾਂ ਹੀ ਇਹ ਪ੍ਰੋਸੀਜਰ ਦਿੱਤਾ ਹੋਇਆ। ਉਹਨਾਂ ਨੇ ਕਿਹਾ ਵੀ ਤੁਸੀਂ ਸਿੱਧਾ ਆਪਣਾ ਕੰਟਰੀ ਨਹੀਂ ਲਿਆ ਸਕਦੇ, ਪਰ ਤੁਸੀਂ ਆਪਣੇ ਨਾਨ ਬਾਈਂਡਿੰਗ ਰਿਫੰਡਨ ਕਰਵਾ ਸਕਦੇ ਹੋ।
ਪ੍ਰੋਬਲਮ ਇਦਾਂ ਵੀ ਤੁਸੀਂ ਜਿਹੜਾ UN ਦਾ ਜਿਹੜਾ ਵੈਬਸਾਈਟ ਹੈ ਨਾ, ਉੱਥੇ ਰਿਫੰਡਨ ਬਾਰੇ ਜਾਣਕਾਰੀ ਪੜ੍ਹ ਸਕਦੇ ਹੋ ਤੁਸੀਂ। ਉੱਥੇ ਪੂਰਾ ਲਿਖਿਆ ਹੋਇਆ ਹੈ ਜਿਹੜੇ ਜਿਹੜੇ ਲੋਕ ਰਿਫੰਡਨ ਕਰਵਾ ਸਕਦੇ। ਮੈਂ ਇੰਨਾ ਹੀ ਕਹਿਣਾ ਸੀ। ਮਿਹਰਬਾਨੀ। ਚਲੋ ਜਸਵੀਰ ਸਿੰਘ ਜੀ, ਤੁਹਾਡਾ ਵੀ ਸਮਾਂ ਖੇਤੀ ਹੋ ਨਾ। ਕੁਝ ਸਵਾਲ ਨੇ ਇੱਥੇ, ਸਵਾਲ ਤੇ ਅਕਾਲੀ ਦਲ ਅੰਮ੍ਰਿਤਸਰ ਵੀ ਚੁੱਕਦਾ ਹੈ ਨਾ, ਸੋ ਬਥੇਰੇ ਸਵਾਲ ਨੇ। ਚਲੋ ਵਧੀਆ, ਤੁਸੀਂ ਜਿੰਨੀ ਕੁ ਜਾਣਕਾਰੀ ਦਿੱਤੀ ਹੈ, ਕਿਉਂਕਿ ਦੇਖੋ ਸਾਰਿਆਂ ਦੇ ਵਿਚਾਰ ਰੱਖਣੇ ਜਿਹੜੇ ਆ ਉਹ ਬਾਈ ਅਧਿਕਾਰ ਨੇ। ਠੀਕ ਹੈ ਜੀ, ਧੰਨਵਾਦ। ਬੜੀ ਮਿਹਰਬਾਨੀ ਜਸਬੀਰ ਜੀ। ਅਗਲੇ ਆਪਣੇ ਕਾਲਰ ਨੇ ਸੁਖਦੇਵ ਜੀ, ਤੇ ਹੁਣ ਆਪਾਂ ਪ੍ਰੋਗਰਾਮ ਨੂੰ ਰੈਪ ਅਪ ਕਰਨਾ ਕੁਝ ਮਿੰਟਾਂ 'ਚ, ਤੇ ਜਿੰਨੇ ਕਾਲਰ ਹੋਲਡ ਤੇ ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ ਤੇ ਫਿਰ ਆਪਾਂ ਸਮਾਪਤ ਕਰਾਂਗੇ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅਸੀਂ ਨਾ ਪਿਛਲਾ 50-55 ਸਾਲ ਦਾ ਇਤਿਹਾਸ ਦੇਖਿਆ। ਮੈਨੂੰ ਲੱਗਦਾ ਨਾ ਵੀ ਇਹ ਹੁਣ ਨਾ ਪੰਜਾਬ ਦੇ ਵਿੱਚ ਗੜਬੜ ਹੋਊਗੀ ਤੇ ਮਰਡਰ ਇਨੋਸੈਂਟ ਲੋਕਾਂ ਦੇ ਹੋਣਗੇ ਤੇ ਇਹਨਾਂ ਬਲੀ ਦਾ ਬੱਕਰਾ ਇਹਦੀ ਜਾਊਗੀ ਗੌਰਮੈਂਟ। ਮੇਰੇ ਹੋ ਸਕਦਾ ਮੈਂ ਗਲਤ ਹੋਵਾਂ, ਭਗਵੰਤ ਮਾਨ ਦੀ ਇਹ ਜੋ ਕੁਛ ਨਾ ਉਹ ਭਾਈ ਸਾਹਿਬ ਬਿਆਨ ਦੇ ਰਹੇ, ਹੋ ਸਕਦਾ ਮੈਂ ਗਲਤ ਹੋਵਾਂ। ਇਹ ਨਾ ਸਟੇਟ ਦੇ ਵਿੱਚ ਜਿਹੜੀ ਸਟੇਟ ਆਫ ਹੈਗੀ ਇੰਡੀਆ, ਉਹ ਉਹਨਾਂ ਦੇ ਹੱਥ ਬਹੁਤ ਲੰਬੇ ਹੁੰਦੇ ਆ। ਉਹ ਜਿਵੇਂ ਧਮਕੀਆਂ ਦੇ ਕੇ ਜੇ ਐ ਨਹੀਂ ਹੋ ਤਾਂ ਅਸੀਂ ਐਂ ਕਰ ਲਾਂਗੇ। ਅੱਗੇ ਸੰਤਾਂ ਦਾ ਅਸੀਂ ਸਾਰਾ ਕੁਛ ਦੇਖਿਆ ਤੇ ਉਹ ਪਿੱਛੋਂ ਉਹਨਾਂ ਦੇ ਜਿਹੜੇ ਮੂਹਰੇ ਸਪੋਰਟਰ ਸੀ ਉਹੀ ਉਹਨਾਂ ਨੂੰ ਮਰਵਾਉਣ 'ਚ ਮੂਹਰੇ ਹੋਏ ਸੀ। ਤੇ ਮੇਰਾ ਤਾਂ ਇਹ ਖਿਆਲ ਹੈ, ਤੁਸੀਂ ਆਪਦਾ ਦੱਸ ਦਿਓ, ਫਿਰ ਮੈਂ ਦੂਜਾ ਇੱਕ ਹੋਰ ਸਵਾਲ ਆ ਬਾਅਦ। ਨਹੀਂ, ਮੇਰਾ ਖਿਆਲ ਕਲੀਅਰ ਹੈ ਸਰ। ਮੈਂ ਤਾਂ ਬੜਾ ਡਰਪੋਕ ਜਿਹਾ ਬੰਦਾ, ਹਿੰਸਾ ਤੋਂ ਦੂਰ ਰਹਿਣ ਵਾਲਾ। ਮੈਂ ਇਸ ਗੱਲ ਦਾ ਮੁੱਦਈ ਹਾਂ ਕਿ ਵੱਧ ਅਧਿਕਾਰ ਮਿਲਣੇ ਚਾਹੀਦੇ, ਉਹ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਆ। ਪੂਰੀ ਖੁਦ ਮੁਖਤਿਆਰੀ ਉਹ ਪੰਜਾਬ ਨੂੰ ਵੀ ਮਿਲਣੀ ਚਾਹੀਦੀ ਹੈ, ਬੰਗਾਲੀਆਂ ਨੂੰ ਵੀ ਮਿਲਣੀ ਚਾਹੀਦੀ ਹੈ, ਸਾਊਥ ਵਾਲਿਆਂ ਨੂੰ ਵੀ ਮਿਲਣੀ ਚਾਹੀਦੀ ਹੈ, ਕਸ਼ਮੀਰੀਆਂ ਨੂੰ ਵੀ ਮਿਲਣੀ ਚਾਹੀਦੀ ਹੈ। ਕਿਉਂ? ਉਹਦੇ ਪਿੱਛੇ ਮੇਰਾ ਇੱਕ ਮਤਲਬ ਕਿ ਲੌਜਿਕ ਹੈ, ਜਾਂ ਕਹਿ ਲਓ ਇੱਕ ਮੇਰਾ ਬੋਧ ਹੈ ਕਿ ਇਹ ਸਦੀਆਂ ਤੋਂ ਇੱਥੇ ਵੰਨ-ਸੁਵੰਨਤਾ ਹੈ, ਸਦੀਆਂ ਤੋਂ ਇੱਥੇ ਮਤਲਬ ਕਿ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਹੈ। ਤੇ ਅੱਜ ਦੇ ਦੌਰ 'ਚ ਜ਼ਰੂਰਤ ਹੈ ਕਿ ਹਰੇਕ ਦੀ ਬੋਲੀ, ਹਰੇਕ ਦਾ ਸੱਭਿਆਚਾਰ, ਹਰੇਕ ਦਾ ਧਰਮ, ਧਾਰਮਿਕ ਮਾਨਤਾਵਾਂ, ਉਹ ਸਾਰੀਆਂ ਪ੍ਰੋਟੈਕਟ ਕੀਤੀਆਂ ਜਾਣ। ਤੋਂ ਉਸ ਵਾਸਤੇ ਜਾਂ ਮਤਲਬ ਕਿ ਜਿਸ ਤਰ੍ਹਾਂ ਉਹ ਅਹਿਸਾਸ ਹੋਵੇ ਅਗਲੇ ਨੂੰ ਕਿ ਹਾਂ ਯਾਰ ਅਸੀਂ ਸੋਵਰਨ ਹਾਂ ਥੋੜੇ ਬਹੁਤੇ, ਤਾਂ ਉਹ ਚੀਜ਼ ਵਾਸਤੇ ਤਾਂ ਮੈਂ ਹਾਂ ਕਿ, ਪਰ ਉਹਦੇ 'ਚ ਮੇਰੇ ਲਈ ਜ਼ਾਤੀ ਤੌਰ ਤੇ ਇਹ ਆ ਕਿ ਯਾਰ ਕਿ ਸਾਰੇ ਧਰਮਾਂ ਵਾਲੇ, ਕਿਉਂਕਿ ਵੰਨ-ਸੁਵੰਨਤਾ ਨੂੰ ਲੈ ਕੇ ਕਰ ਰਹੇ ਹਾਂ ਨਾ ਆਪਾਂ, ਕਿ ਵੰਨ-ਸੁਵੰਨਤਾ ਕਾਇਮ ਰਹਿਣੀ ਚਾਹੀਦੀ ਹੈ। ਸੋ ਮੇਰਾ ਪਰਸਨਲ ਓਪੀਨੀਅਨ ਤੁਸੀਂ ਜਾਣਨਾ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਇਸ ਗੱਲ ਦਾ ਮੁੱਦਾ ਹੀ ਹਾਂ ਕਿ ਕਿਉਂਕਿ ਇੰਡੀਆ ਦਾ ਕਨਸੈਪਟ ਹੀ ਹੈ ਨਾ ਯੂਨੀਅਨ ਆਫ ਸਟੇਟਸ। ਜੀ ਤਾਂ ਇਦਾਂ ਹੀ ਰਵੇ ਜਿਵੇਂ ਤੁਹਾਡਾ US ਹੈ, ਬੜਾ ਖੂਬਸੂਰਤ ਮਾਡਲ ਹੈ ਤੁਹਾਡੇ US ਦਾ। ਜਦੋਂ ਤੁਸੀਂ ਇਹਨੂੰ ਦੇਖੋਗੇ ਪੂਰਾ ਤਾਂ ਕਿਆ ਖੂਬਸੂਰਤੀ ਹੈ ਇਹਦੇ 'ਚ। ਇਹ ਵੀ ਯੂਨੀਅਨ ਹੀ ਹੈ। ਕਮੀਆਂ ਪੇਸ਼ੀਆਂ ਇੱਥੇ ਵੀ, ਹਾਂਜੀ ਕਮੀਆਂ ਪੇਸ਼ੀਆਂ ਇੱਥੇ ਵੀ ਨੇ, ਕਮੀਆਂ ਪੇਸ਼ੀਆਂ ਹਰੇਕ ਥਾਂ ਦੀ ਹੈ। ਤਾਂ ਮੇਰੇ ਕਹਿਣ ਦਾ ਮਤਲਬ ਹੈ ਬਦਲਣੀ ਪੈਣੀ ਹੈ। ਹਾਂਜੀ, ਡਾਂਗ ਦੇ ਜ਼ੋਰ ਤੇ ਤਾਂ ਇੱਥੇ ਹੋਣਾ ਨਹੀਂ, ਇੱਥੇ ਕੁਛ ਵੀ ਸਟ੍ਰੈਟੇਜੀ ਬਦਲਣੀ ਪੈਣੀ ਹੈ। ਬੜਾ ਇਹ ਸੋਚ ਸਮਝ ਕੇ ਫੂਕ ਕੇ ਕਦਮ ਰੱਖਣੇ ਹੁੰਦੇ ਆ, ਨਹੀਂ ਤਾਂ ਉਹਨਾਂ ਨੂੰ ਬਹਾਨਾ ਹੁੰਦਾ ਉਹਦੇ ਕੋਲ ਫੋਰਸ ਸਾਰੀਆਂ ਹੈਗੀਆਂ। ਜੀ ਤੇ ਨੰਬਰ 2 ਇਹ ਗੱਲ ਤੇ ਤੁਹਾਡੀ ਸਹੀ ਹੈ ਜੀ, ਇਹ ਸੰਸਾ ਵੀ ਤੁਹਾਡਾ ਸਹੀ ਹੈ ਕਿ ਦੇਖੋ ਕਿਤੇ ਜਜ਼ਬਾਤੀ ਹੋ ਕੇ। ਮੈਂ ਤਾਂ ਇਹ ਕਹਿ ਰਿਹਾ ਕਿ ਅਮਰਤਪਾਲ ਸਿੰਘ ਹੋ ਸਕਦਾ ਕਿ ਹਾਲੇ ਥੋੜਾ ਹੋਰ ਡੈਪਥ 'ਚ ਜਾਏ, ਹੋ ਸਕਦਾ ਕੱਲ ਨੂੰ ਉਹਦਾ ਵੀ ਵਿਚਾਰ ਬਦਲੇ, ਲੜਾਈ ਦਾ ਢੰਗ ਜਾਂ ਸੋਚਣ ਦਾ ਢੰਗ ਹੋ ਸਕਦਾ ਚੇਂਜ ਹੀ ਹੈ ਨਾ। ਅੱਗੇ ਵੀ ਤਾਂ ਸਾਡੇ ਵਾਂਗੂ ਕੋਨਾ ਮੋਨਾ ਇੱਕ ਆਮ ਨੌਜਵਾਨ ਸੀ, ਤੁਰਿਆ ਫਿਰਦਾ ਸੀ, ਫੇਸਬੁੱਕ ਤੇ ਵੀ ਉਹ ਆਮ ਹੀ ਮਤਲਬ ਕਿ ਬਹਿਸ ਮੁਬੈਸੇ 'ਚ ਸੀ। ਇੱਕਦਮ ਵੇਖੋ ਉਹਦੀ ਜ਼ਿੰਦਗੀ 'ਚ ਇੱਕ ਟਰਨ ਆਉਂਦਾ ਹੈ ਨਾ, ਤਾਂ ਜ਼ਿੰਦਗੀ ਕਿੱਧਰ ਨੂੰ ਤੁਰਦੀ। ਹੋ ਸਕਦਾ ਪਰਪੱਕਤਾ ਜਦੋਂ ਆਵੇ ਵਕਤ ਦੇ ਨਾਲ, ਹੋ ਸਕਦਾ ਉਹਦੇ ਹੋਰ ਮਤਲਬ ਕਿ ਜਿਹੜੇ ਵਿਚਾਰ ਨੇ ਕਿਸੇ ਦਿਸ਼ਾ ਨੂੰ ਤੁਰਨ, ਉਹਦੇ ਵਾਸਤੇ ਇੰਤਜ਼ਾਰ ਕਰਨਾ ਪਏਗਾ। ਪਰ ਬਿਲਕੁਲ ਤੁਹਾਡੇ ਸਵਾਲ ਵਾਜਬ ਨੇ ਕਿ ਜਜ਼ਬਾਤ ਦੇ ਵਿੱਚ ਜਾਂ ਇਸ ਵਹਿਣ ਦੇ ਵਿੱਚ ਅਸੀਂ ਕਿਤੇ ਉਧਰ ਨੂੰ ਉਤਰੀਏ, ਕਿਉਂਕਿ ਸਾਡੇ ਦਸਤਾਰਧਾਰੀ ਵੀ ਸਾਡੇ ਆ ਤੇ ਜਿਹੜੇ ਕੋਨੇ ਮੋਨੇ ਸਾਰੇ ਹੀ ਸਾਡੇ ਨੇ। ਆਪਣੇ ਕਿਸੇ ਦਾ ਵੀ ਨੁਕਸਾਨ ਹੁੰਦਾ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਉਹ ਬਗਾਨਾ ਹੈ ਕੋਈ, ਤਾਂ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤੇ ਦੁਆ ਕਰੀਏ ਜੀ। ਥੈਂਕ ਯੂ ਸੁਖਦੇਵ ਜੀ। ਹਾਂਜੀ, ਇੱਕ ਸਵਾਲ ਛੋਟਾ ਜਿਹਾ ਰਹਿ ਗਿਆ ਜੀ, ਤੇ ਉਹ ਸੀ ਜੀ ਉਹ ਆਪਣਾ ਨਾ ਅੱਗੇ ਵੀ ਮੈਂ ਕੀਤਾ ਸੀ ਪਹਿਲਾਂ 20-25 ਸਾਲ ਤੋਂ ਬਾਅਦ ਨਾ ਜਦੋਂ ਗੌਰਮੈਂਟ ਦੇ ਪੁਲਿਸ ਦੇ ਖਿਲਾਫ ਕੇਸ ਜਾਂਦਾ ਹੈ, 20-25-30-35 ਸਾਲ ਲੱਗ ਜਾਂਦੇ ਆ। ਕੀ ਇਹ ਗੌਰਮੈਂਟ ਨੂੰ ਪਤਾ ਹੁੰਦਾ, ਜਿਹੜੀ ਗੌਰਮੈਂਟ ਰਨ ਕਰਦੀ, ਵੀ ਇਹ ਪੁਲਿਸ ਵਾਲੇ ਗਿਲਟੀ ਹੋਣਗੇ, ਇਹਨਾਂ ਨੂੰ ਲੰਬਾ ਕਰ। ਉਹਦੇ ਵਿੱਚ 1-2 ਰਹਿੰਦੇ, ਬਾਕੀ ਮਰ ਜਾਂਦੇ ਆ, ਪੈਨਸ਼ਨਾਂ ਪੁਨਸ਼ਨ ਲੈ ਕੇ ਇੰਜੋਏ ਕਰਦੇ। ਘੋਰ ਨਿਆਏ ਨਹੀਂ ਗਾ ਜਿਹੜਾ ਪਿੱਛੇ ਜੇ ਇੱਕ ਹੋਇਆ ਫੈਸਲਾ, ਕੁੜੀਆਂ ਦੇ ਇੱਕੋ ਭਰਾ ਚੱਕ ਕੇ ਮਾਰਤਾ, ਖਤਮ ਕਰਤਾ। ਉਹਨਾਂ ਨੇ ਦਰ ਦੇ ਧੱਕੇ ਖਾਦੇ, ਕਿੱਥੇ ਤੱਕ 25-30 ਸਾਲ ਉਹਨਾਂ ਦਾ ਫੈਸਲਾ ਹੋਇਆ। ਕਿ ਇਹਦਾ ਕੋਈ ਰੈਮੇਡੀ ਹੋ ਸਕਦੀ ਹੈ ਜੀ? ਇਹ ਜਿਹੜੇ ਸਿੱਖ ਨੌਜਵਾਨ ਉਸ ਵੇਲੇ ਮਾਰੇ ਗਏ ਨੇ ਨਾ, ਅਸੀਂ ਤੇ ਚਲੋ ਛੋਟੇ ਹੁੰਦੇ ਸੀਗੇ ਸਰ, ਉਹਦੇ ਚ ਕੀ ਸੀਗਾ ਕਿ 95 ਤੱਕ ਤੇ ਰਹੀ ਆ, 97 ਤੱਕ ਤੇ ਕਾਂਗਰਸ ਦੀ ਸਰਕਾਰ ਰਹੀ ਆ ਜੀ। ਬੇਅੰਤ ਸਿੰਘ ਰਿਹਾ, ਬੇਅੰਤ ਸਿੰਘ ਦੀ ਮੌਤ ਤਾਂ ਰਾਜਕਰਨ ਜੀ 94 ਚ ਹੋਈ ਕਿ 95 ਚ ਹੋਈ ਹੈ? 95 ਚ ਕਰਕੇ ਦੇਖ ਲਓ ਜੀ। 95 ਚ ਹੋਈ, 95 ਤੱਕ ਤੇ ਉਹ ਸੀ।
ਤੇ ਪਿੱਛੋਂ ਇਹਨਾਂ ਦੇ ਭੱਠਲ ਤੇ ਇੱਕ ਹਰਚਰਨ ਸਿੰਘ ਬਰਾੜ ਰਹਿ ਗਏ। ਮਤਲਬ ਕਿ 97 ਤੱਕ ਤੇ ਗਵਰਨਮੈਂਟ ਉਹ ਸੀ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਇਹ ਹੋਇਆ। ਫਿਰ 97 ਤੱਕ ਤੇ ਪੈਰ ਲੱਗਣੇ ਕਿਹਦੇ ਸੀ? 97 ਚੋਂ ਕੇਸ ਸ਼ੁਰੂ ਹੋਏ, ਕੋਰਟਾਂ 'ਚ ਗਏ, ਕੋਰਟਾਂ 'ਚੋਂ ਆਰਡਰ ਕਰਾਏ ਇਨਕੁਆਰੀਆਂ ਦੇ, ਗਾਂ ਫਿਰ ਕਈ ਸਾਲ ਇਨਕੁਆਰੀਆਂ ਚੱਲੀਆਂ ਸੀਬੀਆਈ ਦੀਆਂ। ਤਾਂ ਚਲੋ ਫਿਰ ਵੀ ਮੈਂ ਕਹਿੰਦਾ ਕਿ ਸੀਬੀਆਈ ਵਾਲੇ ਵਿਚਾਰੇ ਜਿੰਨੇ ਜੋਗੇ ਹੈਗੇ ਠੀਕ ਆ। ਕੁਝ ਕੇਸਾਂ 'ਚ ਉਹਨਾਂ ਨੇ ਮੱਥਾ ਮਾਰ ਕੇ ਉਹ ਪੁਰਾਣੇ ਸਬੂਤ ਕੱਢ ਕਢਾ ਕੇ ਕੁਝ ਬੰਦਿਆਂ ਨੂੰ ਅੰਦਰ ਕਰ ਦਿੱਤਾ। ਅਦਰਵਾਈਜ਼ ਟਾਈਮ ਬਹੁਤ ਹੋ ਗਿਆ ਸੀਗਾ, ਬਹੁਤ ਹੋਇਆ। ਪਰ ਉਹ ਨਿਆਂ ਅੱਧਾ ਰਹਿੰਦਾ ਹੈ। ਅੱਧਾ ਇਸ ਕਰਕੇ ਰਹਿੰਦਾ ਹੈ ਕਿਉਂਕਿ ਬੰਦਾ ਮਾਰਿਆ, ਪਰ ਉੱਥੇ ਉਹ ਸਾਬਤ ਹੁੰਦਾ ਕਿ ਬੰਦੇ ਦੀ ਲਾਸ਼ ਹੀ ਖੁਰਦ-ਬੁਰਦ ਹੈ, ਬੰਦੇ ਦੀ ਡੈਡ ਬੋਡੀ ਨਹੀਂ ਮਿਲੀ। ਤਾਂ ਫਿਰ ਸਜ਼ਾ ਤਾਂ ਉਹਨਾਂ ਨੂੰ ਅਗਵਾ ਦੇ ਕੇਸ 'ਚ ਹੋ ਜਾਂਦੀ ਹੈ ਨਾ, 5 ਸਾਲ 7 ਸਾਲ 10 ਸਾਲ। ਤੋਂ ਨਿਆਂ ਅੱਧਾ ਵੀ ਮਸਾ ਹੀ ਮਿਲਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹਦੇ ਵਾਸਤੇ ਪੀੜਤਾਂ ਨੂੰ ਧੱਕੇ ਖਾਣੇ ਪਏ, ਲੋਕਾਂ ਨੂੰ ਘਰ ਵੇਚਣੇ ਪਏ, ਪਰ ਉਹਦੇ ਵਿੱਚ ਸਿਸਟਮ ਦੀ ਬਹੁਤ ਵੱਡੀ ਫੇਲੀਅਰ ਹੈ। ਇਹ ਗੱਲ ਮੈਂ ਤਸਲੀਮ ਕਰਦਾ ਕਿ ਸਿਸਟਮ ਦੀ, ਨਿਜ਼ਾਮ ਦੀ, ਇੰਡੀਅਨ ਸਟੇਟ ਦੀ ਉਹ ਫੇਲੀਅਰ ਰਹੀ ਹੈ, ਭਾਵੇਂ ਗਵਰਨਮੈਂਟ ਇੱਥੇ ਕਾਂਗਰਸ ਦੀ ਸੀ ਜੀ। ਕਿਉਂਕਿ ਉਹ ਕਰਵਾਇਆ ਹੀ ਉਹਨਾਂ ਨੇ ਸੀ, ਤਾਂ ਫੇਲੀਅਰ ਤਾਂ ਉਹਨਾਂ ਦੀ ਰਹਿਣੀ ਸੀ। ਸਾਰਾ ਕੁਝ ਤੇ ਉੱਤੋਂ ਹੀ ਤੈਅ ਸੀਗਾ ਨਾ, ਕੇਂਦਰ ਵੱਲੋਂ ਹੀ ਤੈਅ ਸੀਗਾ ਜੀ। ਜਿਹੜਾ ਲੱਭ ਰਿਹਾ ਸੀਗਾ ਉਹ ਅਣਪਛਾਤੀਆਂ ਲਾਸ਼ਾਂ ਨੂੰ, ਉਹਨਾਂ ਨੇ ਆਪ ਉਸ ਦੀ ਅਣਪਛਾਤੀ ਲਾਸ਼ ਬਣਾ ਕੇ ਖੁਦ ਖਾਲੜਾ ਸਾਹਿਬ ਸ਼ਹੀਦ ਕਰ ਦਿੱਤੇ ਗਏ। ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ, ਮਿਹਰਬਾਨੀ ਤੇ ਧੰਨਵਾਦ ਜੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਹੁਣ ਇੱਥੇ ਜਿਹੜੀ ਜੀ ਸਮਾਪਤੀ ਆ, ਤੇ ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।